ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਅਦਾਬਰਜ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਮੇਰਾ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਅਦਾਬਰਸ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 12 ਨਵੰਬਰ 2025 24 ਕੱਤਕ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸਨ ਕੇਬਲ ਬਲਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਆ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਟਾਕਟਨ ਕੈਲੀਫੋਰਨੀਆ ਤੋਂ ਸਰਦਾਰ ਗੁਰਵਿੰਦਰ ਸਿੰਘ ਭਿੰਦਾ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਸਿੱਖ ਕੌਮ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਵਿੰਦਰ ਸਿੰਘ ਭਿੰਦਾ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਵਾਲੇ ਨਾਲ ਕਿ ਜਿਸ ਤਰ੍ਹਾਂ ਕਿ ਭਾਰਤੀ ਹਾਕਮ ਜਿਹੜੇ ਚਾਰ ਚੁਫੇਰਿਓਂ ਮੁਸੀਬਤ ਵਿੱਚ ਘਿਰੇ ਹੋਏ ਹਨ ਉਹਨਾਂ ਵੱਲੋਂ ਦਿੱਲੀ ਦੇ ਲਾਲ ਕਿਲੇ ਦੇ ਕੋਲ ਵਾਪਰੇ ਕਾਰ ਧਮਾਕੇ ਨੂੰ ਹੁਣ ਭਾਰਤ ਭਰ ਵਿੱਚ ਮੁਸਲਮਾਨਾਂ ਤੇ ਜ਼ੁਲਮ ਕਰਨ ਲਈ ਵਰਤਿਆ ਜਾ ਰਿਹਾ। ਕਸ਼ਮੀਰ ਤੋਂ ਲੈ ਕੇ ਕੇਰਲਾ ਤੱਕ ਮੁਸਲਮਾਨ ਯੂਨੀਵਰਸਿਟੀਆਂ ਜਿਹੜੇ ਹਸਪੀਟਲਸ ਅਤੇ ਜਿਹੜੇ ਡਾਕਟਰਾਂ ਦੇ ਘਰਾਂ ਤੇ ਜਿਹੜੇ ਨੇ ਰੇਡ ਕੀਤੇ ਜਾ ਰਹੇ ਨੇ ਔਰ ਕਸ਼ਮੀਰ ਵਿੱਚ 600 ਤੋਂ ਜ਼ਿਆਦਾ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਸੋ ਵਿਊਅਰਸ ਇਉਂ ਜਾਪਦਾ ਹੈ ਕਿ ਇਸ ਬੰਬ ਧਮਾਕੇ ਨੂੰ ਪਾਕਿਸਤਾਨ ਦੇ ਖਾਤੇ ਵਿੱਚ ਨਾ ਪਾ ਕੇ ਭਾਰਤੀ ਮੁਸਲਮਾਨਾਂ ਤੇ ਕਹਿਰ ਵਰਤਾਉਣ ਲਈ ਜਿਹੜਾ ਉਹਨਾਂ ਨੂੰ ਗੱਦਾਰ ਸਾਬਤ ਕਰਨ ਲਈ ਵਰਤਿਆ ਜਾਏਗਾ ਔਰ ਹਿੰਦੂ ਮੁਸਲਮਾਨ ਧਰੁਵੀਕਰਨ ਦੀ ਬੀਜੇਪੀ ਦੀ ਇੱਕੋ ਇੱਕ ਸਫਲ ਰਾਜਨੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਪਰਸੋਂ ਜਦੋਂ ਅਸੀਂ ਇਸ ਨੂੰ ਲੀਡ ਸੈਗਮੈਂਟ ਬਣਾਇਆ ਉਸ ਤੋਂ ਬਾਅਦ ਪਿਛਲੇ 48 ਘੰਟੇ 'ਚ ਬਹੁਤ ਸਾਰੀਆਂ ਡਿਵੈਲਪਮੈਂਟਸ ਹੋਈਆਂ ਨੇ ਉਹਨਾਂ ਦਾ ਅਸੀਂ ਜ਼ਿਕਰ ਕਰਾਂਗੇ। ਪਰ ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੁਲਵਿੰਦਰ ਸਿੰਘ ਭਿੰਦਾ ਜਿਹੜੇ ਸਟਾਕਟਨ ਨਿਵਾਸੀ ਨੇ ਬਹੁਤ ਲੰਬੇ ਵਕਤ ਤੋਂ ਪਿਛਲੀਆਂ 4 ਦਹਾਈਆਂ ਤੋਂ ਹੀ ਖਾਲਿਸਤਾਨ ਦੇ ਕਾਜ਼ ਨਾਲ ਜੁੜੇ ਹੋਏ ਨੇ। ਸਾਡੇ ਪ੍ਰਤੀ ਉਹਨਾਂ ਦਾ ਇੱਕ ਵਿਸ਼ੇਸ਼ ਲਗਾਵ ਔਰ ਦੋਸਤਾਨਾ ਔਰ ਜਿਸ ਨੂੰ ਕਹੋ ਕਿ ਟਰਸਟਵਰਦੀ ਲੈਵਲ 'ਤੇ ਜਿਹੜੇ ਜਿਨ੍ਹਾਂ ਦੇ ਨਾਲ ਅਸੀਂ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ ਉਹਨਾਂ ਦਾ ਰੁਤਬਾ ਜੀ ਔਰ ਬਹੁਤ ਸਾਰੀਆਂ ਟ੍ਰੈਜਡੀਜ਼ ਦੇ ਬਾਵਜੂਦ ਪੰਥਕ ਪਿੜ ਦੇ ਵਿੱਚ ਸੇਵਾ ਕਰਦੇ ਹਾਂ ਉਹਨਾਂ ਨੇ ਇਸ ਪਿੜ ਨੂੰ ਛੱਡਿਆ ਨਹੀਂ ਹੈ ਔਰ ਅਸੀਂ ਜਿੱਥੇ ਹਮੇਸ਼ਾ ਹੀ ਆਪਣੇ ਉਹਨਾਂ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਲੰਬਾ ਵਕਤ ਜਿਹੜਾ ਹੈ ਉਹ ਸਾਡਾ ਸਾਥ ਦਿੱਤਾ ਹੈ ਖਾਲਿਸਤਾਨ ਦੇ ਕਾਜ਼ ਨਾਲ ਜੁੜੇ ਹੋਏ ਨੇ ਉਹਨਾਂ ਪ੍ਰਤੀ ਸ਼ੁਕਰਾਨੇ ਦਾ ਭਾਵ ਰੱਖਦੇ ਉੱਥੇ ਅਸੀਂ ਇਹ ਆਸ ਵੀ ਕਰਦੇ ਹਾਂ ਕਿ ਜਿੱਥੇ ਜਿਉਂ-ਜਿਉਂ ਚੈਲੰਜ ਵੱਧਦੇ ਨੇ ਠੀਕ ਹੈ ਘਰੇਲੂ ਜ਼ਿੰਮੇਵਾਰੀਆਂ ਗ੍ਰਸਤੀਆਂ ਜ਼ਿੰਮੇਵਾਰੀਆਂ ਕਾਰੋਬਾਰੀ ਉਤਰਾਅ ਚੜ੍ਹਾਅ ਵੀ ਹੁੰਦੇ ਨੇ ਪਰ ਜਿਸ ਆਸ਼ੇ ਨੂੰ ਲੈ ਕੇ ਜਿਹੜੇ ਵੀਰ ਭੈਣਾਂ ਤੁਰੇ ਸੀ ਜਿਨ੍ਹਾਂ ਦੇ ਸਾਥੀ ਸੰਗੀ ਕੋਈ ਜੰਗ ਦੇ ਮੈਦਾਨ ਦੇ ਵਿੱਚ ਖਾਲਿਸਤਾਨੀ ਰਣਭੂਮੀ ਦੇ ਵਿੱਚ ਸ਼ਹੀਦ ਹੋਇਆ ਕੋਈ ਜੇਲ੍ਹਾਂ 'ਚ ਹੈ ਔਰ ਟੀਵੀ 84 ਇੱਕ ਆਵਾਜ਼ ਬਣ ਕੇ ਉਹਨਾਂ ਦੀ ਸ਼ਹਾਦਤ ਦੇ ਨਾਲ ਉਹਨਾਂ ਦੇ ਡੁੱਲੇ ਖੂਨ ਨੂੰ ਇੱਕ ਸਿਆਸੀ ਖਾਲਿਸਤਾਨ ਦੀ ਮੰਗ ਜਿਹੜੀ ਕਿ ਸੰਤ ਪਿੰਡਾਂ ਵਾਲਿਆਂ ਦੇ ਇਹ ਅਲਫਾਜ਼ ਸਨ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਇਹ ਠੀਕ ਹੈ
ਕਿ ਵਕਤ ਦੇ ਨਾਲ ਇਹਨਾਂ 40 ਵਰਿਆਂ 'ਚ ਬਹੁਤ ਸਾਰੀਆਂ ਤਬਦੀਲੀਆਂ ਹੋਈਆਂ ਨੇ। ਨਵੇਂ ਨੌਜਵਾਨ, ਨਵੀਆਂ ਜਥੇਬੰਦੀਆਂ ਆਪੋ ਆਪਣੇ ਢੰਗ ਦੇ ਨਾਲ ਸੇਵਾ ਕਰ ਰਹੀਆਂ ਨੇ। ਕੁਛ ਲੰਬੇ ਵਕਤ ਪੰਜਾਬ ਦੇ ਵਿੱਚ ਦਲ ਖਾਲਸਾ ਜਾਂ ਭਾਈ ਦਲਜੀਤ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਉਹ ਆਪਣੇ ਢੰਗ ਤਰੀਕੇ ਦੇ ਨਾਲ ਜੋ ਵੀ ਉਹ ਯੋਗ ਸਮਝਦੇ ਨੇ, ਕਈ ਪੈਂਤੜੇ ਬਦਲਣੇ ਪੈਂਦੇ ਨੇ, ਕਈ ਵਾਰ ਜਿਹੜਾ ਉਸ ਨੂੰ ਭਾਵੇਂ ਕੋਈ ਦੂਸਰਾ ਡਿਫਰੈਂਟ ਰੰਗਤ ਦੇ ਵਿੱਚ ਦੇਖੇ। ਇਵੇਂ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ 'ਚ ਪੰਜਾਬ ਦੇ ਵਿੱਚ ਵੀ, ਬਾਹਰਲੇ ਮੁਲਕਾਂ 'ਚ ਵੀ, ਖਾਸ ਤੌਰ 'ਤੇ ਅਸੀਂ ਅਮਰੀਕਾ ਦੇ ਵਿੱਚ ਹਰ ਉਸ ਜਥੇਬੰਦੀ ਦੇ ਨਾਲ ਸਹਿਯੋਗ ਕਰਦੇ ਹਾਂ ਜਿਹੜੀ ਖਾਲਿਸਤਾਨ ਦੇ ਪੈਂਡੇ ਨੂੰ ਆਪਣਾ ਪੈਂਡਾ ਸਮਝਦੀ ਹੈ। ਮੰਜ਼ਿਲ ਤਾਂ ਸਤਿਗੁਰੂ ਦੇ ਕੋਲ ਹੈ। ਇਸੇ ਤਰ੍ਹਾਂ ਸਿੱਖਸ ਫਾਰ ਜਸਟਿਸ ਜਿਨ੍ਹਾਂ ਨੇ ਖਾਲਿਸਤਾਨ ਰੈਫਰੈਂਡਮ ਦੇ ਮੂਵ ਰਾਹੀਂ ਦੁਨੀਆ ਭਰ ਦੇ ਵਿੱਚ ਜਿੱਥੇ ਅਵੇਅਰਨੈਸ ਪੈਦਾ ਕੀਤੀ, ਉੱਥੇ ਸਫਲਤਾ ਨਾਲ ਭਾਰਤੀ ਇਸ ਝੂਠੇ ਪ੍ਰੋਪੇਗੈਂਡਾ ਨੂੰ ਵੀ ਭੰਨਿਆ ਕਿ ਬਾਹਰਲੇ ਮੁਲਕਾਂ 'ਚ ਐਵੇਂ ਉਂਗਲੀਆਂ ਤੇ ਗਿਣਨ ਵਾਲੇ ਜਿਹੜੇ ਨੇ ਉਹੀ ਖਾਲਿਸਤਾਨ ਚਾਹੁੰਦੇ ਨੇ ਜਾਂ ਜਿਨ੍ਹਾਂ ਦੀ ਰੋਟੀ ਰੋਜ਼ੀ ਇਹਦੇ ਨਾਲ ਜੁੜੀ ਹੋਈ ਹੈ। ਸੋ ਜਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿੱਥੇ ਜਿੱਥੇ ਵੀ 5 ਆਈਜ਼ ਕੰਟਰੀਜ਼ ਦੇ ਵਿੱਚ ਰੈਫਰੈਂਡਮ ਹੋਇਆ, ਸਿੱਖ ਸੰਗਤਾਂ ਨਿਕਲੀਆਂ ਨੇ। ਹੁਣ ਵੀ ਓਟਵਾ ਦੇ ਜਿਹੜਾ ਮੇਨ ਆਉਣ ਵਾਲੇ ਦਿਨਾਂ ਦੇ ਵਿੱਚ ਹੈ ਰੈਫਰੈਂਡਮ, ਉਹਦੇ ਲਈ ਇੰਨੀ ਠੰਡ ਦੇ ਬਾਵਜੂਦ ਵੀ ਉਹ ਆਪਣਾ ਕੰਮ ਤੇ ਲੱਗੇ ਹੋਏ ਨੇ। ਔਰ ਈਵਨ ਐਸ ਜੈ ਸ਼ੰਕਰ ਜਿਹੜਾ ਕਿ G7 ਦੀ ਮੀਟਿੰਗ ਦੇ ਲਈ ਕੈਨੇਡਾ ਆਇਆ ਹੋਇਆ, ਉਸ ਦੇ ਖਿਲਾਫ ਸਿੱਖਸ ਫਾਰ ਜਸਟਿਸ ਵੱਲੋਂ ਮਾਈਨਸ ਟੈਂਪਰੇਚਰ ਦੇ ਬਾਵਜੂਦ ਖਾਲਿਸਤਾਨੀ ਝੰਡਿਆਂ ਦੇ ਨਾਲ ਰੈਲੀ ਕੀਤੀ ਜਾ ਰਹੀ ਹੈ। ਸੋ ਕਿਉਂਕਿ ਅਸੀਂ ਆਪਣਾ ਸਫ਼ਰ ਇੱਕ ਐਕਟਿਵਿਸਟ ਦੇ ਤੌਰ 'ਤੇ 4 ਦਹਾਕੇ ਪਹਿਲਾਂ ਹੀ ਲਗਭਗ ਸ਼ੁਰੂ ਕੀਤਾ ਔਰ ਸਾਨੂੰ ਪਤਾ ਹੈ ਵੀ ਕਿਸ ਕਿਸਮ ਦੀਆਂ ਡਿਫਿਕਲਟੀਜ਼ ਹੁੰਦੀਆਂ ਨੇ। ਸੋ ਬੇਸ਼ੱਕ ਇਖਤਲਾਫਾਤ ਜਾਂ ਕਈ ਵਾਰ ਵਨ ਅਪਮੈਨਸ਼ਿਪ ਨੂੰ ਅਸੀਂ ਪਸੰਦ ਨਹੀਂ ਕਰਦੇ, ਉਹ ਅਸੀਂ ਪੁਆਇੰਟ ਆਊਟ ਵੀ ਕਰਦੇ ਹਾਂ। ਪਰ ਮੈਂ ਸਮਝਦਾ ਵੀ ਜਿਹੜੀ ਜ਼ੀਲ, ਐਂਥੂਜ਼ੀਆਜ਼ਮ ਔਰ ਕੰਟੀਨਿਊਟੀ ਦੇ ਨਾਲ ਜਿਹੜਾ ਵੀ ਜਿੱਥੇ ਲੱਗਾ ਹੋਇਆ ਹੈ ਉਸ ਦੀ ਅਸੀਂ ਤਾਰੀਫ ਕਰਦੇ ਹਾਂ। ਸੋ ਅਸੀਂ ਸਮਝਦੇ ਹਾਂ ਕਿ ਇੱਕ ਵੱਡਾ ਤਬਕਾ ਖਾਸ ਤੌਰ 'ਤੇ ਜਿਹੜੇ ਗੁਰਦੁਆਰਿਆਂ 'ਤੇ ਕਾਬਜ਼ ਹੋਏ, ਕਾਬਜ਼ ਲਫ਼ਜ਼ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਜਦੋਂ ਇੱਕ ਟੀਮ ਇੱਕ ਵਾਰ ਗੁਰਦੁਆਰਾ ਸਾਹਿਬਾਨ ਦੇ ਕਿਸੇ ਪ੍ਰਬੰਧ 'ਚ ਆਉਂਦੀ ਹੈ, ਫਿਰ ਉਹ ਉਸ ਨੂੰ ਯਕੀਨੀ ਬਣਾਉਂਦੇ ਨੇ ਕਿ ਉਹਨਾਂ ਜਾਂ ਉਹਨਾਂ ਦੇ ਧੜੇ ਦੇ ਹੀ, ਭਾਵੇਂ ਉਹ ਖਾਲਿਸਤਾਨ ਦੇ ਨਾਂ ਥੱਲੇ ਹੀ ਹੁੰਦਾ ਕਿ ਜੀ ਜੇ ਅਸੀਂ ਨਿਕਲ ਗਏ ਤਾਂ ਖਾਲਿਸਤਾਨ ਦੀ ਗੱਲ ਨਹੀਂ ਹੋਏਗੀ। ਪਰ ਬਹੁਤ ਸਾਰੀਆਂ ਥਾਵਾਂ 'ਤੇ ਤਾਂ ਹੁਣ ਇਹ ਦੇਖਣ 'ਚ ਹੁੰਦਾ ਕਿ ਦੋਵੇਂ ਪਾਸੇ ਹੀ ਖਾਲਿਸਤਾਨੀ ਧਿਰਾਂ ਹੁੰਦੀਆਂ ਨੇ ਔਰ ਉਹ ਇੱਕ ਆਪਣੀ ਵਕਾਰ ਦੀ ਲੜਾਈ ਜਾਂ ਇੰਡੀਵਿਜੂਅਲ ਪਰਸਨੈਲਿਟੀ ਕਲੈਸ਼ ਜਾਂ ਜਿਹੜਾ ਇੰਡੀਵਿਜੂਅਲ ਈਗੋ ਕਲੈਸ਼ ਜਿਹੜਾ ਬਹੁਤ ਸਾਰੀਆਂ ਥਾਵਾਂ 'ਤੇ ਇੱਕ ਆਧਾਰ ਬਣ ਗਿਆ। ਔਰ ਜਦੋਂ ਇਸ ਕਿਸਮ ਦਾ ਸ਼ੁਰੂ ਹੋ ਜਾਂਦਾ ਹੈ, ਫਿਰ ਜਿਹੜੀ ਕਾਜ਼ ਪ੍ਰਤੀ ਸੁਹਿਰਦਤਾ ਹੈ ਜਾਂ ਕਾਜ਼ ਪ੍ਰਤੀ ਕੰਟਰੀਬਿਊਸ਼ਨ ਹੈ, ਉਹ ਭਾਵੇਂ ਟਾਈਮ ਦੀ ਹੋਏ, ਉਸ ਮੁੱਦੇ ਦੇ ਉੱਤੇ ਕੋਈ ਕੁਛ ਕਰਨ ਦੀ ਹੋਏ ਜਾਂ ਫਾਈਨੈਂਸ਼ੀਅਲ ਹੋਏ, ਉਸ ਵੱਲ ਜਿਹੜਾ ਹੈ ਉਹ ਕਦਮ ਹੌਲੇ ਹੋ ਜਾਂਦੇ ਨੇ। ਸੋ ਸਟਾਕਟਨ ਗੁਰਦੁਆਰਾ ਸਾਹਿਬ ਇੱਕ ਵੱਡੀ ਹੱਬ ਹੈ ਜਿੱਥੇ ਭਾਈ ਗੁਲਵਿੰਦਰ ਸਿੰਘ ਪਿੰਦਾ ਨੇ ਮੁੱਖ ਸੇਵਾਦਾਰ ਦੇ ਤੌਰ 'ਤੇ ਉੱਤੇ ਵੀ ਔਰ ਪੂਰੀ ਤਨਦੇਹੀ ਦੇ ਨਾਲ ਸੇਵਾ ਕੀਤੀ ਹੈ। ਹੁਣ ਵੀ ਜਿਹੜਾ ਉੱਥੇ ਜੁਟੇ ਹੋਏ ਨੇ ਔਰ ਗਦਰੀ ਬਾਬਿਆਂ ਦਾ ਗੁਰਦੁਆਰਾ ਹੈ, ਖਾਲਿਸਤਾਨ ਦਾ ਝੰਡਾ ਵੀ ਲਹਿਰਾਇਆ ਹੋਇਆ ਹੈ। ਔਰ ਅਸੀਂ ਆਸ ਕਰਦੇ ਹਾਂ ਕਿ ਜਿੱਥੇ ਸਟੈਡਫਾਸਟਲੀ ਉਹ ਆਪਣੇ ਬਾਕੀ ਕੰਮਾਂ ਦੇ ਵਿੱਚ ਜਿਹੜੇ ਨੇ ਉਹ ਪੂਰੇ ਤਤਪਰ ਨੇ, ਉੱਥੇ ਕੌਮੀ ਘਰ ਖਾਲਿਸਤਾਨ ਦੇ ਲਈ ਔਰ ਖਾਸ ਤੌਰ 'ਤੇ TV 84 ਵੱਲ ਵੀ ਇਵੇਂ ਹੀ ਆਪਣੀ ਨਜ਼ਰੇ ਅਨਾਇਤ ਰੱਖਣਗੇ। ਬਿਲਕੁਲ। ਪਰਸੋਂ ਜਦੋਂ ਅਸੀਂ ਦਿੱਲੀ ਧਮਾਕੇ ਦਾ ਜ਼ਿਕਰ ਕੀਤਾ, ਉਦੋਂ ਘੱਟ ਜਾਣਕਾਰੀ ਸੀ। ਹਾਲਾਂਕਿ ਇਹਨਾਂ 48 ਘੰਟਿਆਂ 'ਚ ਵੀ ਕੋਈ ਬਹੁਤ ਜ਼ਿਆਦਾ ਕਲੂ ਤਾਂ ਨਹੀਂ ਸਾਹਮਣੇ ਆਏ ਕਿਉਂਕਿ ਮੁੱਢਲੀ ਜਾਣਕਾਰੀ ਦੇ ਮੁਤਾਬਕ ਤਾਂ ਇਹੀ ਸੀ ਕਿ ਭਾਈ ਇੰਨੇ ਵਜੇ ਸ਼ਾਮ ਨੂੰ 5 ਵਜੇ ਦੇ ਕਰੀਬ ਰੈੱਡ ਫੋਰਟ, ਲਾਲ ਕਿਲ੍ਹਾ ਜਿਹੜਾ ਜਦੋਂ ਅਸੀਂ ਸਿੰਬੋਲਿਜ਼ਮ ਦੇਖਦੇ ਹਾਂ, ਹਾਲਾਂ ਬਹੁਤ ਸਿਆਂ ਨੂੰ ਲੱਗਦਾ ਵੀ ਸਾਰੇ ਲੋਧੀ ਪਠਾਣਾ ਤੋਂ ਲੈ ਕੇ ਤੇ ਮੁਗਲਾਂ ਦੀ ਰਾਜਧਾਨੀ ਦਿੱਲੀ ਰਹੀ ਹੈ ਜਾਂ ਲਾਲ ਕਿਲ੍ਹਾ ਰਹੀ ਹੈ। ਲਾਲ ਕਿਲ੍ਹਾ ਤਾਂ ਸ਼ਾਹਜਹਾਂ ਨੇ ਬਣਵਾਇਆ ਔਰ ਉਸ ਦੀ ਵੀ ਉਸ ਪੀਰੀਅਡ 'ਚ ਵੀ ਉਹਨਾਂ ਦੀ ਰਾਜਧਾਨੀ ਆਗਰੇ ਸੀ। ਫਿਰ ਈਵਨ ਅਕਬਰ ਦੇ ਜ਼ਮਾਨੇ ਦੇ ਵਿੱਚ ਇੱਕ ਵਾਰ ਫਤਿਹਪੁਰ ਸੀਕਰੀ ਵੀ ਜਿਹੜੀ ਹੈ ਉਹ ਬਣੀ। ਜ਼ਿਆਦਾ ਦੇਰ ਆਗਰਾ, ਜਹਾਂਗੀਰ ਜਿਹੜਾ ਇਸ ਦਾ ਅਕਬਰ ਦਾ ਲੜਕਾ ਸੀ ਉਹ ਜ਼ਿਆਦਾ ਲਾਹੌਰ ਰਿਹਾ ਔਰ ਜਿਹੜਾ ਸ਼ੇਖੂਪੁਰ ਹੈ ਉਹਦਾ ਨਿਕਨੇਮ ਕਿਉਂਕਿ ਸ਼ੇਖੂ ਸੀ ਉਹਨੇ ਹੀ ਵਸਾਇਆ ਹੋਇਆ ਔਰ ਲਾਹੌਰ ਦਾ ਕਿਲ੍ਹਾ ਜਿਹੜਾ ਉਸ ਪੀਰੀਅਡ ਦੇ ਵਿੱਚ ਹੀ
ਜਿਹੜਾ ਉਹ ਹੋਂਦ ਦੇ ਵਿੱਚ ਆਉਂਦਾ ਹੈ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ 15 ਅਗਸਤ ਜਾਂ 26 ਜਨਵਰੀ ਖਾਸ ਤੌਰ ਤੇ ਜਦੋਂ ਆਜ਼ਾਦੀ ਦਾ ਐਲਾਨਨਾਮਾ ਨਹਿਰੂ ਨੇ ਕੀਤਾ 14 ਔਰ 15 ਅਗਸਤ ਦੀ ਦਰਮਿਆਨੀ ਰਾਤ ਨੂੰ, ਤੇ ਲਾਲ ਕਿਲ੍ਹਾ ਇਹੀ ਪਾਵਰ ਦੀ ਨਿਸ਼ਾਨੀ ਸੀ। ਔਰ ਸ਼ਾਇਦ ਬ੍ਰਿਟਿਸ਼ਰਜ਼ ਨੇ ਵੀ, ਹਾਲਾਂਕਿ ਬ੍ਰਿਟਿਸ਼ਰਜ਼ ਨੇ ਕਲਕੱਤੇ ਨੂੰ ਰਾਜਧਾਨੀ ਬਣਾਇਆ 1757 'ਚ, ਪਲਾਸੀ ਦੀ ਜੰਗ ਤੋਂ ਬਾਅਦ ਕਲਕੱਤਾ ਰਾਜਧਾਨੀ ਰਹੀ। ਔਰ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਵੀ ਜਦੋਂ ਕਲਕੱਤਾ, ਹਾਲਾਂਕਿ ਸਮਰ ਕੈਪੀਟਲ ਬ੍ਰਿਟਿਸ਼ ਸਾਮਰਾਜ ਦੀ ਸ਼ਿਮਲਾ ਹੁੰਦੀ ਸੀ, ਕਲਕੱਤਾ ਗਰਮ ਹੈ ਔਰ ਖ਼ਾਸ ਤੌਰ ਤੇ ਗਰਮੀ ਦੇ ਮੌਸਮ 'ਚ ਉਹ ਇੰਡੀਆ ਦਾ ਜਿਹੜਾ 2 ਮਹੀਨੇ 3 ਮਹੀਨੇ ਕੈਪੀਟਲ ਸ਼ਿਮਲਾ ਸੀ। ਪੂਰਾ ਵਾਇਸਰਾਏ ਤੋਂ ਲੈ ਕੇ ਮਿਨਿਸਟਰੀਅਲ ਮੀਟਿੰਗ ਸਭ ਲੱਦ ਲਦਾ ਕੇ ਸਮਾਨ ਫਾਈਲਾਂ ਇੱਧਰ ਆ ਜਾਂਦੇ ਸੀ। ਤੇ ਕਲਕੱਤਾ ਵਰਕਆਊਟ ਕਰ ਰਿਹਾ ਸੀ, ਸ਼ਿਮਲਾ ਵੀ ਵਰਕਆਊਟ ਕਰ ਰਿਹਾ ਸੀ। ਫਿਰ ਨਵੀਂ ਦਿੱਲੀ ਨੂੰ, ਕਿਉਂਕਿ ਨਿਊ ਦਿੱਲੀ ਜਿਹੜੀ ਬਣਾਈ ਉਹ ਅੰਗਰੇਜ਼ਾਂ ਨੇ ਬਣਾਈ, ਹਾਲਾਂਕਿ ਮੁਕੰਮਲ ਹੋ ਜਾ ਕੇ ਜਿਹੜੀ ਹੈ ਉਸ ਨੂੰ 1911 ਦੇ ਵਿੱਚ ਕਿਹਾ ਜਾਂਦਾ, ਲੇਕਿਨ ਜਿਹੜੀ ਐਜ਼ ਏ ਕੈਪੀਟਲ ਸ਼ਿਫਟ ਹੋਈ 1931 'ਚ ਹੋਈ। ਉਦੋਂ ਅੰਗਰੇਜ਼ਾਂ ਨੇ ਇਹ ਨਹੀਂ ਸੀ ਸੋਚਿਆ ਵੀ ਅਸੀਂ ਕਦੇ ਮੁਲਕ ਛੱਡਣਾ ਹੈ। ਇਹ ਤਾਂ ਸੈਕੰਡ ਵਰਲਡ ਵਾਰ ਨੇ ਉਹਨਾਂ ਨੂੰ ਇੰਨਾ ਕੰਗਾਲ ਕਰ ਦਿੱਤਾ ਕਿ 1931 ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ 16-17 ਸਾਲ ਦੇ ਵਿੱਚ ਨਵੀਂ ਦਿੱਲੀ ਉਹਨਾਂ ਨੂੰ ਛੱਡਣੀ ਪਈ। ਲੇਕਿਨ ਜਿਹੜੀ ਗੱਲ ਵਕਾਰ ਦੀ ਹੈ, ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਜਿਹੜਾ ਮੁਗਲਿਆ ਰਾਜ ਰਿਹਾ ਉਹਦੇ ਲਈ ਦਿੱਲੀ, ਲਾਲ ਕਿਲ੍ਹਾ ਔਰ ਜੋ ਉਹਨਾਂ ਦੇ ਸਿੰਬਲ ਸੀ, ਜਿਹੜੇ ਉਹਨਾਂ ਨੇ ਮਕਬਰੇ ਬਣਾਏ, ਉਹ ਹਮਾਯੂੰ ਦਾ ਹੈ ਕਿ ਦੂਸਰਿਆਂ ਦਾ ਹੈ, ਅਲਤਮਸ਼ ਦਾ ਹੈ ਕਿ ਕਿਹਦਾ, ਉਹ ਉਹਨਾਂ ਦੇ ਰਾਜ ਦੀਆਂ ਨਿਸ਼ਾਨੀਆਂ ਵੀ ਨੇ ਤੇ ਉਹਨਾਂ ਦਾ ਪ੍ਰਾਈਡ ਵੀ ਹੈ, ਜਿਹੜਾ ਕਲਕੱਤੇ ਨਾਲ ਜਿਹੜਾ ਨਹੀਂ ਸੀ ਜੁੜਿਆ ਹੋਇਆ। ਸੋ ਉਹਨਾਂ ਨੇ ਦਿੱਲੀ ਦੇ ਨਾਲ ਬਰਾਬਰ ਨਿਊ ਦਿੱਲੀ, ਕਿਉਂਕਿ ਮੁਗਲਾਂ ਵੇਲੇ ਦਿੱਲੀ ਸੀ, ਨਿਊ ਦਿੱਲੀ। ਲੇਕਿਨ ਜਿਹੜਾ ਇੰਡੀਅਨ 47 ਤੋਂ ਬਾਅਦ ਔਰ ਬ੍ਰਿਟਿਸ਼ਰਜ਼ ਨੇ 1911 ਤੋਂ 1931 ਤੱਕ ਉਹ ਸਾਰਾ ਕੁਝ ਮੁਕੰਮਲ ਹੁੰਦਾ, ਬਣੀਆਂ ਬਣਾਈਆਂ ਬਿਲਡਿੰਗਾਂ, ਵਾਇਸਰਾਏ ਦਾ ਘਰ ਔਰ ਦੂਜੇ ਕੋਈ ਪਾਰਲੀਮੈਂਟ ਹਾਊਸ ਬਣਾਇਆ, ਕੋਈ ਰਾਸ਼ਟਰਪਤੀ ਭਵਨ ਬਣਾਇਆ ਔਰ ਦੂਜਾ। ਸੋ ਉਹ ਜਿਹੜਾ ਪ੍ਰਾਈਡ ਬ੍ਰਿਟਿਸ਼ਰਜ਼ ਨੇ ਆਪਣੀ ਲੈਗੇਸੀ ਦੇ ਨਾਲ ਜਿਹੜਾ ਉਹ ਸਥਾਪਿਤ ਕਰਨਾ ਸੀ, ਉਹ ਤਾਂ ਉਹਨਾਂ ਨੂੰ ਨਸੀਬ ਨਹੀਂ ਹੋਇਆ। ਔਰ ਇਹ ਅੱਜ ਵੀ ਜਦੋਂ ਉਹਨਾਂ ਬਿਲਡਿੰਗਾਂ ਦੇ ਵਿੱਚ ਬੈਠੇ ਨੇ, ਹਾਲਾਂਕਿ ਇੱਕ ਵੱਖਰੀ ਕਹਾਣੀ ਹੈ ਕਿ ਇਹ ਸਾਰੀ ਜਿਹੜੀ ਕੰਸਟਰਕਸ਼ਨ ਹੈ ਇਹ ਸਿੱਖਾਂ ਦੇ ਗੁਰਦੁਆਰਿਆਂ ਦੀਆਂ ਜ਼ਮੀਨਾਂ, ਸੀਸਗੰਜ ਦੀ, ਰਕਾਬਗੰਜ ਦੀ, ਬੰਗਲਾ ਸਾਹਿਬ ਦੀ, ਔਰ ਇਹ ਰਾਏ ਸੀਨਾ ਪਿੰਡ ਸੀ ਜਿਸ ਨੂੰ ਉਜਾੜ ਕੇ ਇਹ ਬਣਾਇਆ ਗਿਆ। ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਰੰਟ ਜਨਰੇਸ਼ਨ ਦੇ ਸਾਹਮਣੇ ਨਹੀਂ ਨੇ। ਹੁਣ ਜੋ ਕੁਛ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹਵਾਲੇ ਨਾਲ ਚੱਲ ਰਿਹਾ, ਹੁਣ ਜਦੋਂ ਉੱਥੇ ਸਟੂਡੈਂਟ ਬੱਚੀਆਂ ਜਾਂ ਬੱਚੇ ਖਲੋ ਕੇ ਕਹਿੰਦੇ ਨੇ ਵੀ ਇਹ ਚੰਡੀਗੜ੍ਹ ਇਕੱਲਾ ਯੂਨੀਵਰਸਿਟੀ ਨਹੀਂ, ਚੰਡੀਗੜ੍ਹ ਸਾਡਾ, ਇਹ ਸਾਡੇ ਪੁਆਂਧ ਦੇ ਰੋਪੜ ਤਹਿਸੀਲ ਦੇ, ਉਦੋਂ ਅੰਬਾੜਾ ਜ਼ਿਲ੍ਹਾ ਸੀ, ਰੋਪੜ ਜ਼ਿਲ੍ਹਾ ਨਹੀਂ ਸੀ, 28 ਪਿੰਡਾਂ ਨੂੰ ਉਜਾੜ ਕੇ ਜਿਨ੍ਹਾਂ ਦੇ ਨਾਮੋ ਨਿਸ਼ਾਨ ਮਿਟਾ ਦਿੱਤੇ ਗਏ, ਇਹ ਸ਼ਹਿਰ ਵਸਾਇਆ ਗਿਆ ਸੀ। ਔਰ ਅੱਜ ਸਾਨੂੰ ਇੱਥੇ ਐਂਟਰ ਕਰਨ ਦਾ ਹੱਕ ਨਹੀਂ ਹੈ। ਔਰ ਇਸ ਥਾਂ ਦੇ ਉੱਤੇ ਕੋਠੀਆਂ ਬਣਾ ਕੇ ਮਾਲਕ ਕੋਈ ਹੋਰ ਬਣ ਗਏ, ਜਿਨ੍ਹਾਂ ਦੀ ਮਲਕੀਅਤ ਦੀਆਂ ਜ਼ਮੀਨਾਂ ਸੀ, ਜਿਨ੍ਹਾਂ ਦੇ ਪਿੰਡ ਸੀ, ਉਹਨਾਂ ਦੇ ਨਾਮੋ ਨਿਸ਼ਾਨ ਮਿਟ ਗਏ। ਹੁਣ ਇਹੀ ਗੱਲ ਦਿੱਲੀ ਦੇ ਹਵਾਲੇ ਨਾਲ ਹੈ ਵੀ ਆਹ ਦਿੱਲੀ ਦੇ ਸਾਰੇ ਪ੍ਰੈਜ਼ੀਡੈਂਟ ਹਾਊਸ, ਪਾਰਲੀਮੈਂਟ ਹਾਊਸ ਤੋਂ ਲੈ ਕੇ ਰਿੰਗ ਰੋਡ ਤੇ ਸਭ ਇਹ ਸਾਡੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਨੇ। ਹਾਲਾਂਕਿ ਅੰਗਰੇਜ਼ਾਂ ਨੇ ਜ਼ਬਰਦਸਤੀ ਲੈ ਕੇ ਕਿਤੇ ਹੋਰ ਦੇਣ ਦਾ ਡਰਾਮਾ ਕੀਤਾ। ਸੋ ਅਸੀਂ ਕਈ ਵਾਰ ਜਦੋਂ ਹੁੰਦਾ ਕਿ ਚੱਕੋ ਆਪਣਾ ਮਲਬਾ ਇੱਥੋਂ, ਇਹ ਸਾਡਾ ਪਾਰਟ। ਲੇਕਿਨ ਇਹਨਾਂ ਨੇ ਉਹ ਗੁਲਾਮੀ ਮੁਗਲਾਂ ਦੀ ਦੂਜੀ ਤੀਜੀ ਰੌਲਾ ਪਾਉਂਦੇ ਨੇ, ਪਰ ਜਾਂਦੇ ਉਹਨਾਂ ਦੇ ਲਾਲ ਕਿਲ੍ਹੇ 'ਚ ਹੀ ਨੇ ਜਿੱਥੋਂ ਪ੍ਰਾਈਮ ਮਿਨਿਸਟਰ ਐਡਰੈਸ ਕਰਦਾ। ਹੁਣ ਜਿਹੜਾ ਵਾਕਿਆ ਜਿਹਦਾ ਅਸੀਂ ਜ਼ਿਕਰ ਕੀਤਾ, ਇਮੀਡੀਏਟਲੀ ਸਾਨੂੰ ਇਹ ਲੱਗਾ ਕਿ ਵੀ ਇਹ ਫਾਲਸ ਫਲੈਗ ਆਪਰੇਸ਼ਨ ਹੈ। ਹੁਣ ਵੀ ਮੈਨੂੰ ਇਹ ਲੱਗਦਾ ਵੀ ਫਾਲਸ ਫਲੈਗ ਆਪਰੇਸ਼ਨ ਹੈ। ਔਰ ਉਹਦਾ ਫਾਲਸ ਫਲੈਗ ਬਾਰੇ ਕੋਈ ਦੋ ਰਾਵਾਂ ਨਹੀਂ ਨੇ, ਲੇਕਿਨ ਇਹਨੂੰ ਪਾਕਿਸਤਾਨ ਦੇ ਉੱਤੇ ਹਮਲਾ ਕਰਨ ਦੇ ਲਈ ਫਰਦਰ ਆਪਰੇਸ਼ਨ ਸੰਦੂਰ ਦੀ ਸੋ ਕਾਲਡ ਜਿਹੜਾ ਇਹਨਾਂ ਦਾ ਆਪਰੇਸ਼ਨ ਹੈ ਉਹਦੀ ਕੰਟੀਨਿਊਟੀ ਲਈ ਵਰਤਿਆ ਜਾਏਗਾ, ਜਾਂ ਜਿਵੇਂ ਜਿਵੇਂ ਇਸ ਦੀਆਂ ਪਰਤਾਂ ਹੁਣ ਇਹਨਾਂ ਨੇ ਖੋਲੀਆਂ ਨੇ, ਜਿਹੜੀਆਂ ਖੁਦ ਹੀ ਇਹਨਾਂ ਨੇ ਉਲਝਾਈਆਂ ਹੋਈਆਂ ਸੀ, ਉਸ ਤੋਂ ਅੰਦਾਜ਼ਾ ਇਹ ਲੱਗਦਾ ਹੈ ਵੀ ਪਾਕਿਸਤਾਨ ਦੇ ਖਿਲਾਫ ਤਾਂ ਇਹਨਾਂ ਨੇ ਵਿਦਨ ਪਾਕਿਸਤਾਨ ਵਾਇਲੈਂਸ ਕਰਨ ਦੇ ਲਈ ਤਹਿਰੀਕੇ ਤਾਲਿਬਾਨ ਜਿਹੜੀ ਪ੍ਰੋਕਸੀ ਹੈ ਅਫਗਾਨ ਤਾਲਿਬਾਨ ਦੀ, ਤੇ ਅਫਗਾਨ ਤਾਲਿਬਾਨ ਪ੍ਰੋਕਸੀ ਨੇ ਇੰਡੀਅਨ ਰਜੀਮ ਦੀ, ਉਹਨਾਂ ਰਾਹੀਂ ਹੀ ਇਹਨਾਂ ਨੇ ਇਸ ਘਟਨਾ ਦਾ ਜਿਹੜਾ ਅਜੇ ਵਿਦਨ ਸਿਆਹੀ ਵੀ ਨਹੀਂ ਸੀ ਸੁੱਕੀ ਖਬਰਾਂ ਦੀ ਕਿ ਇਸਲਾਮਾਬਾਦ
ਪਾਕਿਸਤਾਨ ਦੀ ਰਾਜਧਾਨੀ ਦੇ ਕੋਰਟ ਕੰਪਲੈਕਸ ਦੇ ਬਾਹਰ ਇੱਕ ਜਿਹੜਾ ਇਸ ਕਿਸਮ ਦਾ ਸਿਰ ਫਿਰਿਆ, ਉਸਨੇ ਆਤਮਘਾਤੀ ਹਮਲਾ ਕਰਕੇ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਜਾਨਾਂ ਲਈਆਂ, ਬਹੁਤ ਸਾਰੇ ਜ਼ਖਮੀ ਕੀਤੇ ਨੇ ਔਰ ਇਹਦੀ ਜ਼ਿੰਮੇਵਾਰੀ ਵੀ ਤਹਿਰੀਕੇ ਤਾਲਿਬਾਨ ਨੇ ਲਈ ਹੈ। ਸੋ ਹੁਣ ਫਿਰ ਇਹ ਸਾਹਮਣੇ ਆਉਂਦਾ ਵੀ ਜਿਸ ਲੈਵਲ ਦੇ ਉੱਤੇ ਇਸ ਘਟਨਾ ਨੂੰ ਬਿਆਨਿਆ ਗਿਆ, ਪਹਿਲਾਂ ਤਾਂ ਇਹ ਸੀ ਕਿ ਜੀ ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਦਿੱਲੀ ਦੀ ਜਿਹੜੀ ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਹੈ ਉਹ ਸੈਂਟਰ ਦੇ ਕੋਲ ਹੈ, ਉਹਨਾਂ ਦੀ ਦੇ ਕਬਜ਼ੇ 'ਚ ਹੈ, ਕਿਉਂਕਿ ਇਹ ਕਹਿੰਦੇ ਆ ਕਿ ਜੀ ਰਾਜਧਾਨੀ ਆ ਔਰ ਦਿੱਲੀ ਸਰਕਾਰ ਦਾ ਇਹਦੇ 'ਚ ਕੋਈ ਦਖਲ ਨਹੀਂ। ਫਿਰ ਜਦੋਂ ਇਹ ਖਬਰ ਵੀ ਲੱਗੀ, ਉਹਨਾਂ ਨੇ ਕਿਹਾ ਜੀ ਦਿੱਲੀ ਦੀਆਂ ਸਾਰੀਆਂ ਏਜੰਸੀਜ਼ ਜਿਹਦੇ 'ਚ ਉਹਨਾਂ ਦੇ NIA ਗਾਰਡਸ ਦੂਜੇ ਤੀਜੇ ਸਭ ਮੌਕੇ ਤੇ ਪਹੁੰਚ ਗਏ ਨੇ, ਇਨਵੈਸਟੀਗੇਸ਼ਨ ਚੱਲ ਰਹੀ ਹੈ। ਪਹਿਲਾਂ ਇਹ ਆਇਆ ਕਿ ਜੀ ਇਹ ਧਮਾਕਾ ਜਿਹੜਾ ਟ੍ਰੈਫਿਕ ਸਿਗਨਲ ਤੇ ਹੋਇਆ, ਸਲੋ ਮੂਵਿੰਗ ਹੁੰਡਾਈ ਕਾਰ 'ਚ 3 ਬੰਦੇ ਉਹਦੇ 'ਚ ਬੈਠੇ ਸੀ, ਉਹ ਵੀ ਉੱਡ ਗਏ ਕਿ ਔਰ ਪਹਿਲੀਆਂ ਖਬਰਾਂ ਤੋਂ ਉਹਨੂੰ CNG ਸਿਲੰਡਰ ਦੇ ਨਾਲ ਹੀ ਜੋੜਿਆ ਗਿਆ ਕਿ ਭਾਈ ਮੋਸਟ ਕਿਉਂਕਿ ਕੋਈ ਪੈਲੇਟ ਨਹੀਂ ਮਿਲੇ, ਕੋਈ ਹੋਰ ਜਿਹੜਾ ਕਿ ਬੰਬ ਧਮਾਕਾ ਜਦੋਂ ਹੁੰਦਾ ਉਸ ਦੇ ਵਿੱਚ ਜੋ ਸਪਲਿੰਟਰ ਔਰ ਜੋ ਹੁੰਦਾ ਇਸ ਕਿਸਮ ਦਾ ਕੁਝ ਨਹੀਂ ਸੀ। ਸੋ ਪਹਿਲੇ ਕੁਝ ਘੰਟੇ ਉਹਦੇ ਥੱਲੇ, ਕਿਉਂਕਿ ਇਹ ਜਦੋਂ ਇਹਨਾਂ ਦਾ ਇਸ ਕਿਸਮ ਦੇ ਫਾਲਸ ਫਲੈਗ ਔਰ ਪਲੈਨਡ ਜਿਹੜੇ ਨੇ ਆਪਰੇਸ਼ਨ ਕੀਤੇ ਜਾਂਦੇ ਨੇ, ਸੋ ਇਹ ਦੇ ਕੀਪ ਔਨ ਆਬਜ਼ਰਵਿੰਗ ਕਿ ਕਿਸ ਦੀ ਚੋਕੀ ਖਬਰ ਆਈ, ਕਿਹਨੂੰ ਕਿਲ ਕੀਤਾ ਜਾ ਸਕੇ। ਪਰ ਜਿਸ ਕੰਫਰਟ ਦੇ ਨਾਲ, ਕਿਉਂਕਿ ਮੋਦੀ ਨੇ ਜਦੋਂ ਇਹ ਘਟਨਾ ਹੁੰਦੀ ਹੈ ਤੇ 2 ਰੋਜ਼ਾ ਦੌਰੇ ਦੇ ਉੱਤੇ ਮੋਦੀ ਭੂਟਾਨ ਨਿਕਲ ਗਿਆ, ਹਾਲਾਂਕਿ ਭੂਟਾਨ ਅਮਰੀਕਾ ਨਹੀਂ ਸੀ ਜਿੱਥੇ ਉਹ ਬ੍ਰਿਕਸ ਔਰ ਦੂਜੇ ਤੀਜੇ ਸਮਾਗਮਾਂ ਤੋਂ ਦੌੜ ਰਿਹਾ ਉੱਥੇ ਕੋਈ, ਲੇਕਿਨ ਔਰ ਉੱਥੋਂ ਬਹਿ ਕੇ ਫਿਰ ਉਹ ਆਪਣਾ ਉੱਥੋਂ ਸੁਨੇਹਾ ਦੇ ਰਿਹਾ ਕਿ ਜੀ ਅਗਲੇ ਦਿਨ ਕਿ ਜੀ ਸਾਰੀ ਰਾਤ ਮੈਂ ਜਾਗਦਾ ਰਿਹਾ, ਮੈਂ ਏਜੰਸੀਆਂ ਦੇ ਸੰਪਰਕ ਦੇ ਵਿੱਚ ਸੀ ਔਰ ਅਸੀਂ ਛੱਡਾਂਗੇ ਨਹੀਂ ਔਰ ਜਦ ਤੱਕ ਜਸਟਿਸ ਨਹੀਂ ਹੁੰਦਾ। ਔਰ ਦੂਜਾ ਉਹ ਤੁਸੀਂ ਜਦੋਂ ਸਾਰੀ ਬਿਲਟਅਪ ਜਾਂ ਮੇਕਅਪ ਦੇਖਦੇ ਹੋ, ਕਿਉਂਕਿ ਜਿਹੜਾ ਇਸ ਧਮਾਕੇ ਦਾ ਸਿੰਬੋਲਿਕ ਅਹਿਮੀਅਤ ਹੈ ਉਹ ਬਹੁਤ ਜ਼ਿਆਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਨੂੰ ਇਹ ਰਿਅਲਾਈਜ਼ ਹੀ ਨਹੀਂ ਹੋ ਰਿਹਾ, ਭਾਵੇਂ ਉਹਨਾਂ ਨੇ ਇਸ ਨੂੰ ਫਰਦਰ ਮੁਸਲਮਾਨਾਂ ਦੀ ਭਾਰਤ ਭਰ ਵਿੱਚ, ਕਿਉਂਕਿ ਇਸ ਨੂੰ ਆਲਰੇਡੀ ਉਹਨਾਂ ਦੇ ਮੀਡੀਆ ਦਾ ਇੱਕ ਤਬਕਾ ਜਿਹੜਾ ਹੈ ਪੈਨ ਇੰਡੀਆ ਇਸਲਾਮਿਕ ਟੈਰਰਿਜ਼ਮ ਦਾ ਨਾਂ ਦੇਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਜੋ ਕੁਝ ਜੰਮੂ ਕਸ਼ਮੀਰ 'ਚ ਕਰ ਰਹੇ ਨੇ ਉੱਥੇ ਉਹਨਾਂ ਦੇ ਬਾਵਜੂਦ ਕਿ 2019 ਤੋਂ ਜਦੋਂ ਉਹਨਾਂ ਨੇ ਸਟੇਟਸ ਖਤਮ ਕੀਤਾ, 6 ਸਾਲ ਹੋ ਗਏ ਨੇ, ਸੁਪਰੀਮ ਕੋਰਟ ਨੇ ਵੀ ਕਿਹਾ ਵੀ ਇਹਨਾਂ ਨੂੰ ਸਟੇਟ ਦਾ ਦਰਜਾ ਦਿਓ, ਉਹਦੇ ਤੋਂ ਇਨਕਾਰੀ ਨੇ, ਫੁੱਲ ਸਟੇਟ ਵੀ ਨਹੀਂ ਮੰਨਣ ਨੂੰ ਤਿਆਰ ਉਹਨੂੰ। ਲੇਕਿਨ ਹੁਣ ਇਹ ਜਦੋਂ ਤੁਸੀਂ ਇਹ ਸਾਰੀ ਕਹਾਣੀ ਦੇ ਅੱਡ ਜਿਹੜੇ ਨੇ ਉਹਨੂੰ ਇਨ ਪੀਸਿਸ ਦੇਖਦੇ ਹੋ ਤੇ ਫਿਰ ਇਹਨੂੰ ਟੁਗੈਦਰ ਦੇਖਦੇ ਹੋ ਤਾਂ ਇਹ ਲੱਗਦਾ ਹੈ ਕਿ ਬਈ ਕਸ਼ਮੀਰ ਤੋਂ ਕੇਰਲਾ ਤੱਕ, ਕਿਉਂਕਿ ਕੇਰਲਾ ਵੀ ਇਹਨਾਂ ਦੀਆਂ ਨਜ਼ਰਾਂ 'ਚ ਹੈ ਆਲਰੇਡੀ, ਜਿਹੜਾ ਡਾਕਟਰ ਮੋਡਿਊਲ ਦਾ ਇਹਨਾਂ ਨੇ ਜ਼ਿਕਰ ਕੀਤਾ, 3 ਡਾਕਟਰ ਫੜੇ ਨੇ, ਇੱਕ ਬੀਬੀ ਹੈ ਉਹ, ਔਰ ਹਸਪਤਾਲਾਂ ਦੇ ਉੱਤੇ ਕਿ ਜੀ ਡਾਕਟਰਾਂ ਦਾ ਇਹਨੂੰ ਵਾਈਟ ਕਾਲਰ ਟੈਰਰਿਜ਼ਮ ਕਿਹਾ ਜਾ ਰਿਹਾ ਹੈ, ਵਾਈਟ ਕਾਲਰ ਰੈਡੀਕਲਿਜ਼ਮ। ਜਿਹੜੀਆਂ ਕੋਈ ਇਸਲਾਮਿਕ ਯੂਨੀਵਰਸਿਟੀਜ਼ ਨੇ, ਇਸਲਾਮਿਕ ਹਸਪੀਟਲ ਨੇ, ਜਿੱਥੇ ਜਿਹੜਾ ਇੱਕ ਜਿਸ ਨੂੰ ਮਰਿਆ ਦਿਖਾਇਆ ਗਿਆ ਕਿ ਜੀ ਪਹਿਲਾਂ 3 ਸੀ, ਫਿਰ ਇਹ ਹੋਇਆ ਜੀ ਉਹ ਇਕੱਲਾ ਡਾਕਟਰ ਹੀ ਹੈ ਫਰੀਦਾਬਾਦ ਦੇ ਉੱਥੇ ਛਾਪੇਬਾਜ਼ੀ ਔਰ ਇੱਕ ਦਹਿਸ਼ਤ ਔਰ ਫੀਅਰ ਕ੍ਰੀਏਟ ਕੀਤਾ ਹੋਇਆ। ਔਰ ਈਵਨ ਅਸੀਂ ਇਹਦੀਆਂ ਬਹੁਤ ਸਾਰੀਆਂ ਖਬਰਾਂ ਕੱਢੀਆਂ ਨੇ, ਪਰ ਜੇ ਮੈਂ ਉਹਦੀ ਡਿਟੇਲ 'ਚ ਜਾਵਾਂਗਾ ਫਿਰ ਕੋਈ ਹੋਰ ਸੈਗਮੈਂਟ ਨਹੀਂ ਕਰ ਸਕਾਂਗੇ। ਲੇਕਿਨ ਮੈਂ ਜਸਟ ਜੇ ਹੈਡਲਾਈਨਸ ਹੀ ਦੁਹਰਾ ਦਿਆਂ ਤੇ ਇਹ ਹੁਣ ਉਹਨਾਂ ਨੇ ਪਹਿਲੀ ਸਟੇਜ ਤੇ CNG ਜਾਂ ਦੂਜਾ, ਪਰ ਸੈਂਟਰ ਡਿਸਕ੍ਰਾਈਬਸ ਐਕਸਪਲੋਜਨ ਇਨ ਦਿੱਲੀ ਐਜ਼ ਟੈਰਰਿਸਟ ਇਨਸੀਡੈਂਟ ਪ੍ਰੋਮਿਸਿਸ ਜਸਟਿਸ, ਔਰ ਉਹਨੂੰ ਹੀਨਸ ਟੈਰਰ ਇਨਸੀਡੈਂਟ ਉਹਨਾਂ ਨੇ ਕਿਹਾ, ਯਾਨੀ ਜ਼ਾਹਰ ਹੈ ਕਿ ਇਸ ਨੂੰ ਦਹਿਸ਼ਤਗਰਦ ਹਮਲੇ ਦੇ ਤੌਰ ਦੇ ਉੱਤੇ ਜਿਹੜਾ ਉਹ ਮੰਨ ਲਿਆ ਗਿਆ। ਔਰ ਕਿਉਂਕਿ ਇਸ ਘਟਨਾ ਤੋਂ ਪਹਿਲਾਂ 2 ਹਫ਼ਤੇ ਤੋਂ ਇੱਕ ਉਹਨਾਂ ਦਾ ਸੋ ਕਾਲਡ ਆਪਰੇਸ਼ਨ ਚੱਲ ਰਿਹਾ ਸੀ ਕਿ ਜੀ ਇੰਨੇ ਟਨ ਜਿਹੜਾ ਐਕਸਪਲੋਸਿਵ ਉੱਥੇ ਬਰਾਮਦ ਹੋਇਆ, ਇੰਨਾ ਇੱਥੇ ਹੋਇਆ, ਐਮੋਨੀਅਮ ਨਾਈਟ੍ਰੇਟ ਹੋਇਆ, ਫਲਾਣਾ ਹੋਇਆ ਫਰੀਦਾਬਾਦ। ਜੰਮੂ ਕਸ਼ਮੀਰ ਪੁਲਿਸ ਨੇ ਉਹਨੂੰ ਜਿਹੜਾ ਅਨਰੇਵਲ ਕੀਤਾ, ਉਹਨਾਂ ਨੇ ਹਰਿਆਣਾ ਪੁਲਿਸ ਨੂੰ ਦੱਸਿਆ ਔਰ ਉੱਥੇ ਹੋਇਆ ਇਹ ਕਾਰ ਜਿਹੜੀ ਫਲਾਣਾ ਡਾਕਟਰ ਚਲਾ ਰਿਹਾ ਸੀ, ਇਹ ਇੰਨੇ ਮਿੰਟਾਂ ਤੇ ਉੱਥੋਂ ਹਰਿਆਣੇ 'ਚੋਂ ਨਿਕਲਿਆ, ਇੰਨੀ ਦੇਰ ਦਿੱਲੀ 'ਚ ਹੋਇਆ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਵੀ ਚੱਪੇ ਚੱਪੇ ਤੇ ਪੁਲਿਸ ਤਾਇਨਾਤ ਹੈ ਹਰਿਆਣੇ ਤੋਂ। ਹੁਣ ਜੇ ਕਿਸਾਨਾਂ ਨੇ ਆਪਣੀਆਂ ਜੈਨੂਇਨ ਮੰਗਾਂ ਲਈ ਜਾਣਾ ਸੀ ਤੇ ਉਹਨਾਂ ਦਾ ਕੀ ਹਸ਼ਰ ਕੀਤਾ, ਜਦੋਂ ਆਲਰੇਡੀ ਇਹ ਕਿਹਾ ਜਾ ਰਿਹਾ ਕਿ ਨੇਸ਼ਨ ਔਨ ਅਲਰਟ ਹੈ, ਆਪਰੇਸ਼ਨ ਸੰਦੂਰ ਅਜੇ ਕੰਟੀਨਿਊਸ ਹੈ। ਸੋ ਜ਼ਾਹਰ ਹੈ ਕਿ ਇਸ ਲੈਵਲ ਦੇ ਉੱਤੇ, ਕਿਉਂਕਿ ਜਦੋਂ ਮੈਂ ਇਹ ਸਾਰੀ ਕਿ ਇੰਨਾ ਉੱਥੇ ਬਰਾਮਦ ਹੋਇਆ, ਉਹ ਪਹਿਲਾਂ ਹੀ ਜਿਹੜਾ ਉਹਨਾਂ ਦਾ ਵਾਈਟ ਕਾਲਰ ਮੋਡਿਊਲ ਸੀ ਉਹ ਪੁਲਿਸ ਨੇ ਫੜ ਲਿਆ, ਤੇ ਇੱਕਦਮ ਧਿਆਨ ਜਿਹੜਾ ਉਹ ਸਭ ਤੋਂ ਪਹਿਲਾਂ ਪੁਲਵਾਮਾ ਵੱਲ ਜਾਂਦਾ ਹੈ। ਔਰ ਜੇ ਤੁਸੀਂ ਸਤਪਾਲ ਮਲਿਕ ਜਿਹੜਾ ਉਸ ਵੇਲੇ ਦੇ ਗਵਰਨਰ ਦੇ ਇਨਕਸ਼ਾਫ ਦੇਖੋ, ਔਰ ਉਸ ਸਾਰੇ ਪੁਲਵਾਮਾ ਕਾਂਡ 'ਚ ਵੀ ਕਿ ਇੰਨਾ ਵੱਡੀ ਗਿਣਤੀ ਦੇ ਵਿੱਚ RDX ਜਾਂ ਦੂਸਰਾ ਐਕਸਪਲੋਸਿਵ ਮਟੀਰੀਅਲ ਕਿੱਥੋਂ ਆਇਆ, ਕਿਵੇਂ ਉਹ ਟਰੱਕ ਪੁਲਵਾਮਾ ਤੱਕ ਪਹੁੰਚਿਆ, ਔਰ ਉਸ ਸਾਰੇ ਦੇ ਵਿੱਚ ਜਿਹੜੀ ਕੜੀ ਸੀ, ਦਵਿੰਦਰ ਸਿੰਘ ਨਾਂ ਦਾ ਇੱਕ DSP ਟਰਬਨਡ ਸਿੱਖ ਜੰਮੂ ਕਸ਼ਮੀਰ ਪੁਲਿਸ ਦਾ, ਉਸ ਨੂੰ ਜਿਹੜਾ ਉਹ ਕਿਤੇ ਹੋਰ ਫੜਿਆ ਗਿਆ, ਕਿਤੇ ਨਵੇਂ CBI ਵਾਲੇ ਲੱਗੇ ਸੀ, ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਉਹਨਾਂ ਦਾ ਹੀ ਅਜੀਤ ਡੋਵਲ ਦੇ ਥੱਲੇ ਹੀ ਕਰ ਰਿਹਾ ਕੰਮ ਸਾਰਾ। ਉਹ ਮੁੜ ਕੇ ਗਾਇਬ ਹੀ ਹੋ ਗਿਆ, ਪਤਾ ਹੀ ਨਹੀਂ ਲੱਗਾ ਵੀ ਉਹਦਾ ਕੀ ਬਣਿਆ, ਕਿੱਥੇ ਹੋਇਆ। ਕਿਉਂਕਿ ਜਿਉਂ ਹੀ ਇਹ ਕਿਉਂਕਿ ਜਿਹੜੇ ਇਸ ਲੈਵਲ ਦੇ ਆਪਰੇਸ਼ਨ ਹੁੰਦੇ ਨੇ, ਇਹ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੇ ਲੋਕ, ਜੇ ਰਾਹ ਦਾ ਆਪਰੇਸ਼ਨ ਹੈ ਤੇ ਰਾਹ ਦੇ ਵਿੱਚ ਇਸੇ 5000 ਬੰਦਾ ਕੰਮ ਕਰਦਾ ਤਾਂ ਹਰ ਇੱਕ ਨੂੰ ਉਹਦੇ 'ਚ ਸਪੈਸ਼ਲ ਇੱਕ ਟੀਮ ਉਹ ਕੱਢ ਲੈਂਦੇ ਨੇ। ਸਿਰਫ ਉਹਨਾਂ ਨੂੰ ਹੀ ਪਤਾ ਹੁੰਦਾ, ਦੂਜੇ ਫੈਲੋ ਨਾਲ ਬੈਠੇ ਨੂੰ ਵੀ ਪਤਾ ਨਹੀਂ ਹੁੰਦਾ। ਜਿਵੇਂ ਦਰਬਾਰ ਸਾਹਿਬ ਤੇ ਹਮਲਾ ਜੂਨ 84 ਦਾ ਸਾਰਾ, ਇਹਦੇ ਲਈ ਰਾਹ ਵਾਲਿਆਂ ਨੇ ਇੱਕ ਅੱਡ ਟੀਮ ਬਣਾਈ ਜਿਹਨੂੰ ਥਰਡ ਏਜੰਸੀ ਕਿਹਾ ਜਾਂਦਾ ਸੀ। ਸੋ ਥਰਡ ਏਜੰਸੀ ਨੇ ਇਸ ਗੱਲ ਨੂੰ ਯਕੀਨੀ ਬਣਾਉਣਾ ਸੀ ਕਿ ਕਿਵੇਂ ਉਹਦਾ ਮਾਹੌਲ ਸਿਰਜਣਾ ਹੈ, ਕਿਵੇਂ ਕਿੱਥੇ ਅਸਲਾ ਪਹੁੰਚਾਉਣਾ ਹੈ, ਕਿਵੇਂ ਕਿਹੜਾ ਬਟਨ ਦੱਬਣਾ ਹੈ, ਕਿਹੜਾ ਕੀ ਹੈ। ਇਹੀ ਕਾਰਨ ਹੈ ਕਿ ਕਈ ਵਾਰ ਇੱਕੋ ਮੁੱਦੇ ਦੇ ਉੱਤੇ ਜਿਹੜਾ ਕਿਸੇ ਨੂੰ ਐਲੀਮੀਨੇਟ ਕਰਨਾ, ਇੱਕ ਧਿਰ ਐਲੀਮੀਨੇਟ ਕਰਨਾ ਚਾਹੁੰਦੀ ਹੈ ਕਿਸੇ ਨੂੰ, ਲੇਕਿਨ ਦੂਸਰੀ ਏਜੰਸੀ ਉਹਦੀ ਪ੍ਰੋਟੈਕਸ਼ਨ ਲਈ ਆਈ ਹੁੰਦੀ ਹੈ, ਆਮੋ ਸਾਹਮਣੇ ਹੁੰਦੇ ਨੇ, ਉਹਨਾਂ ਨੂੰ ਲੱਗਦਾ ਕਿ ਬਈ ਇਸ ਕਿਸਮ ਦਾ ਆਪਰੇਸ਼ਨ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ 2 ਹਫ਼ਤੇ ਤੋਂ ਇਹ ਕੀਤਾ ਹੋਇਆ ਸੀ ਕਿ ਜੀ ਅਸੀਂ ਉਹਨਾਂ ਨੂੰ ਆਬਜ਼ਰਵ ਕਰ ਰਹੇ ਹਾਂ, 2 ਡਾਕਟਰ ਨੇ, ਇੱਕ ਉਹ ਫਲਾਣਾ ਹੈ, ਇੱਕ ਉੱਥੇ ਹੈ, ਇੱਕ ਢਿਮਕਾ ਹੈ, ਔਰ ਇਹਦੇ ਬਾਵਜੂਦ ਜੇ ਇਸ ਲੈਵਲ ਦਾ ਆਲਰੇਡੀ ਫੜੋ ਫੜੀ ਔਰ ਇਹਨਾਂ ਜਿਹੜਾ ਟਨਾਂ ਦੇ ਹਿਸਾਬ ਦੇ ਨਾਲ ਐਕਸਪਲੋਸਿਵ ਫੜਿਆ ਗਿਆ ਸੀ, ਤੇ ਫਿਰ ਹਰਿਆਣੇ ਤੋਂ ਦਿੱਲੀ ਦੇ ਤੱਕ ਐਂਟਰ ਕਰਨਾ ਔਰ ਲਾਲ ਕਿਲੇ ਤੱਕ ਪਹੁੰਚ ਜਾਣਾ ਉਸ ਸਿਗਨਲ ਤਾਂ, ਇਹ ਬਿਨਾਂ ਇਹਨੂੰ ਤੁਸੀਂ ਅਲਗਰਜ਼ੀ ਨਹੀਂ ਕਹਿ ਸਕਦੇ ਜਾਂ ਅਣਗਹਿਲੀ ਨਹੀਂ ਕਹਿ ਸਕਦੇ, ਇੱਕ ਪਲੈਨਡ ਤਰੀਕਾ ਹੁੰਦਾ। ਕਿਉਂਕਿ ਜਿਹੜੇ ਮਾਰੇ ਗਏ ਉਹਨਾਂ 'ਚ ਕੋਈ MP ਜਾਂ ਇਹਨਾਂ ਦੇ ਕੋਈ ਲੋਕ ਤਾਂ ਨਹੀਂ, ਕਾਮਨ ਵਿਚਾਰੇ ਸਧਾਰਨ ਬੰਦੇ ਜਿਹੜੇ ਟ੍ਰੈਫਿਕ ਤੇ ਖੜੇ ਨੇ। ਹੁਣ ਜਿਹੜਾ ਬੰਦਾ ਮਾਰੀ ਗਿਆ ਉਹਨੂੰ ਤੁਸੀਂ ਰੈਡੀਕਲਾਈਜ਼ ਹੋਇਆ ਕਹੋ, ਉਹਨੂੰ ਪਹਿਲਾਂ ਕਿਸੇ ਹੋਰ ਖਾਤੇ 'ਚ ਪਾਓ, ਉਹਨਾਂ ਦੇ ਰਿਸ਼ਤੇਦਾਰ ਚੁੱਕ ਲਓ, ਉਹਨਾਂ ਦੀ ਭੈਣ ਪਿਓ ਦੂਜੇ ਤੀਜੇ ਉਹਨਾਂ ਸਾਰਿਆਂ ਨੂੰ ਚੁੱਕਿਆ ਹੋਇਆ, ਔਰ ਇਸ ਦੇ ਉੱਤੇ ਜਿਹੜਾ ਪ੍ਰੋਪੇਗੈਂਡਾ ਚੱਲ ਰਿਹਾ ਹੈ। ਔਰ ਨਾਲ ਦੀ ਨਾਲ ਇਹ ਹੋਇਆ ਜੀ ਗੁਜਰਾਤ ਦੇ ਵਿੱਚ 4 ਬੰਦੇ ਚੁੱਕੇ ਨੇ ਜਿਨ੍ਹਾਂ ਨੇ ਬਹੁਤ ਵੱਡੇ ਪੈਮਾਨੇ ਤੇ ਕੁਝ ਕਰਨਾ ਸੀ। ਫਿਰ ਇਹਨੂੰ ਹੁਣ ਇਹ ਸਾਰਾ ਜਿਹੜਾ ਇਹਨੂੰ ਜੋੜਿਆ ਜਾ ਰਿਹਾ ਕਿ ਬੰਬੇ ਬੰਬ ਧਮਾਕਿਆਂ ਵਾਂਗ ਸਾਰੀ ਦਿੱਲੀ ਦੇ ਵਿੱਚ ਜਿਹੜਾ ਹੈ ਉਹ ਕੁਛ ਐਸਾ ਕੀਤਾ ਜਾਣਾ ਸੀ ਜਿਹਨੂੰ ਕਲਪਨਾ ਵੀ ਨਹੀਂ ਜਿਹਦੀ ਕੀਤੀ ਜਾ ਸਕਦੀ। ਫਿਰ ਇਹਨੂੰ ਇੱਕ ਸਟੈਪ ਅੱਗੇ ਵੀ ਕਿ ਜੀ ਇਹ ਡਿਲੇ ਹੋ ਗਿਆ ਪਲਾਟ ਕਰਨਾ, ਤਾਂ ਉਹਨਾਂ ਨੇ ਦੀਵਾਲੀ ਦੇ ਨੇੜੇ ਤੇੜੇ ਸੀ। ਫਿਰ ਹੋਇਆ ਕਿ ਜੀ ਉਹਨਾਂ ਨੇ ਆਪੋ ਆਪਣੇ ਟਿਕਾਣਿਆਂ ਤੇ ਇਹਨੂੰ ਸਾਰੇ ਐਕਸਪਲੋਸਿਵ ਨੂੰ ਪਹੁੰਚਾਉਣਾ ਸੀ, ਤੇ ਜਿਹੜਾ 26 ਜਨਵਰੀ ਆ ਰਿਹਾ ਉਸ ਦੇ ਲਈ ਰਿਪਬਲਿਕ ਡੇ ਦੇ ਮੌਕੇ ਕਰਨਾ। ਹੁਣ ਇਹ ਜਦੋਂ ਤੁਸੀਂ ਸਾਰੀਆਂ ਇਸ ਕਿਸਮ ਦੀਆਂ ਦੇਖਦੇ ਹੋ ਤਾਂ ਇਵੇਂ ਲੱਗਦਾ ਜਿਵੇਂ ਸ਼ੈਤਾਨ ਦਾ ਦਿਮਾਗ ਕਿਸ ਪਾਸੇ ਚੱਲਦਾ ਹੈ। ਸ਼ੈਤਾਨ ਤਾਂ ਸ਼ੈਤਾਨ ਹੀ ਹੁੰਦਾ। ਔਰ ਇਹ ਸਾਰੀ ਕਹਾਣੀ ਦੇ ਥੱਲੇ ਜਿੰਨੀ ਕਿ ਮੈਨੂੰ ਸਮਝ ਆਈ ਹੈ, ਕਿਉਂਕਿ ਅਜੇ ਹੋਰ ਕੀ ਆ, ਇੱਕ ਤਾਂ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਆਪਣੀ ਪ੍ਰੋਕਸੀ ਤਹਿਰੀਕੇ ਤਾਲਿਬਾਨ ਰਾਹੀਂ ਧਮਾਕਾ ਕਰਕੇ ਲੋਕਾਂ ਨੂੰ ਵੀ ਆਪਣਿਆਂ ਨੂੰ ਦੱਸਦਾ ਕਿ ਜੀ ਟਿਟ ਫॉर ਟੈਟ। ਔਰ ਇਸ ਵਾਰ ਇਮੀਡੀਏਟਲੀ ਗਵਰਨਮੈਂਟ ਸੋਰਸ ਚੋਂ ਕਿਸੇ ਨੇ ਨਹੀਂ ਕਿਹਾ ਵੀ ਇਹ ਪਾਕਿਸਤਾਨ ਦਾ ਕੰਮ ਹੈ। ਹੁਣ ਇਹਦੀ ਵੀ ਇੱਕ ਬੈਕਗਰਾਉਂਡ ਹੈ, ਕਿਉਂਕਿ ਜਦੋਂ ਪਹਿਲਗਾਮ ਘਟਨਾ ਹੋ ਕੇ ਹਟੀ ਔਰ ਇਹਨਾਂ ਨੇ ਸੰਦੂਰ ਦੇ ਨਾਂ ਥੱਲੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ, ਮੋਦੀ ਨੇ ਵੀ ਔਰ ਰਾਜਨਾਥ ਸਿੰਘ ਨੇ ਵੀ ਇਹ ਐਲਾਨ ਕੀਤਾ ਕਿ ਜੇ ਹੁਣ ਇੱਕ ਵੀ ਕੋਈ ਐਕਟ ਦਹਿਸ਼ਤਗਰਦੀ ਦਾ ਹੋਇਆ ਤੇ ਉਸ ਨੂੰ ਅਸੀਂ ਜਿਹੜਾ ਉਹ ਡੈਕਲੇਰੇਸ਼ਨ ਆਫ ਵਾਰ ਐਕਟ ਆਫ ਵਾਰ ਸਮਝਾਂਗੇ ਔਰ ਅਸੀਂ ਹਮਲਾ ਕਰਾਂਗੇ। ਹੁਣ ਦੇਖਣ ਵਾਲੀ ਗੱਲ ਇਹ ਔਨ ਦਾ ਰੈਕਰਡ ਹੈ ਕਿ ਵੀ ਜੇ ਇਹਨੂੰ ਇਮੀਡੀਏਟਲੀ ਇਹ ਪਾਕਿਸਤਾਨ ਦੇ ਖਾਤੇ 'ਚ ਪਾਉਂਦੇ
ਤੇ ਹੌਲੀ ਹੌਲੀ ਪਾਣਗੇ, ਲੇਕਿਨ ਉਹਨਾਂ ਨੂੰ ਇਹ ਪੈਨ ਇੰਡੀਆ ਇਸਲਾਮਿਕ ਟੈਰਰਿਜ਼ਮ ਤੇ ਵਾਈਟ ਕਾਲਰ ਟੈਰਰਿਜ਼ਮ ਦੇ ਨਾਲ ਜੋੜ ਕੇ ਫਿਰ ਪਾਕਿਸਤਾਨ ਤੇ ਹਮਲਾ ਕਰਨਾ ਇਹਨਾਂ ਦੀ ਕੰਪਲਸ਼ਨ ਬਣਦੀ, ਕਿਉਂਕਿ ਐਕਟ ਆਫ ਵਾਰ ਹੈ, ਆਲਰੇਡੀ ਕਿਹਾ ਹੋਇਆ ਵੀ ਜੇ ਕੋਈ ਵੀ ਐਕਟ ਆਫ ਵਾਰ ਹੈ। ਔਰ ਇਸ ਸਾਰੇ ਨੂੰ ਜਦੋਂ ਤੁਸੀਂ ਉਸ ਕੰਟੈਕਸਟ ਦੇ ਵਿੱਚ ਦੇਖਦੇ ਹੋ ਤੇ ਇਹ ਸਮਝ ਆਉਂਦੀ ਹੈ ਵੀ ਇਹ ਜਿਵੇਂ ਹਰ ਫਰੰਟ ਤੇ ਫੇਲ ਨੇ, ਫੋਰਨ ਪਾਲਿਸੀ, ਇਕਨੋਮੀ ਦਾ ਮਾੜਾ ਹਾਲ, ਅਮਰੀਕਾ ਦੇ ਨਾਲ ਵੀ ਰਿਲੇਸ਼ਨਸ਼ਿਪ ਜਿਹੜੀ ਹੈ ਵਰਸਟ ਪਾਰਟ 'ਚ ਹੈ, ਚਾਈਨਾ ਔਰ ਰਸ਼ੀਆ ਦੇ ਵੀ ਪੈਰ ਫੜੇ ਹੋਏ ਨੇ। ਈਵਨ ਇੱਕ ਸਟੋਰੀ ਜਿਹੜੀ ਕਿ ਬਹੁਤ ਘੱਟ ਡਿਸਕਸ ਹੋਈ, ਜਿਹੜਾ ਅਪਾਚੀ $500 ਮਿਲੀਅਨ ਦੇ ਅਪਾਚੀ ਹੈਲੀਕਾਪਟਰ ਡੀਲ 3 ਡਿਲੀਵਰ ਹੋਏ ਸੀ, 3 ਜਹਾਜ਼ ਜਿਹੜੇ ਕਿ ਯੂਕੇ ਤੋਂ ਜਿਹੜੇ ਨਵੰਬਰ 1 ਨੂੰ ਇੱਥੋਂ ਗਏ ਜਹਾਜ਼ ਤੇ ਕਾਰਗੋ ਉੱਥੋਂ ਕਰਕੇ ਉਹ ਵਾਪਸ ਅਮਰੀਕਾ ਨੇ ਮੰਗਵਾ ਲਏ। ਹੁਣ ਇਸ ਕਹਾਣੀ ਨੂੰ ਹਾਲਾਂਕਿ ਕ੍ਰੈਡੀਬਲ ਸਟੋਰੀ ਹੈ, ਪਰ ਉਹਨਾਂ ਕਿ ਸਾਡੇ ਕੋਲ ਲਿਮਿਟਡ ਟਾਈਮ ਹੁੰਦਾ, ਅਸੀਂ ਉਹਨੇ ਕੀ ਟੌਪਿਕ ਡਿਸਕਸ ਕਰ ਸਕਦੇ ਹਾਂ। ਸੋ ਜੇ ਇਸ ਲੈਵਲ ਦੇ ਉੱਤੇ ਈਵਨ ਜਿਹੜੀ ਡੀਲ ਜਿਹੜੀ ਪੇਡ ਹੈ $500 ਮਿਲੀਅਨ ਦੀ ਅਪਾਚੀ ਜਹਾਜ਼ ਵਾਪਸ ਮੰਗਵਾਏ ਗਏ ਨੇ ਅਮਰੀਕਾ ਦੇ ਨਾਲ। ਹਾਲਾਂ ਮਿਸਟਰ ਸਰਜੀਓ ਗੌਰ ਉਹਨੇ ਸਹੁੰ ਚੁੱਕ ਲਈ ਐਜ਼ ਏ ਐਂਬੈਸਡਰ, ਉਹਨੂੰ ਬੜੀਆਂ ਸ਼ਰਧਾਂਜਲੀਆਂ ਵੀ ਦਿੱਤੀਆਂ ਗਈਆਂ ਕਿ ਜੀ ਸਰਜੀਓ ਇਹ ਤੇ ਸਰਜੀਓ ਉਹ। ਹਾਲਾਂ ਇੱਕ ਟਿਪੀਕਲ ਪਬਲੀਕੇਸ਼ਨ ਹੈ, ਉਹਨੇ ਰੋਸਟਿੰਗ ਆਫ ਸਰਜੀਓ ਕਿਹਾ ਕਿ ਵੀ ਉਹ ਕਿਵੇਂ ਕਰੇਗਾ। ਔਰ ਜਦੋਂ ਉਹਨੇ ਸਹੁੰ ਚੁੱਕੀ ਹੈ ਇੰਡੀਆ, ਅਜ਼ਰਬਾਈਜਾਨ, ਤਾਜ਼ਿਕਸਤਾਨ, ਸਾਊਦੀ ਅਰੇਬੀਆ, ਮਿਡਲ ਈਸਟ, ਉਹਨਾਂ ਸਾਰਿਆਂ ਦੇ ਐਂਬੈਸਡਰ ਵੀ DC 'ਚ ਮੌਜੂਦ ਸੀ, ਕਿਉਂਕਿ ਉਸ ਨੂੰ ਅਦਰ ਦੈਨ ਐਂਬੈਸਡਰ ਆਫ ਇੰਡੀਆ ਸਰਜੀਓ ਗੌਰ ਜਿਹੜਾ ਬਹੁਤ ਟਰਸਟਵਰਦੀ ਹੈ ਟਰੰਪ ਦਾ, ਤਾਸ਼ਕੰਦ ਦਾ ਰਹਿਣ ਵਾਲਾ, ਉਜ਼ਬੇਕਿਸਤਾਨ ਦਾ, ਇਸ ਲਈ ਸ਼ਾਇਦ ਔਰ ਸੈਂਟਰਲ ਏਸ਼ੀਆ ਦਾ ਵੀ ਔਰ ਸਾਊਥ ਏਸ਼ੀਆ ਦਾ ਵੀ ਉਹ ਸਪੈਸ਼ਲ ਐਨਵੋਏ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਭਾਰਤ ਬੁਰੀ ਤਰ੍ਹਾਂ ਫਸਿਆ ਹੋਇਆ ਔਰ ਉਹਨਾਂ ਨੂੰ ਕੁਛ ਨਾ ਕੁਛ, ਕਿਉਂਕਿ ਸਾਰਾ ਜਿਹੜਾ ਧਰੁਵੀਕਰਨ ਜਿਹਨੂੰ ਕਿਹਾ ਜਾਂਦਾ ਪੋਲਰਾਈਜੇਸ਼ਨ, ਉਹ ਇਹਨਾਂ ਦੀ ਪੋਲਿਟਿਕਸ ਦੀ ਹਿੰਦੂ ਮੁਸਲਮਾਨ ਕਰਨ 'ਚ ਹੈ। ਸਿੱਖਾਂ ਨੂੰ ਵੀ ਰੱਖਿਆ ਹੋਇਆ ਉਹਨਾਂ ਨੇ, ਜੋ ਪੰਜਾਬ 'ਚ ਕਰ ਰਹੇ ਨੇ ਪੰਜਾਬ ਯੂਨੀਵਰਸਿਟੀ ਦੇ ਹਵਾਲੇ ਨਾਲ ਜਾਂ ਅਦਰਵਾਈਜ਼, ਉਹ ਰਵਨੀਤ ਬਿੱਟੂ ਬੁੱਚੜ ਬੇਅੰਤੇ ਦੇ ਪੋਤੇ ਨੂੰ ਰੱਖਿਆ ਹੋਇਆ ਬਿਆਨਬਾਜ਼ੀਆਂ ਲਈ, ਪਰ ਪੰਜਾਬ ਤੋਂ ਅਜੇ ਉਹ ਤਰਿੰਦੇ ਨੇ। ਔਰ ਖ਼ਾਸ ਤੌਰ 'ਤੇ ਜਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮਾਮਲੇ ਦੇ ਵਿੱਚ 5 ਆਈਜ਼ ਕੰਟਰੀਜ਼ ਦੇ ਸਾਹਮਣੇ ਭਾਰਤ ਨੰਗਾ ਹੋਇਆ ਹੈ। ਔਰ ਜਿਵੇਂ ਬਲੂਮਬਰਗ ਓਰੀਜਨਲ ਦੀ ਜਿਹੜੀ ਡਾਕੂਮੈਂਟਰੀ ਹੈ ਔਰ ਉਹਨਾਂ ਦੀ ਡਾਕੂਮੈਂਟੇਸ਼ਨ ਹੈ, ਉਹਦੇ ਥੱਲੇ ਤਾਂ ਬ੍ਰਿਟਿਸ਼ ਇੰਟੈਲੀਜੈਂਸ ਨੇ ਇਹ ਭੇਤ ਖੋਲ੍ਹਿਆ ਕਿ ਭਾਈ ਇਹ ਕਿਵੇਂ ਜਿਹੜੇ ਨੇ 3 ਪਰਸਨੈਲਿਟੀਜ਼, ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ ਔਰ ਗੁਰਪਤਵੰਤ ਸਿੰਘ ਪੰਨੂ, ਇਹਨਾਂ ਦੀ ਜਿਹੜੀ ਹੈ ਉਹ ਪਲਾਟ ਸੀ, ਜਿਹੜਾ 1 ਨੂੰ 2 ਨੂੰ ਤਾਂ ਉਹਨਾਂ ਨੇ ਐਲੀਮੀਨੇਟ ਕਰ ਦਿੱਤਾ। ਇਸ ਮਾਮਲੇ 'ਚ ਜਿਹੜਾ ਉਹ ਬ੍ਰਿਟਿਸ਼ ਇੰਟੈਲੀਜੈਂਸ ਨੇ ਕੈਨੇਡਾ ਨੂੰ ਵੀ, ਔਰ ਜ਼ਾਹਰ ਹੈ ਅਮਰੀਕਾ ਨੇ ਆਪਣੇ ਤੌਰ ਦੇ ਉੱਤੇ ਵੀ ਇਸ ਨੂੰ ਰੋਕਿਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਆਪਣੇ ਲੋਕਾਂ ਕੋਲ ਡਿਲੀਵਰ ਕਰਨ ਲਈ ਕੁਛ ਨਹੀਂ ਹੈ। ਸਿੱਧਾ ਪਾਕਿਸਤਾਨ ਨਾਲ ਅਜੇ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇੱਕ ਤੁਸੀਂ ਲੋਕਾਂ 'ਚ ਆਪਣਾ ਵੱਡਾਪਨ ਦਿਖਾਉਣ ਲਈ ਬਿਆਨਬਾਜ਼ੀ ਕਰਦੇ ਹੋ, ਕਿ ਤੁਹਾਨੂੰ ਆਪਣੀ ਔਕਾਤ ਦਾ ਅਹਿਸਾਸ ਹੁੰਦਾ ਹੈ ਵੀ ਤੁਸੀਂ ਕੀ ਹੋ। ਔਰ ਇਸ ਲਈ ਪਾਕਿਸਤਾਨ ਦੇ ਖਾਤੇ 'ਚ ਇਹਨੂੰ ਨਹੀਂ ਪਾਇਆ ਗਿਆ, ਕਿਉਂਕਿ ਫਿਰ ਜੰਗ ਕਰਨਾ ਇਹਨਾਂ ਦੀ ਮਜਬੂਰੀ ਸੀ ਤੇ ਛਿੱਤਰ ਫਿਰ ਪੈਣੇ ਸੀ। ਸੋ ਇਸ ਨੂੰ ਇਹਨਾਂ ਨੇ ਫਰਦਰ ਫਰਲੋਂਗ ਪੋਲਰਾਈਜੇਸ਼ਨ ਦੇ ਲਈ ਔਰ ਮੁਸਲਮਾਨਾਂ ਦੇ ਸਿਰ ਤੇ ਤਲਵਾਰ ਲਟਕਾ ਦਿੱਤੀ। ਅੱਗੇ ਤਾਂ ਕਸ਼ਮੀਰ ਵਿਚਲੇ ਜਿਹੜੇ ਮਿਡਲ ਕਲਾਸ ਜਾਂ ਪੂਅਰ ਨੌਜਵਾਨ ਜਿਹੜੇ ਸੀ ਕਿ ਜੀ ਉਹ ਬਾਰਡਰ ਟੱਪ ਗਏ, ਪਾਕਿਸਤਾਨ ਨੇ ਟ੍ਰੇਨ, ਹੁਣ ਇਹਨੂੰ ਕਹਿ ਰਹੇ ਨੇ ਰੈਡੀਕਲਾਈਜੇਸ਼ਨ ਆਫ ਵਾਈਟ ਕਾਲਰਡ ਪੀਪਲ ਔਰ ਡਾਕਟਰਸ ਦਾ ਨੈਟਵਰਕ। ਔਰ ਜੇ ਮੈਂ ਇਹ ਕਹਾਂ ਕਿ ਭਾਈ ਧਮਾਕਾ ਦਿੱਲੀ 'ਚ ਹੁੰਦਾ ਹੈ ਔਰ ਦੂਜਾ ਤੇ ਕਸ਼ਮੀਰ ਦੇ ਵਿੱਚ 600 ਬੰਦਾ ਚੁੱਕ ਲੈਣਾ, ਔਰ ਇਹ ਨਿਊਜ਼ ਆ ਓਵਰ 600 ਡਿਟੇਨਡ ਅਕ੍ਰੋਸ ਕਸ਼ਮੀਰ, ਜਮਾਤੇ ਇਸਲਾਮੀ ਪ੍ਰੈਮਿਸਿਸ ਸਰਚ, the crackdown on suspects in Kashmir was stepped up after the Red Fort blast which left 13 civilians dead। ਔਰ ਇਹ ਜਿਹੜਾ 600 ਬੰਦਾ ਜਿਹੜਾ ਹੈ ਉਹ ਕਸ਼ਮੀਰ ਦੇ ਵਿੱਚ ਹੀ ਇਕੱਲਾ ਚੁੱਕਿਆ ਹੋਇਆ। ਫਿਰ ਅਸੀਂ ਦੇਖਦੇ ਹਾਂ ਆਫਟਰ AK-47 ਰਿਕਵਰੀ, ਕਸ਼ਮੀਰ ਹਸਪੀਟਲਸ ਆਰਡਰ ਆਡਿਟ ਆਫ ਡਾਕਟਰਸ ਇਨ ਲੋਕੇਟਸ। ਸਾਰੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਡਾਕਟਰਾਂ ਦੇ, ਜ਼ਾਹਰ ਹੈ ਮੁਸਲਮਾਨ ਮੈਜੋਰਿਟੀ ਸੂਬਾ, ਡਾਕਟਰਾਂ ਦੇ ਜਿਹੜੇ ਲੋਕਰ ਨੇ ਉਹਨਾਂ ਦੀ ਚੈਕਿੰਗ ਹੋਏਗੀ। ਉਹਨਾਂ ਨੇ ਕਿਹਾ ਖੋਲ ਕੇ ਦਿਖਾਓ, ਕਿਉਂਕਿ ਉਹਨਾਂ ਨੇ ਕਿਹਾ ਜੀ ਜਿਹੜੀ ਇੱਕ ਲੇਡੀ ਡਾਕਟਰ ਮੁਸਲਮਾਨ ਬੀਬੀ ਹਿਜਾਬ ਪਹਿਨਿਆ ਉਹਨੂੰ ਫੜਿਆ, ਉਹਦੇ ਲੋਕਰ ਚੋਂ AK-47 ਨਿਕਲੇ। ਫਿਰ ਦਿੱਲੀ ਬਲਾਸਟ, ਅਲ ਫੈਲਾ ਯੂਨੀਵਰਸਿਟੀ
distances itself from accused doctors. Police raids on campus nearby villages. ਇਹ ਜਿਹੜੇ ਦੋ ਡਾਕਟਰ ਨੇਮ ਕੀਤੇ ਨੇ ਜੀ ਅਸੀਂ ਫੜੇ ਨੇ, ਉਹ ਹਰਿਆਣੇ ਦੇ ਵਿੱਚ ਅਲਫਲਾ ਯੂਨੀਵਰਸਿਟੀ ਆ ਉਹਦੇ ਸੀ। ਯੂਨੀਵਰਸਿਟੀ ਦੇ ਉੱਤੇ ਵੀ ਰੇਡ ਹੋ ਰਹੇ ਨੇ। ਉਹਨਾਂ ਨੇ ਕਿਹਾ ਜੀ ਸਾਡਾ ਇਹਨਾਂ ਨਾਲ ਕੋਈ ਤਾਲੁਕ ਨਹੀਂ। ਔਰ ਦੂਸਰੇ ਪਾਸੇ ਜਿਹੜਾ ਹਾਲਾਂ ਮੁਸਲਮਾਨ ਵਿਚਾਰੇ ਲੱਗੇ ਹੋਏ ਨੇ। ਮੀਰਵਾਈਜ਼ ਕੰਡੈਮਸ ਡੈਲੀ ਬਲਾਸਟ, ਇੰਜੀਨੀਅਰ ਰਾਸ਼ਦ ਟੂ ਗੋ ਔਨ ਹੰਗਰ ਸਟ੍ਰਾਈਕ ਇਨ ਜੇਲ੍ਹ। ਇੰਜੀਨੀਅਰ ਰਾਸ਼ਦ ਜਿਹੜਾ ਉੱਥੋਂ ਬਾਰਾਮੂਲੇ ਤੋਂ ਜਿੱਤਿਆ ਹੋਇਆ ਉਮਰ ਅਬਦੁੱਲਾ ਨੂੰ ਹਰਾ ਕੇ MP, ਉਹ ਵੀ ਅੰਮ੍ਰਿਤਪਾਲ ਸਿੰਘ ਮੰਗਾਲਾ, ਉਹਨੂੰ ਸੈਸ਼ਨ ਦਾ ਅਟੈਂਡ ਕਰਨ ਦਿੱਤਾ ਹੈ। ਉਹ ਵਾਇਲੈਂਸ ਦੇ ਖਿਲਾਫ 2 ਰੋਜ਼ਾ ਭੁੱਖ ਹੜਤਾਲ ਕਰ ਰਿਹਾ, ਜੇਲ੍ਹ ਦੇ ਵਿੱਚ ਬੈਠਾ ਹੋਇਆ ਹੈ। ਪਰ ਕਸ਼ਮੀਰ ਡਾਕਟਰਸ ਗ੍ਰਿਲਡ ਐਜ਼ ਪ੍ਰੋਬ ਇਨਟੂ ਵਾਈਟ ਕਾਲਰ ਟੈਰਰ ਵਾਈਡਨਸ। ਹੁਣ 4 ਚੁਫੇਰੇ ਜਿਹੜੇ ਡਾਕਟਰਸ ਨੇ ਉਹਨਾਂ ਨੂੰ ਬਹਾਨਾ ਮਿਲ ਗਿਆ ਜਿਹਨੂੰ ਮਰਜ਼ੀ ਕਹਿ ਕੇ ਕਿ ਜੀ ਇਹ ਟੈਰਰ ਮੋਡਿਊਲ ਦਾ ਹੈ। ਔਰ ਅਲ ਫਲਾ ਯੂਨੀਵਰਸਿਟੀ ਟਰਨਸ ਫੋਰਟ੍ਰੈਸ, ਟੈਰਰ ਲਿੰਕ ਹੈ ਸਟਾਫ ਇਨ ਫੀਅਰ ਡਿਸਬਿਲੀਵ। ਸਾਰੇ ਪਾਸੇ ਇੱਕ ਡਰ ਪੈਦਾ ਕਰ ਦਿੱਤਾ। ਤੇ ਅਲ ਫਲਾ ਯੂਨੀਵਰਸਿਟੀ ਜਿੱਥੇ ਦੇ 2 ਡਾਕਟਰਾਂ ਨੂੰ ਜੋੜਿਆ ਗਿਆ ਉਸ ਨੂੰ ਉਹਨਾਂ ਨੇ ਕਿਲਾ ਬਣਾ ਦਿੱਤਾ। ਵੂਮਨ ਡਾਕਟਰ ਅਰੈਸਟਡ ਇਨ ਜੰਮੂ ਐਂਡ ਕਸ਼ਮੀਰ ਟੈਰਰ ਮੋਡਿਊਲ ਕੇਸ ਲਿੰਕ ਟੂ ਡੈਲੀ ਕਾਰ ਬਲਾਸਟ। ਜਿੱਥੋਂ ਮਰਜ਼ੀ ਤੁਸੀਂ ਡਾਕਟਰ ਨਹੀਂ, ਮੁਸਲਮਾਨੀ ਨਾ ਹੈ, ਕਹੋ ਜੀ ਇਹ ਤਾਂ ਪੈਨ ਇੰਡੀਆ ਟੈਰਰਿਸਟ ਨੈਟਵਰਕ ਹੈ। ਹਾਲਾਂ ਜਿਹੜੀ ਮਹੂਆ ਮੋਤਰੇ ਹੈ TMC ਤ੍ਰਿਣਮੂਲ ਕਾਂਗਰਸ ਦੀ, ਉਹਨੇ ਬਿਲਕੁਲ ਠੀਕ ਟਵੀਟ ਕੀਤਾ। ਉਹਨੇ ਕਿਹਾ ਵੀ ਇੰਡੀਆ ਜਿਹੜਾ ਇਹ ਰਿਜ਼ਾਈਨ ਕਰੇ। ਹੋਮ ਮਿਨਿਸਟਰ ਅਮਿਤ ਸ਼ਾਹ ਇਹ ਫੁੱਲ ਟਾਈਮ ਹੋਮ ਮਿਨਿਸਟਰ ਨਹੀਂ ਹੈ, ਇਹ ਹੇਟ ਕੈਂਪੇਨ ਮਿਨਿਸਟਰ ਹੈ। ਵੀ ਇਹ ਨਫ਼ਰਤ ਫੈਲਾਉਣ ਦਾ ਕੰਮ ਹੈ। ਕਿਉਂਕਿ ਉਹ ਇਸ ਗੱਲ ਨੂੰ ਉਹਨੇ ਕਿਹਾ ਵੀ ਇੰਡੀਆ ਨੀਡਸ ਏ ਕੇਪੇਬਲ ਹੋਮ ਮਿਨਿਸਟਰ, ਨਾਟ ਏ ਫੁੱਲ ਟਾਈਮ ਹੇਟ ਕੈਂਪੇਨ ਮਿਨਿਸਟਰ। ਔਰ ਉਹਨੇ ਕਿਹਾ ਵੀ ਉਹਦਾ ਫਰਜ਼ ਹੈ ਕਿ ਪ੍ਰੋਟੈਕਟ ਆਵਰ ਬਾਰਡਰਸ ਐਜ਼ ਵੈਲ ਆਵਰ ਸਿਟੀਜ਼। ਵਾਈ ਇਜ਼ ਹੀ ਫੇਲਿੰਗ ਸੋ ਸਪੈਕਟੈਕੂਲਰਲੀ ਔਨ ਆਲ ਕਾਊਂਟਸ। ਪਹਿਲਗਾਮ ਹੋਇਆ, ਪੁਲਵਾਮਾ ਹੋਇਆ, ਉਸ ਤੋਂ ਪਹਿਲਾਂ ਹੁਣ ਇਹ ਦਿੱਲੀ ਬਲਾਸਟ ਹੋਇਆ। ਉਹ ਦਿੱਲੀ 'ਚ ਬੈਠੇ, ਦਿੱਲੀ ਦੀ ਸਿਕਿਉਰਿਟੀ ਹੋਮ ਮਿਨਿਸਟਰ ਦੇ ਥੱਲੇ ਆ। ਉਹਨੇ ਕਿਹਾ ਵੀ ਇਹ ਹੋਮ ਮਿਨਿਸਟਰ ਨਹੀਂ ਹੈ, ਇਹ ਹੇਟ ਕੈਂਪੇਨ ਮਿਨਿਸਟਰ ਹੈ। ਔਰ ਜਦੋਂ ਪਲਾਨ ਹੀ ਖੁਦ ਕੀਤਾ ਹੋਏ ਉਹਨੂੰ ਐਵੇਂ ਨਹੀਂ ਚਾਣਕਿਆ ਕਹਿੰਦੇ। ਔਰ ਇਹਦੇ ਬਾਵਜੂਦ ਕਿਉਂਕਿ 2002 ਦੇ ਵਿੱਚ ਜਦੋਂ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਨੇ ਮੋਦੀ ਨੇ ਐਜ਼ ਏ ਚੀਫ ਮਿਨਿਸਟਰ ਗੁਜਰਾਤ ਕੀਤੀ, ਅਮਿਤ ਸ਼ਾਹ ਇਹਦਾ ਹੋਮ ਮਿਨਿਸਟਰ ਸੀ। ਔਰ ਹੁਣ ਵੀ ਜੋ ਚੱਲ ਰਿਹਾ ਹੈ ਇਹ ਇਹਨਾਂ ਦੇ ਹੀ ਜਿਹੜਾ ਹੈ ਉਹ ਸਾਂਝੀ ਪਲਾਨ ਹੈ। ਨਾਗਪੁਰ 'ਚ ਪਲਾਨ ਬਣਦੀ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਭਾਈ ਇਹ ਸਾਰਾ ਪਾਰਟ ਇਸ ਵਾਰ ਪਾਕਿਸਤਾਨ ਦੇ ਖਾਤੇ 'ਚ ਇਹਨਾਂ ਨੇ ਨਹੀਂ ਪਾਇਆ, ਸ਼ਾਇਦ ਹੌਲੀ ਹੌਲੀ ਪਾਉਣ। ਪਰ ਇਸ ਹਵਾਲੇ ਦੇ ਨਾਲ ਕਸ਼ਮੀਰ ਤੋਂ ਕੇਰਲਾ ਤੱਕ 20 ਕਰੋੜ ਮੁਸਲਮਾਨ ਜਿਨ੍ਹਾਂ ਦੀ ਇੱਕ ਵੱਡੀ ਗਿਣਤੀ ਨੂੰ ਪਹਿਲਾਂ ਹੀ ਜਿਹੜੀ ਵੋਟਰ ਵੈਰੀਫਿਕੇਸ਼ਨ ਦੇ ਨਾਂ ਥੱਲੇ ਡੀਫਰੈਂਚਾਈਜ਼ ਕੀਤਾ ਜਾ ਰਿਹਾ। ਆਲਰੇਡੀ ਬਿਹਾਰ ਦੀਆਂ ਚੋਣਾਂ 'ਚ ਬਹੁਤ ਸਾਰੇ ਨਾਂ ਹੀ ਉਹਨਾਂ ਦੇ ਗਾਇਬ ਕਰ ਦਿੱਤੇ ਗਏ। ਹੁਣ ਐਸਾ ਡਰ ਪੈਦਾ ਕਰ ਦਿੱਤਾ ਜਾਏਗਾ। ਐਲੀਟ ਕਲਾਸ ਅੱਗੇ ਤਾਂ ਸੀ ਕਿ ਭਾਈ ਤੁਸੀਂ ਉਹਨਾਂ ਦੀਆਂ ਫੈਕਟਰੀਆਂ ਸਾੜ ਦਿੰਦੇ ਹੋ ਰਾਇਟਸ ਦੇ ਹਵਾਲੇ ਨਾਲ ਦੂਜੇ, ਪਰ ਜਿਹੜੇ ਪੜ੍ਹੇ ਲਿਖੇ ਨੇ ਖਾਸ ਤੌਰ 'ਤੇ ਡਾਕਟਰਸ ਔਰ ਦੂਸਰੇ, ਹੁਣ ਉਹਨਾਂ ਦੀ ਵੀ ਸ਼ਾਮਤ ਆਈ। ਔਰ ਇਹ ਕਸ਼ਮੀਰ ਤੋਂ ਕੇਰਲਾ ਤੱਕ ਇਹ ਮੁਸਲਮਾਨਾਂ ਦੇ ਉੱਤੇ ਜ਼ੁਲਮਾਂ ਦੀ ਚੱਕੀ ਚੱਲੇਗੀ। ਹਾਲਾਂ ਸਾਡੇ ਇੱਕ ਮਿੱਤਰ ਵਕੀਲ ਨੇ, ਉਹਨਾਂ ਨੇ ਇਹਨੂੰ ਡਿਫਰੈਂਟ ਐਂਗਲ ਤੋਂ ਦੇਖਿਆ। ਉਹਨਾਂ ਨੇ ਮੈਨੂੰ ਕਿਹਾ ਕਿ ਜੀ ਕਸ਼ਮੀਰੀਆਂ ਨੇ ਤਾਂ ਲਾਲ ਕਿਲੇ 'ਤੇ ਧਾਵਾ ਬੋਲ ਦਿੱਤਾ ਹੈ ਤੇ ਆਪਣੇ ਪੰਜਾਬੀ ਅਜੇ ਇਸ ਕੰਮ 'ਤੇ ਲੱਗੇ ਹੋਏ ਨੇ ਕਿ ਧਰਮਿੰਦਰ ਭਾਜੀ ਜਿਉਂਦੇ ਨੇ ਕਿ ਮਰ ਗਏ ਨੇ। ਕਹਿੰਦੇ ਜੀ ਸਾਡੀ ਡਿਬੇਟ ਇਹ ਹੈ ਕਿਉਂ ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹ ਉਹਨਾਂ ਦਾ ਜਿਹੜੀ ਹੈ ਉਹ ਸਕਸੈਸ। ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਪੈਨ ਇੰਡੀਆ ਉਹਨਾਂ ਦੀ ਜਿਹੜੀ ਹੈ ਇਸਲਾਮਿਕ ਮੁਸਲਮਾਨਾਂ ਦੀ ਪਰਸੀਕਿਊਸ਼ਨ ਦੇ ਲਈ ਉਹਨਾਂ ਨੇ ਇੰਨਾ ਵੱਡਾ ਜਿਹੜਾ ਹੈ ਉਹ ਖੜਾ ਕਰ ਦਿੱਤਾ ਹੈ ਇੱਕ ਤੂਫਾਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ, ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ 6 ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਹਵਾਲੇ ਨਾਲ ਕਿ ਜਿਸ ਤਰ੍ਹਾਂ ਕਿ ਅਜੇ ਲਾਲ ਕਿਲੇ ਬੰਬ ਧਮਾਕੇ ਦੀ ਖਬਰ ਚੱਲ ਹੀ ਰਹੀ ਸੀ ਕਿ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਅਦਾਲਤੀ ਕੰਪਲੈਕਸ ਦੇ ਬਾਹਰ ਆਤਮਘਾਤੀ ਬੰਬ ਧਮਾਕਾ ਜਿਹੜਾ ਹੋਇਆ, ਜਿਸ ਵਿੱਚ 12 ਲੋਕ ਮਾਰੇ ਗਏ ਅਤੇ 27 ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਸੋ ਇਸ ਬੰਬ ਧਮਾਕੇ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਇੰਡੀਅਨ ਪ੍ਰੌਕਸੀ ਅਫਗਾਨਿਸਤਾਨ ਵਿੱਚ ਸ਼ਰਨ ਲੈ ਕੇ ਬੈਠੇ ਤਹਿਰੀਕੇ ਤਾਲਿਬਾਨ ਨੇ ਲਈ ਹੈ। ਸੋ ਇਹ ਬੜੀ ਖਤਰਨਾਕ ਖੇਡ ਜਿਹੜੀ ਹੈ ਦੋਹਾਂ ਮੁਲਕਾਂ ਵਿੱਚ ਸ਼ੁਰੂ ਹੋ ਗਈ ਹੈ, ਜਿਸ ਦਾ ਖਮਿਆਜ਼ਾ ਜਿਹੜਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਹਮੇਸ਼ਾ ਹੀ ਕੋਈ ਨਵੀਂ ਖੇਡ ਨਹੀਂ ਹੈ। ਜਦੋਂ ਭਾਰਤ ਨੇ ਸਿੱਧੇ ਤੌਰ ਦੇ ਉੱਤੇ ਪਾਕਿਸਤਾਨ ਨੂੰ 2 ਹਿੱਸਿਆਂ ਦੇ ਵਿੱਚ ਵੰਡਿਆ, ਮੁਕਤੀ ਵਾਹਿਨੀ ਨਾਂ ਦੀ ਜਥੇਬੰਦੀ ਜਿਹੜੀ ਬੰਗਾਲੀ ਨੌਜਵਾਨਾਂ ਦੇ ਨਾਲ ਜੋੜੀ ਗਈ, ਅਸਲ 'ਚ ਭਾਰਤੀ ਫੌਜੀ ਟ੍ਰੇਨਿੰਗ ਵਾਲੇ ਹੀ ਲੋਕ ਸੀ ਬਹੁਤ ਸਾਰੇ। ਤਾਂ ਉਹਨਾਂ ਦੇ ਆਪਣੇ ਫੌਜੀ ਜਿਹੜੇ ਨੇ ਉਹ ਧੋਤੀਆਂ ਲੁੰਗੀਆਂ ਬੰਨ੍ਹ ਕੇ ਬੰਗਾਲੀ ਬਣ ਕੇ ਉੱਥੇ ਲੜ ਰਹੇ ਸੀ ਔਰ ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜਿਆ। ਔਰ ਅੱਗੋਂ ਇਹਨਾਂ ਦੀਆਂ ਕੀ ਨੀਤੀਆਂ ਸੀ ਉਹ ਅਸੀਂ ਦੇਖਦੇ ਹਾਂ ਕਿ 1971 ਤੋਂ ਬਾਅਦ ਦਸੰਬਰ ਦੇ ਵਿੱਚ 2 ਵੀਕ ਵਾਰ ਹੁੰਦੀ ਹੈ, 14 ਰੋਜ਼ਾ, ਔਰ ਫਿਰ ਸ਼ਿਮਲਾ ਐਗਰੀਮੈਂਟ ਹੁੰਦਾ ਹੈ 72 ਦੇ ਵਿੱਚ, ਜਿਸ ਦੇ ਵਿੱਚ ਇੱਕ ਫੈਸਲਾ ਸੀ ਕਿ ਜਿਹੜਾ ਜੰਮੂ ਕਸ਼ਮੀਰ ਦਾ ਮੁੱਦਾ ਜਿਹੜਾ ਹੈ ਉਹ ਗੱਲਬਾਤ ਰਾਹੀਂ ਸੁਲਝਾਇਆ ਜਾਏਗਾ। ਲੇਕਿਨ ਇੰਦਰਾ ਗਾਂਧੀ ਨੇ ਉਹੀ ਰਸਤਾ ਅਖਤਿਆਰ ਕੀਤਾ ਕਿ 2 ਸਾਲ ਬਾਅਦ ਇੰਡੀਆ ਨੇ 1974 ਦੇ ਵਿੱਚ ਜਿਹੜਾ ਉਹ ਐਟਮ ਧਮਾਕੇ ਕਰਕੇ ਆਪਣੇ ਆਪ ਨੂੰ ਨਿਊਕਲੀਅਰ ਪਾਵਰ ਐਲਾਨ ਦਿੱਤਾ। ਜ਼ਾਹਰ ਹੈ ਕਿ ਜ਼ੁਲਫਿਕਾਰ ਅਲੀ ਭੁੱਟੋ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ, ਉਸ ਨੂੰ ਇਹ ਨਜ਼ਰ ਆਇਆ ਕਿ ਵੀ ਇਹ ਤਾਂ ਆਲਰੇਡੀ ਸਾਡੀ ਡਿਸਮੈਂਬਰਮੈਂਟ ਕੀਤੀ ਹੋਈ ਹੈ ਮੁਲਕ ਦੀ, ਔਰ ਹੁਣ ਜੇ ਅਸੀਂ ਵੀ ਐਟੋਮਿਕ ਪਾਵਰ ਨਾ ਬਣੇ ਤੇ ਇਹ ਤਾਂ ਸਾਡੀ ਹੋਂਦ ਜਿਹੜੀ ਹੈ ਇਹ ਅਖੰਡ ਭਾਰਤ ਦਾ ਜਿਹੜਾ ਬੇਸ਼ੱਕ ਇਹ ਹਿੰਦੂ ਤੋਂ ਵੀ ਕਹਿ ਰਹੇ ਨੇ, ਪਰ ਜਦੋਂ ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜਿਆ, ਮਸ਼ਰਕੀ ਪਾਕਿਸਤਾਨ ਨੂੰ ਬੰਗਲਾਦੇਸ਼ ਬਣਾਇਆ, इंदिरा गांधी की स्टेटमेंट सी कि 1000 साल की गुलामी का बदला ले लिया गया है। बहुत बार सिर्फ हिंदुत्वी जमात नाल जोड़ के देखना ही काफ़ी नहीं है। इसी तरह और इस दी पाकिस्तान नूं तोड़न दे वेले ही अटल बिहारी वाजपेयी ने उस इंदिरा गांधी नूं जिस बारे RSS और हिंदुत्वी बहुत घटिया पद्धर का प्रचार करते सी, जिहड़ा असीं दोहरा भी नहीं सकते, तो उस नूं वाजपेयी ने कहा सी कि ये दुर्गा माता का अवतार है, री इनकारनेशन ऑफ दुर्गा, क्योंकि दुर्गा का सारा कॉन्सैप्ट इस नाल जुड़िया होया कि वो राक्षस ईवल उन्हां दा खून जिहड़ी है वो बहांदी है, पींदी है, उहदे खून का खप्पर है। सो ज़ाहिर है कि मुसलमान मलेच भी है और राक्षस भी है। जिवें सिखां नूं मारन दे लई आतंकवादी, अलगाववादी, उग्रवादी, गद्दार इसलिए मारे जाने के काबिल है। और हुण जिवें वंदे मातरम
ਜਿਹੜਾ ਇਹਨਾਂ ਦਾ ਗੀਤ ਜਿਹਦਾ ਇਹ ਹੈ ਕਿ ਜੀ ਇਹਦੇ ਅਸੀਂ ਪੂਰੇ ਸੈਂਟੈਂਜ਼ੇ ਪੜ੍ਹਾਂਗੇ, ਅਖੀਰਲੇ 2 ਸੈਂਟੈਂਜ਼ੇ ਜਿਹੜੇ ਟੈਗੋਰ ਨੇ ਔਰ ਕਾਂਗਰਸ ਨੇ 1937 ਦੇ ਵਿੱਚ ਬੰਦ ਕਰ ਦਿੱਤੇ ਸੀ, ਨਹੀਂ ਸੀ, ਉਹ ਹੈ ਹੀ ਇਹ ਹੈ ਕਿ ਮੁਸਲਮਾਨਾਂ ਨੂੰ ਰਾਖਸ਼ ਡਿਕਲੇਅਰ ਕਰਕੇ ਉਹਨਾਂ ਦਾ ਖੂਨ ਵਹਾਉਣਾ, ਅੰਗਰੇਜ਼ਾਂ ਨੂੰ ਖੁਸ਼ ਕਰ ਰਹੇ ਸੀ ਕਿ ਵੀ ਅਸੀਂ ਮੁਸਲਮਾਨਾਂ ਦੇ ਖਿਲਾਫ। ਸੋ ਇਹ ਜਦੋਂ ਤੱਕ ਤੁਸੀਂ ਇਸ ਬੈਕਗਰਾਉਂਡ ਨੂੰ ਨਹੀਂ ਸਮਝੋਗੇ ਕਿ ਵੀ ਇੰਡੀਆ ਨੇ ਨਾ ਤਾਂ ਕਦੇ ਪਾਕਿਸਤਾਨ ਨੂੰ ਐਕਸੈਪਟ ਕੀਤਾ ਹੈ ਨਾ ਮੁਸਲਮਾਨਾਂ ਨੂੰ ਕੀਤਾ ਹੈ। ਸੋ 1974 ਦੀ ਐਟੋਮਿਕ ਪਾਵਰ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਕਿ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਆਪਣੀ ਪਾਵਰ ਨੂੰ ਕੰਸੋਲੀਡੇਟ ਕਰਨ ਲਈ। ਉਹ ਸਾਰੇ ਦੇ ਚੱਲਦੇ ਆ ਸਿੱਖਾਂ ਨੇ ਰੈਜ਼ਿਸਟ ਕੀਤਾ, ਜਨਤਾ ਪਾਰਟੀ ਦੀ ਹਕੂਮਤ ਬਣ ਗਈ, ਲੇਕਿਨ ਨਾਲ ਦੀ ਨਾਲ ਜਿਉਂ ਹੀ ਉਹ ਫੇਲ ਹੋਇਆ, ਕਾਮਯਾਬ ਉਹਨੂੰ ਪ੍ਰੋਪਰਲੀ ਗਵਰਨ ਨਹੀਂ ਕਰ ਸਕੇ। ਜਦੋਂ ਇੰਦਰਾ ਗਾਂਧੀ ਵਾਪਸ ਆਈ 1980 ਤੱਕ ਪਹੁੰਚਦੇ ਆ, ਫਿਰ ਉਹਨੇ ਜਿਹੜੇ ਉਹ 3-4 ਸਾਲ ਲਾਏ ਪੂਰੀ ਪਲੈਨਿੰਗ ਕਰਕੇ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਕਿ ਇਧਰਲੇ ਜਿਹੜਾ ਤੇ ਤੋੜ ਦਿੱਤਾ ਪਾਕਿਸਤਾਨ ਨੂੰ 2 ਹਿੱਸਿਆਂ 'ਚ, ਮੁਸਲਮਾਨਾਂ ਦਾ ਕੰਮ ਕਰ ਦਿੱਤਾ, ਹੁਣ ਅਸੀਂ ਜਿਹੜਾ ਇਹਨਾਂ ਨੂੰ ਸਿੱਖਾਂ ਨੂੰ ਜਿਹੜਾ ਇਹਨਾਂ ਦੇ ਗੋਡੇ ਲਵਾਉਣੇ ਨੇ। ਇਹ ਵੱਖਰੀ ਕਹਾਣੀ ਹੈ ਕਿ ਭਾਈ ਅਲਟੀਮੇਟਲੀ ਜਿਹੜੀ ਜਿਸ ਰਾਖਸ਼ਸਨੀ ਨੂੰ ਦੁਰਗਾ ਬਣਾਇਆ ਸੀ ਵਾਜਪਾਈ ਨੇ, ਉਸ ਨੂੰ ਰਾਖਸ਼ਸ ਡੇ ਦੇ ਮੌਕੇ ਹੀ, ਭੂਤਾਂ ਦੇ ਦਿਨ ਦੇ ਮੌਕੇ ਹੀ ਜਿਹੜਾ 31 ਅਕਤੂਬਰ 1984 ਨੂੰ ਸਿੰਘਾਂ ਨੇ ਸਜ਼ਾ ਯਾਫਤਾ ਕੀਤਾ। ਰਾਜੀਵ ਗਾਂਧੀ ਦੀ ਨੀਤੀ ਥੋੜ੍ਹੀ ਦੇਰ ਜਿਹੜੀ ਹੈ ਉਹਨੇ ਪਾਕਿਸਤਾਨ ਦੇ, ਕਿਉਂਕਿ ਸਿੱਖਾਂ ਨੂੰ ਕ੍ਰਸ਼ ਕਰਨ ਦੀ ਲਾਈਨ ਚੱਲ ਰਹੀ ਸੀ ਪਾਕਿਸਤਾਨ ਦੇ ਵੱਲ, ਉਧਰ ਬੇਨਜ਼ੀਰ ਆ ਗਈ, ਜ਼ਿਆਉਲ ਹਕ ਦਾ ਦੌਰ ਖਤਮ ਹੋਇਆ, ਦੋਸਤੀ ਦੇ ਹੱਥ ਦੇ ਥੱਲੇ। ਔਰ ਇਹ ਗੱਲ ਉਹ ਰੈਕਰਡ ਹੈ ਕਿ ਬੇਨਜ਼ੀਰ ਨੇ ਕਿਹਾ ਕਿ ਜੀ ਅਸੀਂ ਉਹਨਾਂ ਦੀ ਮਦਦ ਕੀਤੀ ਸਿੱਖ ਇਨਸਰਜੈਂਸੀ ਨੂੰ ਖਤਮ ਕਰਨ 'ਚ, ਲੇਕਿਨ ਉਹਨਾਂ ਨੇ ਜਿਹੜਾ ਇਹ ਇਕਰਾਰ ਕੀਤਾ ਸੀ ਕਿ ਜੀ ਅਸੀਂ ਸਿਆਚਿਨ ਗਲੇਸ਼ੀਅਰ ਤੋਂ ਫੌਜਾਂ ਹਟਾਵਾਂਗੇ, ਉਹ ਨਹੀਂ ਮੰਨਿਆ। ਔਰ ਉਸ ਸਾਰੇ ਦੇ ਨਾਲ ਹੀ ਰਾਜੀਵ ਦਾ ਵੀ ਫਿਰ ਐਂਡ ਹੋ ਜਾਂਦਾ। ਅਸੀਂ 88-89 ਤੱਕ ਪਹੁੰਚਦੇ ਹਾਂ, ਪਾਕਿਸਤਾਨ ਨੇ ਰਿਅਲਾਈਜ਼ ਕੀਤਾ ਕਿ ਬਈ ਅਸੀਂ ਫੁੱਲ ਸਕੇਲ ਜਿਹੜੀ ਹੈ ਵਾਰ ਦੇ ਤਾਂ ਜਿਹੜਾ ਉਹ 65 ਦੇ ਵਿੱਚ ਵੀ ਹੋ ਗਿਆ ਸੀ, 71 'ਚ ਵੀ। ਉਹਨਾਂ ਨੇ ਫਿਰ ਕਸ਼ਮੀਰ ਦੇ ਵਿੱਚ ਇਸੇ ਪੀਰੀਅਡ 'ਚ ਜਗਮੋਹਨ ਨੂੰ ਗਵਰਨਰ ਲਾਇਆ। ਜੰਮੂ ਕਸ਼ਮੀਰ ਦਾ ਉਹੀ ਜਗਮੋਹਨ ਹੈ ਜਿਹਨੇ ਐਮਰਜੈਂਸੀ ਦੇ ਵੇਲੇ ਜਿਹੜੇ ਦਿੱਲੀ ਦੀਆਂ ਮੁਸਲਮਾਨ ਆਬਾਦੀਆਂ ਸੀ, ਤੁਰਕਮਾਨ ਗੇਟ ਔਰ ਦੂਜੇ ਬੁਲਡੋਜ਼ ਕਰਕੇ ਉਹਨਾਂ ਨੂੰ ਡਿਸਟਰੋਏ ਕੀਤਾ ਸੀ। ਔਰ ਉਹਨੇ ਕਸ਼ਮੀਰ ਦੇ ਵਿੱਚ ਜਿਹੜਾ ਉਹੀ ਮੁਸਲਮਾਨਾਂ ਦੇ ਖਿਲਾਫ ਜ਼ੁਲਮ ਦੀ ਲਾਈਨ ਲਈ। ਕਸ਼ਮੀਰੀ ਪੰਡਤਾਂ ਨੂੰ ਉੱਥੋਂ ਕੱਢਣਾ ਵੀ ਇਹਨਾਂ ਦੀ ਨੀਤੀ ਦਾ ਇਹ ਹਿੱਸਾ ਸੀ। ਔਰ ਇੱਧਰ ਕਿਉਂਕਿ 84 ਤੋਂ ਬਾਅਦ ਪੰਜਾਬ ਦੇ ਵਿੱਚ ਜੁਝਾਰੂ ਲਹਿਰ ਆਪਣੇ ਪੂਰੇ ਜੋਬਨ ਤੇ ਆ ਗਈ ਸੀ, ਜਿਸ ਨੇ ਕਸ਼ਮੀਰੀਆਂ ਨੂੰ ਵੀ ਇਨਸਪਾਇਰ ਕੀਤਾ। 1999 ਤੱਕ ਪਹੁੰਚਦੇ ਆ, ਵਿਦਨ 5 ਇਅਰਸ, ਜਦੋਂ ਕਿ 84 ਦੀ ਸਾਡੀ ਤਾਂ 1995 ਤੱਕ ਪੂਰੀ ਜ਼ੋਰਦਾਰ ਮੂਵਮੈਂਟ ਰਹੀ। 1999 ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜੁਝਾਰੂ ਲਹਿਰ ਖੜੀ ਹੋ ਗਈ। ਕਸ਼ਮੀਰੀਆਂ ਨੇ ਹਥਿਆਰ ਚੁੱਕੇ ਆਪਣੇ ਹੱਕਾਂ ਦੇ ਲਈ। ਔਰ ਜ਼ਾਹਰ ਹੈ ਪਾਕਿਸਤਾਨ ਦੀ ਸਪੋਰਟ, ਭਾਵੇਂ ਉਹ ਮੋਰਲ ਜਾਂ ਡਿਪਲੋਮੈਟਿਕ ਸਪੋਰਟ ਕਹਿੰਦੇ ਨੇ, ਦੂਸਰੀ ਸਪੋਰਟ ਵੀ ਜੇ ਹੋਏ ਵੀ ਤਾਂ ਉਹ ਤਾਂ ਕਿਉਂਕਿ ਪਾਕਿਸਤਾਨ ਉਸ ਦੇ ਵਿੱਚ ਇੱਕ ਪਾਰਟੀ ਹੈ। ਸੋ ਇਹ ਉਹ ਪੀਰੀਅਡ ਸੀ ਕਿ ਜਿਹਦੇ 'ਚ ਇੰਡੀਆ ਨੂੰ ਜਿਹੜਾ ਉਹਨਾਂ ਨੇ ਵੀ, ਪਾਕਿਸਤਾਨ ਨੇ ਵੀ ਦੇਖਿਆ ਕਿ ਸਲੋਲੀ ਬਲੀਡਿੰਗ ਦਾ ਕਿ ਵੀ ਕਸ਼ਮੀਰ 'ਚ ਉੱਧਰ ਉਹਨਾਂ ਦੇ ਕਿੰਨੀਆਂ ਡਿਵੀਜ਼ਨਾਂ ਪੰਜਾਬ 'ਚ ਫਸੀਆਂ ਹੋਈਆਂ ਸੀ ਫੌਜ ਦੀਆਂ, ਜੋ ਵੀ ਉਹ ਕਰ ਰਹੇ ਸੀ। ਔਰ 1999 ਤੋਂ ਹਥਿਆਰਬੰਦ ਸ਼ੁਰੂ ਹੋਇਆ ਸੰਘਰਸ਼। ਫਿਰ ਕਸ਼ਮੀਰ ਦੇ ਵਿੱਚ ਉਸਦੇ ਕਈ ਪੜਾਅ ਗੁਜ਼ਰੇ। ਇੱਕ ਸਟੇਜ ਦੇ ਉੱਤੇ ਛੋਟੇ ਛੋਟੇ ਬੱਚੇ ਸਕੂਲਾਂ 'ਚੋਂ ਆ ਕੇ, ਜਿਵੇਂ ਫਲਸਤੀਨੀਆਂ ਦੀ ਰੈਜ਼ਿਸਟੈਂਸ ਸੀ ਇਜ਼ਰਾਈਲੀਆਂ ਦੇ ਖਿਲਾਫ, ਉਸ ਕਿਸਮ ਦੀ ਮੂਵਮੈਂਟ ਵੀ ਖੜੀ ਹੋਈ। ਲੇਕਿਨ ਉਸ ਦਾ ਕਲਾਈਮੈਕਸ ਇਹਨਾਂ ਨੇ ਜਦੋਂ ਜੰਮੂ ਕਸ਼ਮੀਰ ਵਾਲਿਆਂ ਦੇ ਨਾਲ ਵਾਅਦੇ ਕਰਦੇ ਰਹੇ, ਲੇਕਿਨ ਪਾਕਿਸਤਾਨ ਨੇ ਇੱਕ ਸਕਸੈਸ 1999 ਦੇ ਵਿੱਚ ਕਾਰਗਿਲ ਰਾਹੀਂ ਇਹ ਦੱਸਿਆ ਕਿ ਵੀ ਅਸੀਂ ਤੁਹਾਡੀ ਇੰਟੈਲੀਜੈਂਸ ਨੂੰ ਵੀ ਜਿਹੜਾ ਉਹ ਚੁਕਾਨੀ ਦੇ ਸਕਦੇ ਹਾਂ। ਔਰ ਅਲਟੀਮੇਟਲੀ ਵਾਜਪਾਈ ਨੇ ਕਲਿੰਟਨ ਦੇ ਅੱਗੇ ਜਿਹੜਾ ਚੀਖੋ ਪੁਕਾਰ ਕੀਤਾ ਔਰ ਉੱਥੋਂ ਜਿਹੜਾ ਉਹਨਾਂ ਨੇ ਕਾਰਗਿਲ 'ਚ ਸੈਂਕੜਿਆਂ ਕੈਜੂਅਲਟੀਜ਼ ਇੰਡੀਅਨ ਆਰਮੀ ਨੇ ਲੈ ਕੇ ਪਿੱਛੇ ਹਟੇ। ਪਰ ਕਿਉਂਕਿ ਉਦੋਂ ਤੱਕ ਪਾਕਿਸਤਾਨ ਵੀ ਨਿਊਕਲੀਅਰ ਬਣ ਚੁੱਕਾ ਸੀ 1998 ਦੇ ਵਿੱਚ। ਸੋ ਫਿਰ ਪਾਕਿਸਤਾਨ ਨੂੰ ਇਹ ਫੀਅਰ ਨਹੀਂ ਸੀ ਕਿ ਵੀ ਇਹ ਜੇ ਅਸੀਂ ਇਨਸਰਜੈਂਸੀ ਕੀਤੀ ਕਸ਼ਮੀਰ 'ਚ ਜਾਂ ਕਸ਼ਮੀਰ 'ਚ ਮਿਲੀਟੈਂਸੀ ਜਾਰੀ ਰੱਖੀ ਤੇ ਇਹ ਜਿਹੜਾ ਹਮਲਾ ਕਰਕੇ ਸਾਨੂੰ ਕਰਦੇ, ਕਿਉਂਕਿ ਜਦੋਂ ਪਾਕਿਸਤਾਨ ਨਿਊਕਲੀਅਰ ਹੋ ਗਿਆ ਤੇ ਉਹਦੇ ਨਿਊਕਲੀਅਰ ਡੈਟਰੈਂਟ ਆ ਗਿਆ ਉਹਨਾਂ ਕੋਲ ਫੁੱਲ ਸਕੇਲ, ਜਿਹੜਾ ਇੰਡੀਆ ਦਾ ਐਟ ਵਾਰ ਜਾਣਾ ਪਾਕਿਸਤਾਨ ਦੇ
ਜਾਂ ਵੈਸਟਰਨ ਸੈਕਟਰ ਤੋਂ ਜਾਂ ਹਮਲਾ ਕਰਨਾ ਉਹ ਨੈਕਸਟ ਟੂ ਇੰਪੋਸੀਬਲ ਹੋ ਗਿਆ। ਔਰ ਇਸ ਪੀਰੀਅਡ ਦੇ ਵਿੱਚ ਫਿਰ ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਵਿੱਚ ਆਪਣੀਆਂ ਐਗਰੈਸਿਵ ਲਾਈਨ ਵੀ ਜਾਰੀ ਰੱਖੀ। ਜੰਮੂ ਕਸ਼ਮੀਰ ਦੇ ਲੋਕਾਂ ਦੇ ਵਿੱਚ ਵੀ ਇੱਕ ਅਵੇਅਰਨੈਸ ਲੈਵਲ ਦੂਸਰਾ ਤੀਸਰਾ ਆਂਦਾ ਚਲਾ ਗਿਆ। ਔਰ ਉਸ ਸਲੋ ਲੈਵਲ ਦੇ ਉੱਤੇ ਜਿਹੜੀ ਦੋਨੋਂ ਪਾਸਿਓਂ ਫਿਰ ਧਮਾਕਿਆਂ ਦੀ ਲਾਈਨ, ਫਿਰ ਇਸ ਪੀਰੀਅਡ ਦੇ ਵਿੱਚ ਮੁੰਬਈ ਬੰਬ ਧਮਾਕੇ, ਪਾਰਲੀਮੈਂਟ ਦੇ ਉੱਤੇ ਅਟੈਕ ਦੀ ਲਾਈਨ ਜਿਹੜੀ ਵਾਜਪਾਈ ਦੇ ਵੇਲੇ 2002-03 ਦੇ ਵਿੱਚ ਫੌਜ ਲੈ ਆਂਦੀ ਇਹਨਾਂ ਨੇ ਬਾਰਡਰ ਦੇ ਉੱਤੇ ਆਈਬਾਲ ਟੂ ਆਈਬਾਲ, ਪਰ ਕਿਉਂਕਿ ਆਲਰੇਡੀ ਪਾਕਿਸਤਾਨ ਨਿਊਕਲੀਅਰ ਸੀ, ਆਪਣੇ ਕਿੰਨੇ ਫੌਜੀ ਮਰਵਾ ਕੇ ਕੋਈ ਐਕਸੀਡੈਂਟ 'ਚ ਮਰਿਆ, ਕੋਈ ਮਾਈਨ ਵਿਛਾਉਂਦਾ ਮਰਿਆ, ਕੋਈ ਵਾਪਸ ਮੁੜ ਆਇਆ, ਉਹਦੀ ਕੋਈ ਕਾਮਯਾਬੀ ਨਹੀਂ। ਲੇਕਿਨ ਇਹ ਜਿਹੜਾ ਇੱਕ ਨਵਾਂ ਢੰਗ ਤਰੀਕਾ ਦੋਨਾਂ ਮੁਲਕਾਂ ਦੇ ਵਿੱਚ ਸ਼ੁਰੂ ਹੋਇਆ, ਇਹਨਾਂ ਵੱਲੋਂ ਉਹਨਾਂ ਦੇ ਬਲਾਸਟ ਕਰਨੇ, ਕਿਤੇ ਬੱਸ 'ਚ ਬੰਬ ਰੱਖਤਾ, ਕਿਤੇ ਉੱਥੇ ਰੱਖਤਾ, ਕੋਈ ਇੱਥੇ ਰੱਖਤਾ, ਅਸੀਂ ਦੇਖਦੇ ਹਾਂ। ਔਰ ਉਹਨਾਂ ਵੱਲੋਂ ਜ਼ਾਹਰ ਹੈ ISI ਵੱਲੋਂ ਪਾਕਿਸਤਾਨ ਦੇ ਵਿਦਨ ਇੰਡੀਆ ਵੀ ਹੋਣਾ। ਔਰ ਉਸ ਦੀ ਕਲਾਈਮੈਕਸ ਤਾਂ ਫਿਰ ਮੁੰਬਈ ਬੰਬ ਧਮਾਕੇ ਸੀ, ਜਿਹੜਾ ਇੱਕ ਇੰਟਰਨੈਸ਼ਨਲ ਪਲਾਟ ਬਣਿਆ ਜਿਹਦੇ 'ਚ, ਕਿਉਂਕਿ ਉਦੋਂ ਤੱਕ ਬਾਬਰੀ ਮਸਜਿਦ ਢਾਣ ਦਾ ਗੁੱਸਾ ਵੀ ਸੀ। ਔਰ ਜਿਹੜੇ ਮੁੰਬਈ ਦੇ ਦੂਸਰੇ ਸਮਗਲਰ ਔਰ ਦੂਜੇ ਦਾਊਦ ਇਬਰਾਹਿਮ ਔਰ ਦੂਸਰੇ ਜਿਨ੍ਹਾਂ ਨੂੰ ਲੱਗਦਾ ਸੀ ਵੀ ਸਾਡੇ ਕੱਲਾ ਇਹ ਮਸਜਿਦ ਹੀ ਨਹੀਂ ਸੀ ਢਾਈ, ਬੰਬੇ ਦੇ ਵਿੱਚ ਬਹੁਤ ਜ਼ਿਆਦਾ ਮੁਸਲਮਾਨਾਂ ਦਾ ਕਤਲੇਆਮ ਵੀ ਕੀਤਾ ਸੀ। ਲਿਬਰਮੈਨ ਕਮਿਸ਼ਨ ਵਗੈਰਾ ਬਣਿਆ, ਉਹਨੂੰ ਕਿਹਨੇ ਪੁੱਛਣਾ ਸੀ ਜੋ ਹਾਲ ਨਵੰਬਰ 84 ਦੀ ਸਿੱਖ ਨਸਲਕੁਸ਼ੀ ਵਾਲਿਆਂ ਨੂੰ ਸਜ਼ਾ ਦੇਣ ਦਾ ਕੋਈ ਨੇੜੇ ਤੇੜੇ ਵੀ ਨਹੀਂ ਹੈ। ਸੋ ਉਸ ਸਾਰੇ ਉਹ ਆਪਸ ਦੇ ਵਿੱਚ ਜਿਹੜੀ ਆ ਉਹ ਦੰਦਨਾ ਚੱਲ ਹੀ ਰਿਹਾ ਸੀ ਵੀ ਉਧਰ ਦੋਨੋਂ ਪਾਸੇ ਮਰਨ ਵਾਲੇ ਬੇਗੁਨਾਹ। ਔਰ ਹੁਣ ਜਦੋਂ ਕਿ 2014 ਚ ਮੋਦੀ ਪਾਵਰ ਚ ਆਇਆ, ਇਹਨਾਂ ਨੇ ਤਾਂ ਕਦੇ ਆਰਟੀਕਲ 370 ਮੰਨਿਆ ਹੀ ਨਹੀਂ ਸੀ। 2019 ਦੇ ਵਿੱਚ ਕਸ਼ਮੀਰ ਦਾ ਸਟੇਟਸ ਹੀ ਖਤਮ ਕਰਤਾ। ਆਰਟੀਕਲ 370 35 ਏ ਜ਼ੁਲਮ ਦੀ ਕਹਾਣੀ ਉੱਥੋਂ ਚੁੱਕ ਕੇ ਬਾਹਰਲੀਆਂ ਜੇਲ੍ਹਾਂ 'ਚ ਰੱਖਣ ਦੀ ਲਾਈਨ। ਸੋ ਜ਼ਾਹਰ ਹੈ ਕਿ ਕੁਛ ਦੇਰ ਤਾਂ ਉਸ ਦਾ ਲੱਗਾ, ਇਹਨਾਂ ਨੂੰ ਵੀ ਲੱਗਾ ਜੀ ਅਸੀਂ ਅਮਨ ਕਰ ਲਿਆ ਜਾਂ ਦੂਜਾ ਕਰ ਲਿਆ, ਪਰ ਨਾ ਤਾਂ ਕਸ਼ਮੀਰੀਆਂ ਨੇ ਪਿੱਛੇ ਹਟਣਾ ਨਾ ਹੀ ਪਾਕਿਸਤਾਨ ਨੇ, ਕਿਉਂਕਿ ਪਾਕਿਸਤਾਨ ਨੂੰ ਇਹ ਨਜ਼ਰ ਆਉਂਦਾ ਵੀ ਜੇ ਇੰਡੀਆ ਨੂੰ ਤੁਸੀਂ ਬੌਕਡਾਊਨ ਨਹੀਂ ਕਰਦੇ, ਇਹ ਤਾਂ ਪਾਕਿਸਤਾਨ ਦੇ ਸ਼ਹਿਰਾਂ 'ਚ ਜੋ ਹਾਲ ਹੁਣ ਤਹਿਰੀਕੇ ਤਾਲਿਬਾਨ ਨੂੰ ਖੜਾ ਕਰਤਾ ਹੈ, ਅਫਗਾਨ ਰਜੀਮ ਜਿਹੜਾ ਖੜਾ ਇੱਕ ਜ਼ਮਾਨੇ 'ਚ ਤਾਲਿਬਾਨ ਦੀ ਮਦਦ ਪਾਕਿਸਤਾਨ ਨੇ ਕੀਤੀ, ਸੋਵੀਅਤ ਯੂਨੀਅਨ ਦੇ ਖਿਲਾਫ ਵੇਲੇ ਵੀ ਔਰ 9/11 ਤੋਂ ਬਾਅਦ ਵੀ, ਪਰ ਖਾਤੇ ਇਹਨਾਂ ਦੇ ਹੀ ਪੈਂਦੇ ਰਹੇ, ਉਹ ਇੱਕ ਵੱਖਰੀ ਕਹਾਣੀ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਇੰਡੀਆ ਨੂੰ ਔਰ ਪਾਕਿਸਤਾਨ ਦੇ ਵਿੱਚ ਠੀਕ ਹੈ ਇੱਕ ਸਟੇਜ ਤੇ ਉਹਨਾਂ ਦੀ ਜਿਹੜੀ ਮਿਲਟਰੀ ਡਾਕਟਰੀਨ ਸੀ ਉਹ ਕੰਪਰੋਮਾਈਜ਼ਿੰਗ ਬਣ ਗਈ। ਉਹਨਾਂ ਨੂੰ ਲੱਗਾ ਵੀ ਠੀਕ ਹੈ ਜੇ ਭਾਰਤ ਇਹਨੂੰ ਅਸੀਂ ਸੌਫਟ ਪੋਰਸ ਬਾਰਡਰ ਬਣਾ ਦਿੰਦੇ। ਮੁਸ਼ਰਫ ਦੇ ਵੇਲੇ ਹੀ ਜਿਹੜੀ ਆਗਰਾ ਸਮਿਟ ਹੋਈ ਉਹਦੀ ਗੱਲਬਾਤ ਇਹੀ ਸੀ ਕਿ ਵੀ ਠੀਕ ਹੈ ਦੋਵੇਂ ਪਾਸਿਓਂ ਜਿਹੜਾ ਕਸ਼ਮੀਰੀ ਲੋਕ ਇੱਧਰ ਵੀ ਰਿਸ਼ਤੇਦਾਰੀਆਂ ਨਾਲ ਆਉਂਦੇ ਜਾਂਦੇ ਰਹਿਣ, ਇਹੀ ਜਿਹੜਾ ਬਾਰਡਰ ਹੈ ਅਲਟੀਮੇਟਲੀ ਜਿਹਨੂੰ ਲਾਈਨ ਆਫ ਕੰਟਰੋਲ ਕਹਿੰਦੇ ਨੇ, ਇਹਨੂੰ ਅਸੀਂ ਇੰਟਰਨੈਸ਼ਨਲ ਬਾਰਡਰ ਮੰਨ ਲਾਂਗੇ ਆਫਟਰ ਸਮ ਟਾਈਮ, ਫਿਊ ਡੈਕੇਡਸ ਐਂਡ ਆਲ। ਲੇਕਿਨ ਉਧਰ ਆਗਰਾ ਸਮਿਟ ਫੇਲ ਕਰਾਈ। LK ਅਡਵਾਨੀ ਹੋਮ ਮਿਨਿਸਟਰ ਸੀ, ਨਾਗਪੁਰ ਤੋਂ ਆਇਆ, ਨਹੀਂ ਜੀ ਅਸੀਂ ਤਾਂ ਦੂਸਰਾ ਕਸ਼ਮੀਰ ਵੀ ਲੈਣਾ ਔਰ ਮਤਲਬ ਇਹ ਸੀ ਕਿ ਉਹਨੂੰ ਸਾਬੋਤਾਜ ਕੀਤਾ। ਔਰ ਪਾਕਿਸਤਾਨ ਦੇ ਇੱਕ ਸਟੇਜ ਦੇ ਉੱਤੇ ਇਹ ਸੀ ਕਿ ਵੀ ਭਾਰਤ ਦੇ ਨਾਲ ਚਲੋ ਕਸ਼ਮੀਰ ਦਾ ਬੈਕ ਬਰਨਰ ਤੇ ਰੱਖ ਦਿੰਦੇ ਆ, ਜੇ ਬਾਕੀ ਇਹਨਾਂ ਨਾਲ ਦੂਜਾ ਕਰੀਏ। ਸੋ ਕਿਉਂਕਿ ਇਹਨਾਂ ਨੇ ਤਾਂ ਐਕਸੈਪਟ ਹੀ ਨਹੀਂ ਕੀਤਾ ਹੋਇਆ, ਇਹ ਤਾਂ ਅਖੰਡ ਭਾਰਤ ਦੀ ਲਾਈਨ ਹੈ। ਸੋ ਇਸ ਸਾਰੇ ਦੇ ਚੱਲਦਿਆਂ ਜਿਹੜਾ ਪਾਰਟ ਫਿਰ ਇਹਨਾਂ ਦੀ BJP ਦੀ ਇਹ ਮਜਬੂਰੀ ਵੀ ਬਣ ਗਈ ਧਰੂਵੀਕਰਨ ਦੇ ਲਈ, ਇਲੈਕਸ਼ਨਾਂ ਜਿੱਤਣ ਦੇ ਲਈ, ਜੇ ਅਗੇਂਸਟ ਪਾਕਿਸਤਾਨ ਉਹ ਜਿਹੜਾ ਮੁਸਲਮਾਨਾਂ ਦੇ ਅਗੇਂਸਟ ਨਹੀਂ ਕਰਦੇ ਤੇ ਜਿਹੜੇ 80% ਹਿੰਦੂ ਨੇ ਉਹਨਾਂ ਨੂੰ ਕਿਵੇਂ ਪੋਲਰਾਈਜ਼ ਕਰਨ। ਫਿਰ ਅਸੀਂ ਦੇਖਦੇ ਹਾਂ ਕਿ 2019 ਜਦੋਂ ਮੋਦੀ ਅਨਪੋਪੂਲਰ ਸੀ, ਪੁਲਵਾਮਾ ਦਾ ਅਟੈਕ ਕਰਵਾਇਆ, ਉਹਦੇ ਸਿਰ ਤੇ ਵੋਟਾਂ ਲਈਆਂ। 2024 ਤੱਕ ਪਹੁੰਚਦੇ ਸੀਟਾਂ 240 ਤੇ ਆ ਗਈਆਂ, 400 ਪਾਰ ਜਾਣਾ ਚਾਹੁੰਦੇ ਸੀ, ਉਹਨਾਂ ਨੂੰ ਕੁਛ ਨਾ ਕੁਛ ਚਾਹੀਦਾ ਸੀ। ਪਹਿਲਗਾਮ ਦਾ ਡਰਾਮਾ ਕੀਤਾ, ਫਿਰ ਇਹਨਾਂ ਨੂੰ ਲੱਗਦਾ ਸੀ ਕਿ ਵੀ ਅਸੀਂ ਪਹਿਲਾਂ ਵੀ 2019 ਚ ਸਰਜੀਕਲ ਸਟ੍ਰਾਈਕਸ ਦੇ ਨਾਂ ਥੱਲੇ ਕੀਤਾ, ਉਹ ਪੁੱਠਾ ਪੈ ਗਿਆ। 7, 8, 9, 10 ਮਈ ਨੂੰ ਉਹਦੇ 'ਚ ਸ਼ਿਕਸਤ ਹੋਈ। ਉਹਦੀ ਕੰਟੀਨਿਊਟੀ ਦੇ ਲਈ ਹੁਣ ਇੰਨੀ ਵੀ ਹਿੰਮਤ ਨਹੀਂ ਕਰਦੇ ਕਿ ਭਾਈ ਦੁਬਾਰਾ ਅਟੈਕ ਕਰਨ। ਉਧਰੋਂ ਟਰੰਪ ਨੇ ਬਾਂਹ ਮਰੋੜੀ ਹੋਈ ਹੈ। ਪਰ ਇਸ ਸਾਰੇ ਦੇ ਦੌਰਾਨ ਇਹ ਜਿਹੜਾ ਇੱਕ ਪਾਸੇ ਮੁਸਲਮਾਨਾਂ ਦੀ ਪਰਸੀਕਿਊਸ਼ਨ ਦੇ ਲਈ ਇਹ ਰੈੱਡ ਫੋਰਟ ਬਲਾਸਟ ਔਰ ਇਸ ਨੂੰ ਪੈਨ ਇੰਡੀਆ ਇਸਲਾਮਿਕ ਦਹਿਸ਼ਤਗਰਦੀ ਨਾਲ ਜੋੜਨ ਦੀ ਲਾਈਨ ਹੈ, ਪਰ ਆਪਣੀ ਕਰਾਊਡ ਨੂੰ ਇਹ ਦੱਸਣ ਲਈ ਕਿ ਜੇ ਸਾਡੇ ਹੋਇਆ ਧਮਾਕਾ ਤੇ ਆ ਲਓ ਅਸੀਂ ਹੁਣ
ਅਫਗਾਨ ਤਾਲਿਬਾਨ ਜਿਹੜੇ ਨੇ ਉਹ ਸਾਡੇ ਹਾਇਰਡ ਲੋਕ ਨੇ, ਅਸੀਂ ਬਰਾਬਰ ਦਾ ਨੁਕਸਾਨ ਕਰਤਾ। ਔਰ ਇਹੀ ਉਹਦੀ ਬੈਕਗਰਾਉਂਡ ਹੈ। ਔਰ ਪਹਿਲੇ 10-12 ਘੰਟੇ ਤਾਂ ਜ਼ਿੰਮੇਵਾਰੀ ਨਹੀਂ ਸੀ ਲਈ, ਹੁਣ ਇਹ ਆ ਗਿਆ ਕਿ ਪਾਕਿਸਤਾਨੀ ਤਾਲਿਬਾਨ ਕਲੇਮ ਡੈਡਲੀ ਕਾਰ ਬੰਬ ਅਟੈਕ ਇਨ ਇਸਲਾਮਾਬਾਦ। ਉਹਨਾਂ ਨੇ ਕਲੇਮ ਕੀਤਾ ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹ ਜਿਹੜਾ ਕੋਰਟ ਕੰਪਲੈਕਸ ਦੇ ਬਾਹਰ ਇਸ ਲਈ ਕੀਤਾ ਹੈ ਕਿਉਂਕਿ ਪਾਕਿਸਤਾਨ ਦੇ ਵਿੱਚ ਅਨ ਇਸਲਾਮਿਕ ਲਾਅ ਨੇ, ਜੱਜ, ਲਾਇਰ, ਆਫੀਸ਼ੀਅਲ, ਉਹਨਾਂ ਨੂੰ ਅਸੀਂ ਟਾਰਗੇਟ ਕੀਤਾ। ਔਰ ਇਸ ਦੇ ਵਿੱਚ ਜਿਹੜੇ ਉਹਨਾਂ ਦੇ ਇੰਟੀਰੀਅਰ ਮਿਨਿਸਟਰ ਨੇ, ਜਿਹਨੂੰ ਹੋਮ ਮਿਨਿਸਟਰ ਅਸੀਂ ਕਹਿੰਦੇ ਹਾਂ, ਮੋਹਸਿਨ ਨਕਵੀ, ਉਹਨਾਂ ਨੇ ਕਿਹਾ ਕਿ 12 ਮਾਰੇ ਗਏ ਨੇ, 27 ਜ਼ਖਮੀ ਨੇ। ਔਰ ਇਹ ਪੁਲਿਸ ਵਹੀਕਲ ਦੇ ਨੇੜੇ ਜਿਹੜਾ ਹੈ ਇਹ ਆਤਮਘਾਤੀ ਸੁਸਾਈਡਲ ਬੰਬਰ ਸੀ। ਔਰ ਇਹ ਬਹੁਤ ਵੱਡਾ ਜਿਹੜਾ ਇਸ ਦੇ ਵਿੱਚ ਉਹਨਾਂ ਨੇ ਨੁਕਸਾਨ ਕੀਤਾ। ਔਰ 4-5 ਬਾਡੀਜ਼ ਜਿਹੜੀਆਂ ਨੇ ਉਹ ਫਰੰਟ ਗੇਟ 'ਤੇ ਸੀ। ਔਰ ਇਸ ਨੂੰ ਜਿਹੜਾ ਸਾਰੇ ਇੰਟਰਨੈਸ਼ਨਲ ਮੀਡੀਆ ਨੇ ਸਿਰਫ ਕਵਰ ਹੀ ਨਹੀਂ ਕੀਤਾ, ਬਹੁਤ ਸਾਰੇ ਮੁਲਕਾਂ ਨੇ ਜਿਹੜਾ ਇਸ ਦੇ ਉੱਤੇ ਅਫਸੋਸ ਦਾ ਇਜ਼ਹਾਰ ਕੀਤਾ। ਉਸ ਦੇ ਉੱਤੇ ਜਿਹੜਾ ਉਹਨਾਂ ਨੇ ਪਾਕਿਸਤਾਨ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਆ। ਈਵਨ ਅੰਬੈਸੀ ਅਮਰੀਕਾ ਨੇ ਜਿਹੜੀ ਉਹਨਾਂ ਦੀ ਇਸਲਾਮਾਬਾਦ ਅੰਬੈਸੀ ਹੈ, ਉਹਦੇ 'ਚ ਉਹਨਾਂ ਨੇ ਕਿਹਾ ਕਿ ਯੂਨਾਈਟਿਡ ਸਟੇਟਸ ਸਟੈਂਡਸ ਇਨ ਸੋਲੀਡੈਰਿਟੀ ਵਿਦ ਪਾਕਿਸਤਾਨ ਇਨ ਦਾ ਸਟਰਗਲ ਅਗੇਂਸਟ ਟੈਰਰਿਜ਼ਮ। Our condolences to the families of those who lost their lives in today's senseless attack. We wish a swift recovery to those injured. We condemn this attack and all forms of terrorism and remain committed to supporting Government of Pakistan's effort to ensure peace and stability in their nation. So, ਅਮਰੀਕਾ ਨੇ ਖੁੱਲ੍ਹ ਕੇ ਇਸ ਨੂੰ ਕੰਡੈਮ ਕੀਤਾ ਹੈ, ਪਾਕਿਸਤਾਨ ਦੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਆਸਟ੍ਰੇਲੀਅਨ ਹਾਈ ਕਮਿਸ਼ਨ ਨੇ ਕਿਹਾ ਕਿ ਵੀ ਸਟੈਂਡ ਇਨ ਸੋਲੀਡੈਰਿਟੀ ਵਿਦ ਦਾ ਪੀਪਲ ਆਫ ਪਾਕਿਸਤਾਨ ਫੋਲੋਇੰਗ ਟੂਡੇਜ਼ ਅਟੈਕ ਇਨ ਇਸਲਾਮਾਬਾਦ G11। ਆਵਰ ਥਾਟਸ ਆਰ ਵਿਦ ਦਾ ਵਿਕਟਮਸ ਐਂਡ ਦੇਅਰ ਫੈਮਲੀਜ਼ ਐਂਡ ਵਿਦ ਆਲ ਵਰਕਿੰਗ ਟੂ ਕੀਪ ਕਮਿਊਨਿਟੀਜ਼ ਸੇਫ। ਇਸੇ ਤਰ੍ਹਾਂ ਜਿਹੜਾ ਕਤਰ, ਉਹਨਾਂ ਨੇ, ਕਿਉਂਕਿ ਇੱਕ ਪਾਸੇ ਇਸਲਾਮਾਬਾਦ ਅਟੈਕ ਹੋਇਆ, ਦੂਸਰੇ ਪਾਸੇ ਵਾਨਾ ਜਿਹੜੀ ਉਹਨਾਂ ਦੀ ਅਕੈਡਮੀ ਹੈ NDA ਟਾਈਪ, ਉਹਦੇ ਤੇ ਵੀ ਹੋਇਆ। ਉਹਦੀਆਂ ਡਿਟੇਲਸ ਬਹੁਤੀਆਂ ਬਾਹਰ ਨਹੀਂ ਆਈਆਂ, ਪਰ ਉਹਦੇ 'ਚ ਵੀ ਅਟੈਕ ਕਰਨ ਵਾਲਿਆਂ ਨੂੰ ਉਹਨਾਂ ਨੇ ਫੌਜ ਨੇ ਜਾਂ ਦੂਜੇ ਮਾਰਿਆ ਵੀ। ਤੇ ਕਤਰ ਨੇ ਵੀ, ਕਤਰ ਕੰਡੈਮਸ ਅਟੈਕ ਇਨ ਇਸਲਾਮਾਬਾਦ ਐਂਡ ਵਾਨਾ ਪਾਕਿਸਤਾਨ। ਔਰ ਇਸ ਤੋਂ ਇਲਾਵਾ ਜਿਹੜਾ ਹੋਰ ਵੀ ਮੁਲਕਾਂ ਨੇ, ਰਿਪਬਲਿਕ ਆਫ ਤੁਰਕੀਆ, ਉਹਨਾਂ ਨੇ ਵੀ ਇਸ ਨੂੰ ਜਿਹੜਾ ਕੰਡੈਮ ਕੀਤਾ। ਔਰ ਐਮਬੈਸੀ ਆਫ ਰਸ਼ੀਆ ਇਨ ਪਾਕਿਸਤਾਨ strongly condemns the terrorist attack at G11 judicial complex in Islamabad। ਔਰ ਇਹ ਜਿਹੜੇ ਹੋਰ ਵੀ ਬਹੁਤ ਸਾਰੇ ਮੈਸੇਜ ਆਫ ਕੰਡੋਲੈਂਸਿਸ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ, ਰਸ਼ੀਆ, ਆਸਟ੍ਰੇਲੀਆ, ਕਤਰ, ਤੁਰਕੀ, ਕਿਉਂਕਿ ਕਤਰ ਔਰ ਤੁਰਕੀ ਇਹ ਦੋਨੋਂ ਮੁਲਕ ਨੇ ਜਿਹੜੇ ਮੀਡੀਏਸ਼ਨ ਵੀ ਕਰ ਰਹੇ ਨੇ ਉਹਨਾਂ ਨਾਲ ਅਫਗਾਨ ਤਾਲਿਬਾਨ ਰਜੀਮ ਨਾਲ ਗੱਲਬਾਤ ਲਈ। ਸੋ ਇਹ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ, ਕਿਉਂਕਿ ਦਿੱਲੀ ਬਲਾਸਟ ਜਾਂ ਦੂਜੇ ਤੀਜੇ ਦਾ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ, ਉਹ ਤਾਂ ਉਹਨਾਂ ਦਾ ਆਪਣਾ ਏਜੰਡਾ ਵੀ ਹੋ ਸਕਦਾ ਹੈ। ਲੇਕਿਨ ਇਸ ਪਾਸੇ ਖੁੱਲ੍ਹ ਕੇ ਤਹਿਰੀਕੇ ਤਾਲਿਬਾਨ ਨੇ, ਜਿਹਦੀ ਪੈਟਰਨੇਜ ਜਿਹੜੀ ਅਫਗਾਨ ਰਜੀਮ ਔਰ ਜਿਹੜੀ ਪ੍ਰੋਕਸੀ ਇੰਡੀਆ ਦੀ ਨੇ। ਸੋ ਮੈਨੂੰ ਲੱਗਦਾ ਕਿ ਵੀ ਇਹ ਜਿਹੜੀ ਗੰਦੀ ਖੇਡ ਇੰਡੀਅਨ ਏਜੰਸੀਆਂ ਨੇ ਜੋ ਦੁਨੀਆ ਭਰ 'ਚ ਇਸ ਵੇਲੇ ਆਈਸੋਲੇਟ ਇੰਡੀਆ ਹੋਇਆ ਹੈ, ਉਸ 'ਚੋਂ ਨਿਕਲਣ ਲਈ ਕੀਤੀ ਹੈ, ਆਉਣ ਵਾਲੇ ਪੀਰੀਅਡ 'ਚ ਹੋਰ ਤਿੱਖੀ ਹੋਏਗੀ। ਇਸ ਮਾਮਲੇ ਦੇ ਵਿੱਚ ਬੇਗੁਨਾਹ ਲੋਕ ਹੀ ਦੋਵੇਂ ਪਾਸੇ ਮਾਰੀ ਜਾਣਗੇ। ਔਰ ਇਹ ਕੰਡੈਮਨੇਬਲ ਐਕਟ ਹੈ। ਕੋਈ ਵੀ ਸਾਡੀ ਪੋਜੀਸ਼ਨ ਇਸ ਬਾਰੇ ਬੜੀ ਕਲੀਅਰ ਹੈ। ਜੰਗ ਦੇ ਨਿਯਮਾਂ ਮੁਤਾਬਕ ਹੋਣੀ ਚਾਹੀਦੀ ਹੈ। ਜਦੋਂ ਜੰਗ ਹੁੰਦੀ ਹੈ, ਜੰਗ ਤਾਂ ਜੰਗ ਹੁੰਦੀ ਹੈ, ਲੇਕਿਨ ਜਿਹਦੇ 'ਚ ਵੀ ਬੇਗੁਨਾਹ ਲੋਕਾਂ ਨੂੰ ਡੈਲੀਬਰੇਟਲੀ ਨਿਸ਼ਾਨਾ ਬਣਾਇਆ ਜਾਏ, ਉਹ ਕੰਡੈਮਨੇਬਲ ਹੈ। ਔਰ ਭਾਰਤੀ ਏਜੰਸੀਆਂ ਨੇ ਬਹੁਤ ਗੰਦੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ।
Accurate Accountants and Taxes। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਖੌਤੀ ਆਪਰੇਸ਼ਨ ਸੰਦੂਰ ਤੋਂ ਬਾਅਦ ਭਾਰਤ ਨੇ 1960 ਦੀ ਇੰਡਸ ਵਾਟਰ ਟ੍ਰੀਟੀ ਨੂੰ ਸਸਪੈਂਡ ਕਰ ਦਿੱਤਾ ਸੀ, ਜਿਸ ਦੇ ਖਿਲਾਫ ਪਾਕਿਸਤਾਨ ਨੇ ਇੰਟਰਨੈਸ਼ਨਲ ਕੋਰਟ ਵਿੱਚ ਕੇਸ ਨੂੰ ਲਿਆਂਦਾ। ਅੱਜ ਮੁੱਢਲੇ ਤੌਰ ਤੇ ਪਾਕਿਸਤਾਨ ਨੂੰ ਇੱਕ ਛੋਟੀ ਜਿਹੀ ਕਾਨੂੰਨੀ ਅਤੇ ਡਿਪਲੋਮੈਟਿਕ ਜਿੱਤ ਹਾਸਲ ਹੋਈ ਹੈ, ਜਿਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹ ਰਹੇ ਹੋ? ਦੇਖੋ, ਜਿੱਥੇ ਹੁਣ ਮਾਰਾਮਾਰੀ ਦੀ ਗੱਲ ਚੱਲ ਰਹੀ ਹੈ, ਦਿੱਲੀ ਰੈੱਡ ਫੋਰਟ ਬਲਾਸਟ, ਇਹਨਾਂ ਦੀ ਆਪਣੀ ਫਾਲਸ ਫਲੈਗ ਭਾਰਤ ਦੇ ਮੁਸਲਮਾਨਾਂ ਦੀ ਪਰਸੀਕਿਊਸ਼ਨ ਲਈ, ਪਰ ਦੂਸਰੇ ਪਾਸੇ ਤਹਿਰੀਕੇ ਤਾਲਿਬਾਨ, ਅਫਗਾਨ ਪ੍ਰੌਕਸੀ ਔਰ ਅਫਗਾਨ ਇੰਡੀਅਨ ਪ੍ਰੌਕਸੀ ਔਰ ਖੂਨ ਖਰਾਬਾ ਦੋਵੇਂ ਪਾਸੇ ਜਿਹੜਾ ਹੈ ਬੇਗੁਨਾਹ ਸ਼ਹਿਰੀ ਉਸ ਦਾ ਸ਼ਿਕਾਰ ਹੋਏ ਨੇ ਭਾਰਤ ਦੀਆਂ ਗੰਦੀਆਂ ਨੀਤੀਆਂ ਦੇ। ਉੱਥੇ ਅਸੀਂ ਦੇਖਦੇ ਹਾਂ ਕਿ ਵੀ ਜਿਹੜਾ 7, 8, 9, 10 ਮਈ ਨੂੰ ਇਹਨਾਂ ਦਾ ਆਪਣਾ ਹੀ 22 ਅਪ੍ਰੈਲ ਦੇ ਪਹਿਲਗਾਮ ਫਾਲਸ ਫਲੈਗ ਦੇ ਨੂੰ ਅੱਗੇ ਤੋਰਦੇ ਆ ਪਾਕਿਸਤਾਨ ਦੇ ਉੱਤੇ ਕੀਤਾ ਗਿਆ ਹਮਲਾ ਸੀ, ਡਰੋਨ ਔਰ ਮਿਸਾਈਲ ਅਟੈਕ, ਜਿਹਦਾ ਪਾਕਿਸਤਾਨ ਨੇ ਮੂੰਹ ਤੋੜਵਾਂ ਜਵਾਬ ਦਿੱਤਾ, ਚੰਗੀ ਸ਼ਿਕਸਤ ਦਿੱਤੀ। ਅਜੇ ਤੱਕ ਵੀ ਉਹ ਆਪਣੇ ਜ਼ਖਮਾਂ ਨੂੰ ਜੀਭ ਨਾਲ ਛੱਟ ਰਹੇ ਨੇ। ਹਾਲਾਂ ਬਾਹਰੋਂ ਭਾਵੇਂ ਕਹੀ ਜਾਣ ਜਿੱਤ ਗਏ ਅਸੀਂ ਜਿੱਤ ਗਏ, ਲੇਕਿਨ ਉਸ ਦੇ ਪੋਸਟ ਉਹਨਾਂ ਉਸ ਟਕਰਾਅ ਦੇ ਇਹਨਾਂ ਨੇ ਐਲਾਨ ਕੀਤਾ ਕਿ ਜੀ ਅਸੀਂ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ, ਦਰਿਆਏ ਸਿੰਧ ਦੇ ਨਾਲ ਸੰਬੰਧਿਤ ਜਿਹੜੀ ਟ੍ਰੀਟੀ 1960 ਦੇ ਵਿੱਚ ਉਸ ਵੇਲੇ ਦੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਔਰ ਪ੍ਰੈਜ਼ੀਡੈਂਟ ਅਯੂਬ ਖਾਨ ਔਰ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਜਿਹੜਾ ਕਿ ਫਲਾਈ ਕਰਕੇ ਕਰਾਚੀ ਗਿਆ ਸੀ, ਉਦੋਂ ਕਰਾਚੀ ਪਾਕਿਸਤਾਨ ਦੀ ਕੈਪੀਟਲ ਸੀ, ਉਹਦੇ 'ਚ ਸਾਈਨ ਹੋਈ ਸੀ, ਜਿਹਦੇ ਮੁੱਢਲੇ ਤੌਰ ਦੇ ਉੱਤੇ ਸਤਲੁਜ, ਬਿਆਸ, ਰਾਵੀ ਇਹ ਉੱਪਰਲੇ ਪੰਜਾਬ ਦੇ ਇੰਡਸ ਵਾਟਰ ਬੇਸਨ ਦਾ ਮੁਕੰਮਲ ਅਪਰ ਔਰ ਲੋਅਰ ਰਾਈਪੇਰੀਅਨ ਹੱਕ ਮੰਨਿਆ ਗਿਆ ਸੀ, ਔਰ ਚਨਾਹ, ਜੇਹਲਮ ਔਰ ਦਰਿਆਏ ਇੰਡਸ ਉਸ ਨੂੰ ਉਸ ਦੇ ਉੱਤੇ ਅਪਰ ਔਰ ਲੋਅਰ ਪਾਕਿਸਤਾਨ ਦੀ ਮੁਕੰਮਲ ਮਾਲਕੀ ਮੰਨੀ ਗਈ ਸੀ। ਉਹਦੇ 'ਚ ਸਿਰਫ ਕਿਉਂਕਿ ਚਨਾਹ ਔਰ ਜੇਹਲਮ ਕਸ਼ਮੀਰ 'ਚੋਂ ਗੁਜ਼ਰਦੇ ਨੇ, ਉਹਨਾਂ ਦੀਆਂ ਇਰੀਗੇਸ਼ਨ ਨੀਡਸ ਔਰ ਪਾਵਰ ਸਪਲਾਈ, ਪਰ ਉਹਨੂੰ ਰੋਕ ਨਹੀਂ ਸਕਦੇ, ਡੈਮ ਨਹੀਂ ਬਣਾ ਸਕਦੇ, ਔਰ ਉਸ ਸਾਰੇ ਦੇ ਉੱਤੇ ਇਸ ਹਾਲਾਂ ਇਸ ਦੀ ਖਿਲਾਫ ਵਰਜ਼ੀ ਔਰ ਇਸ ਦੇ ਉੱਤੇ ਪੂਰਾ ਇਹਨੂੰ ਵਰਲਡ ਬੈਂਕ ਨੇ ਜਿਹੜਾ ਉਹ ਫਾਈਨੈਂਸ ਕੀਤਾ। ਉਸ ਤੋਂ ਬਾਅਦ ਭਾਖੜਾ ਡੈਮ ਇੱਧਰ ਇੰਡੀਆ 'ਚ, ਮੰਗਲਾ ਡੈਮ ਪਾਕਿਸਤਾਨ 'ਚ, ਔਰ ਇਸ ਟ੍ਰੀਟੀ ਦੀ ਇੰਪਲੀਮੈਂਟੇਸ਼ਨ ਪਿਛਲੇ 60 ਸਾਲ ਤੋਂ ਜ਼ਿਆਦਾ ਤੋਂ ਵਿੱਚ ਵਿਚਾਲੇ ਭਾਰਤ ਨੇ ਵਾਇਲੇਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਾਕਿਸਤਾਨ ਜਿਹੜਾ ਹੈ ਇੰਟਰਨੈਸ਼ਨਲ ਕਮਿਸ਼ਨ ਦੇ ਕੋਲ ਪਹੁੰਚ ਜਾਂਦਾ ਸੀ ਔਰ ਉੱਥੇ ਜਿਹੜਾ ਕੋਈ ਬਗਲਿਆਰ ਡੈਮ ਤੇ ਕੋਈ ਫਲਾਣਾ ਤੇ ਕ੍ਰਿਸ਼ਨਾ ਗੰਗਾ ਤੇ ਫਲਾਣਾ ਉਹ ਜਿਹੜੇ ਨੇ ਉਹਨੂੰ ਉਹ ਵਾਇਲੇਟ ਨਹੀਂ ਸੀ ਕਰ ਸਕਦੇ। ਪਰ ਇਸ ਬਹਾਨੇ ਨਾਲ ਇੰਡੀਆ ਨੇ ਕਿਹਾ ਜੀ ਕਿ ਅਸੀਂ ਯੂਨੀਲੈਟਰਲੀ ਇਸ ਇੰਡਸ ਵਾਟਰ ਟ੍ਰੀਟੀ ਨੂੰ ਪਹਿਲਾਂ ਸਸਪੈਂਡ ਲਫ਼ਜ਼ ਇਸਤੇਮਾਲ ਕਰਦੇ ਰਹੇ, ਫਿਰ ਜਿਹੜਾ ਵਰਲਡ ਬੈਂਕ ਦਾ ਚੇਅਰਮੈਨ ਹੈ ਸਰਦਾਰ ਇੰਦਰਜੀਤ ਸਿੰਘ ਬੰਗਾ, ਉਹਨੇ ਕਿਹਾ ਇਹ ਸਸਪੈਂਡ ਕਰ ਹੀ ਨਹੀਂ, ਉਹ ਕਲੌਜ਼ ਹੀ ਨਹੀਂ ਹੈ। ਫਿਰ ਅਬੇਅੰਸ ਕਹਿਣ ਲੱਗ ਗਏ, ਉਹ ਸਸਪੈਂਡ ਵਾਂਗ ਹੀ ਹੁੰਦਾ। ਹੁਣ ਜ਼ਾਹਰ ਹੈ ਵੀ ਉਸ ਤੋਂ ਬਾਅਦ ਪਿਛਲੇ ਪੀਰੀਅਡ ਦੇ ਵਿੱਚ ਜਦੋਂ ਵਾਟਰ ਐਜ਼ ਏ ਵੈਪਨ ਇਹਨਾਂ ਨੇ ਯੂਜ਼ ਵੀ ਕੀਤਾ, ਸਾਡਾ ਪੰਜਾਬ ਵੀ ਡੁੱਬਿਆ ਪਾਣੀ 'ਚ, ਪਾਕਿਸਤਾਨੀ ਪੰਜਾਬ ਵੀ ਤਬਾਹੀ ਵੀ ਕੀਤੀ, ਪਰ ਕਿਉਂਕਿ ਮੀਂਹ ਇੰਨੇ ਉੱਤੋਂ ਜਿਹੜਾ ਗਲੇਸ਼ੀਅਰ ਮੈਲਟ ਹੋਏ ਕਿ ਅਜੇ ਉਹ ਵਕਤ ਤਾਂ ਨਹੀਂ ਆਇਆ ਵੀ ਇਹ ਪਾਣੀ ਰੋਕ ਲੈਣ ਕਿ ਵੀ ਪਾਕਿਸਤਾਨ ਨੂੰ ਜਿਹੜਾ ਹੈ ਉਹ ਤਾਂ ਜਾ ਕੇ ਸਮਰ ਦੇ ਮਹੀਨਿਆਂ 'ਚ ਹੀ ਹੁੰਦਾ ਜਦੋਂ ਲੋੜ ਹੁੰਦੀ ਹੈ। ਲੇਕਿਨ ਪਾਕਿਸਤਾਨ ਨੇ ਇਸ ਖਤਰੇ ਨੂੰ ਭਾਂਪਦੇ ਹਾਂ, ਹਾਲਾਂ ਪਾਕਿਸਤਾਨ ਦੇ
ਫੌਜੀ ਮੁਖੀ ਫੀਲਡ ਮਾਰਸ਼ਲ ਆਸਮ ਮੁਨੀਰ ਨੇ ਕਿਹਾ ਸੀ ਕਿ ਵੀ ਜੇ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ 5-6 ਮਿਸਾਈਲਾਂ ਹੀ ਕਾਫੀ ਨੇ ਵੀ ਇਹ ਸਾਨੂੰ ਪਤਾ ਵੀ ਪਾਣੀ ਕਿਵੇਂ, ਪਰ ਉਹ ਅਗੇਨ ਜੰਗ ਦਾ ਰਸਤਾ ਹੀ ਹੈ। ਇਨ ਦਾ ਮੀਨ ਟਾਈਮ ਪਾਕਿਸਤਾਨ ਨੇ ਜਿਹੜਾ ਆਰਬਿਟ੍ਰੇਸ਼ਨ ਕੋਰਟ ਹੈ ਉਸ ਦੇ ਸਾਹਮਣੇ ਲਿਆਂਦਾ ਸੀ ਕਿ ਵੀ ਇਹ ਇੰਡੀਆ ਕਿਵੇਂ ਇਸ ਤਰ੍ਹਾਂ ਨਹੀਂ ਕਰ ਸਕਦਾ, ਔਰ ਇਹ ਖਬਰ ਜਿਹੜੀ ਉਹਨਾਂ ਦੇ ਮੀਡੀਆ ਦੇ ਵੀ ਦੋ, ਹਾਲਾਂ ਇੰਡੀਅਨ ਮੀਡੀਆ ਖਾ ਗਿਆ ਇਸ ਖਬਰ ਨੂੰ, ਪਾਕਿਸਤਾਨ ਦੇ ਹੀ ਦੋ ਜਿਹੜੇ ਨੇ ਮੀਡੀਆ ਚੈਨਲਸ ਪ੍ਰਿੰਟ ਆਊਟ ਜਿਹੜੇ ਪ੍ਰਿੰਟ ਹੈ ਪੇਪਰ, ਇੰਡੀਆਜ਼ ਨਾਨ ਕੰਪਲਾਇੰਸ ਅੰਡਰਮਾਈਨਸ ਇੰਟਰਨੈਸ਼ਨਲ ਅਕੋਰਡਸ, ਇਹ ਲੀਗਲ ਐਂਡ ਡਿਪਲੋਮੈਟਿਕ ਵਿਨ ਫॉर ਪਾਕਿਸਤਾਨ ਅੰਡਰ ਦਾ ਇੰਡਸ ਵਾਟਰ ਟ੍ਰੀਟੀ। ਇਹ ਉਹਨਾਂ ਨੇ ਹੈਡਲਾਈਨ ਲਾਈ ਹੈ ਕਿ ਕਾਨੂੰਨੀ ਔਰ डिप्लोमैटिक कूटनीतिक जित हुई। इसी तरह ये लीगल एंड डिप्लोमैटिक विन फॉर पाकिस्तान अगेंस्ट इंडिया अंडर द इंडस वाटर ट्रीटी। और इसका जी कुल इसकी शब्दावली है जी खास तौर पर आर्बिट्रेशन कोर्ट की है, वो है क्लैरिफिकेशंस इशूड बाय द कोर्ट ऑफ आर्बिट्रेशन ऑन पाकिस्तान रिक्वेस्ट इन द कॉन्टेक्स्ट ऑफ इंडस वाटर ट्रीटी। सो ज़ाहिर है पाकिस्तान गरीब्ड पार्टी है, उन्हें रिक्वेस्ट की ਉਹਦੇ ਤੇ ਜਿਹੜੀ कोर्ट ऑफ आर्बिट्रेशन ने क्लैरिफिकेशन दी है वो इनफैक्ट पाकिस्तान की लीगल और डिप्लोमैटिक जित है। उन्होंने कहा भी इन द कॉन्टेक्स्ट ऑफ आर्बिट्रेशन इनिशिएटेड बाय पाकिस्तान अगेंस्ट इंडिया अंडर द प्रोविजंस ऑफ इंडस वाटर ट्रीटी, Pakistan has taken note of recent decision of the court of arbitration which has offered helpful clarification on certain aspects of court's award on issue of general interpretation of the Indus Water Treaty published on August 8th 2025 8 ਅਗਸਤ 2025 ਨੂੰ ਜਿਹੜਾ award on the issue of central general interpretation ਹੈ ਉਹਦਾ ਹਵਾਲਾ ਦਿੱਤਾ ਹੈ। Pakistan has also taken note of the procedural order issued in parallel with the decision which affirms that the court will continue to conduct these proceedings in a phased manner and would take into account the proceedings taking place before the neutral expert under Article 9 and Annexure F of the Indus Water Treaty। So उन्होंने क्या arbitration court ने भी असी पूरा cognizance लवांगे ਜਿਹੜਾ proceedings ਚੱਲ ਰਹੀਆਂ ਨੇ neutral expert ਦੇ ਉੱਤੇ Article 9 ਦੇ ਥੱਲੇ ਵੀ और Annexure F ਜਿਹੜਾ Indus Water Treaty ਦਾ। The neutral expert proceedings were initiated on India's request with their next phase scheduled to take place in Vienna from 17 to 21st November 2025 ਕਿ ਇੰਡੀਆ ਨੇ ਹੀ neutral expert proceeding ਨੂੰ ਇਨੀਸ਼ੀਏਟ ਕੀਤਾ ਜਿਹੜੀਆਂ ਜਿਹਦਾ ਨੈਕਸਟ ਫੇਜ਼ ਜਿਹੜਾ 17 ਤੋਂ 21 ਨਵੰਬਰ ਹੁਣੇ ਜਿਹੜਾ ਆ ਰਹੀਆਂ ਡੇਟਾ ਨੇ 2025 ਤੱਕ ਹੈ। ਵਾਈਲ ਇੰਡੀਆ ਹੈਜ਼ ਡਿਸਾਈਡਡ ਟੂ ਹਾਲਟ ਇਟਸ ਪਾਰਟਿਸਿਪੇਸ਼ਨ, ਪਹਿਲਾਂ ਤਾਂ ਇਨੀਸ਼ੀਏਟ ਕਰ ਲਈਆਂ, ਹੁਣ ਇੰਡੀਆ ਨੇ ਕਿਹਾ ਨਹੀਂ ਨਹੀਂ ਅਸੀਂ ਇਹਨੂੰ ਰੋਕ ਰਹੇ ਹਾਂ। ਪਾਕਿਸਤਾਨ ਕੰਟੀਨਿਊਜ਼ ਟੂ ਫੁੱਲੀ ਪਾਰਟਿਸਿਪੇਟ ਇਨ ਦਾ ਨਿਊਟਰਲ ਐਕਸਪਰਟ ਪ੍ਰੋਸੀਡਿੰਗਸ ਇਨ ਦਾ ਗੁੱਡ ਫੇਥ। ਪਾਕਿਸਤਾਨ ਕਿਉਂਕਿ ਗਰੀਬਡ ਹੈ, ਉਹਨਾਂ ਨੂੰ ਇਹ ਕਿ ਬਈ ਇਹ ਸ਼ਰਾਰਤ ਕਰ ਰਹੇ ਨੇ, ਉਹ ਬਰਾਬਰ ਹਿੱਸਾ ਲੈ ਰਹੇ ਨੇ। ਇਨ ਦਿਸ ਰਿਗਾਰਡ the neutral expert has ruled that India's non-participation could not operate as a bar to the proceedings going forward। So ਇਹ ਬਹੁਤ ਵੱਡਾ ਫੈਸਲਾ ਹੈ। ਇੰਡੀਆ ਆਏ ਨਾ ਆਏ, ਨਿਊਟਰਲ ਐਕਸਪਰਟ ਨੇ ਕਿਹਾ ਕਿ ਜੀ ਹੁਣ ਇੰਡੀਆ ਨੇ ਪਹਿਲਾਂ ਤਾਂ ਗਏ ਨਿਊਟਰਲ ਐਕਸਪਰਟ, ਫਿਰ ਉਹਨੂੰ ਲੱਗਾ ਵੀ ਇਹਦਾ ਖਿਲਾਫ ਹੈ, ਉਹਨਾਂ ਨੇ ਕਿਹਾ ਜੀ ਨਹੀਂ ਨਹੀਂ ਅਸੀਂ ਇਹਦੇ 'ਚ ਪਾਰਟਿਸਿਪੇਟ ਹੀ ਨਹੀਂ ਕਰਨਾ। ਪਰ ਨਿਊਟਰਲ ਕੋਰਟ ਨੇ ਕਿਹਾ ਇੰਡੀਆ ਦਾ ਆਉਣਾ ਜਾਂ ਨਾ ਆਉਣਾ, ਇਹਦਾ ਮਤਲਬ ਹੈ ਕਿ ਇੱਕ ਤਰਫਾ ਫੈਸਲਾ ਜਿਹੜਾ ਉਹ ਇਸ ਨਿਊਟਰਲ ਕੋਰਟ ਵੱਲੋਂ ਸੁਣਾਇਆ ਜਾਏਗਾ। ਔਰ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਵਿਕਟਰੀ ਵੀ ਹੈ। ਔਰ ਇਸ ਦੇ ਉੱਤੇ ਈਵਨ ਜਿਹੜਾ ਭਾਰਤ ਦਾ ਜੋ ਹਾਲ ਹੈ ਉਸ ਦਾ ਨੂੰ ਮੱਦੇਨਜ਼ਰ ਰੱਖਦੇ ਚਾਈਨਾ ਦਾ ਇੱਕ ਪੋਲੀਟੀਕਲ ਐਕਸਪਰਟ ਹੈ ਡਾਕਟਰ ਵਿਕਟਰ ਜ਼ਿਕਾਈ ਗਾਓ, ਇਹ ਪਹਿਲਾਂ ਵੀ ਇਹਨਾਂ ਦਾ ਬੜਾ ਤਿੱਖਾ ਕਮੈਂਟ ਹੁੰਦਾ ਹੈ। ਉਹਨੇ ਈਗਲ ਆਈ ਦੇ ਥੱਲੇ ਕਿਹਾ ਇੰਡੀਆ ਹੈਜ਼ ਵੋਲੇਟਾਈਲ ਰਿਲੇਸ਼ਨਸ ਨਾਟ ਓਨਲੀ ਵਿਦ ਚਾਈਨਾ ਐਂਡ ਪਾਕਿਸਤਾਨ ਬਟ ਵਿਦ ਆਲ ਇਟਸ ਨੇਬਰਸ। ਸਿਰਫ ਇਹਦੇ ਭਾਰਤ ਦੇ ਚੀਨ ਤੇ ਪਾਕਿਸਤਾਨ ਦੇ ਨਾਲ ਹੀ ਜਿਹੜੇ ਨੇ ਉਹ ਮਾੜੇ ਰਿਲੇਸ਼ਨ ਨਹੀਂ ਨੇ, ਸਾਰੇ ਗੁਆਂਢੀਆਂ ਨਾਲ ਨੇ। ਇੰਡੀਅਨ ਗਵਰਨਮੈਂਟ ਐਂਡ ਪੀਪਲ ਸ਼ੁੱਡ ਐਕਟ ਵਿਦ ਗ੍ਰੇਟਰ ਰੈਸ਼ਨੈਲਿਟੀ ਐਂਡ ਰੀਜ਼ਨ ਇਨ ਡੀਲਿੰਗ ਵਿਦ ਨੇਬਰਿੰਗ ਕੰਟਰੀਜ਼। ਕਿ ਬਈ ਕੋਈ ਲੌਜਿਕ ਤੋਂ ਕੰਮ ਲਓ, ਕੋਈ
ਜਿਹੜਾ ਹੈ ਉਹ ਡਿਪਲੋਮੇਸੀ ਤੋਂ ਕੰਮ ਲਓ ਗੁਆਂਢੀਆਂ ਦੇ ਨਾਲ, ਔਰ ਇਹ ਉਹਨਾਂ ਦਾ ਕਮੈਂਟ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਇੰਡਸ ਵਾਟਰ ਟਰੀਟੀ ਦੇ ਮੁੱਦੇ ਦੇ ਉੱਤੇ ਹਾਲਾਂ ਅੱਗੇ ਗੱਲ ਕਿੱਧਰ ਨੂੰ ਜਾਏਗੀ, ਲੇਕਿਨ ਇਹ ਫਸਟ ਵਿਕਟਰੀ ਹੈ ਪਾਕਿਸਤਾਨ ਦੀ ਕਿ ਉਹਨਾਂ ਦੇ ਨਿਊਟਰਲ ਕੋਰਟ ਨੇ ਕਿਹਾ ਕਿ ਇੰਡੀਆ ਪਾਰਟਿਸਿਪੇਟ ਕਰਦਾ ਹੈ ਜਾਂ ਨਹੀਂ ਕਰਦਾ, ਇੱਕ ਤਰਫਾ ਜਿਹੜਾ ਉਹ ਸਾਰੇ ਦੀ ਜਿਹੜੀ ਹੈ ਸੁਣਵਾਈ ਕਰਨਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ G7 ਮੀਟਿੰਗ ਬਹਾਨੇ ਨਾਲ ਇੱਕ ਵਾਰ ਫਿਰ ਭਾਰਤ ਦਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਕੈਨੇਡਾ ਆਇਆ ਹੋਇਆ ਹੈ, ਜਿੱਥੇ ਸਾਈਡਲਾਈਨ ਤੇ ਉਸਨੇ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨਾਲ ਮੁਲਾਕਾਤ ਕੀਤੀ। ਔਰ G7 ਵੈਨਿਊ ਤੇ 6 ਫॉर ਜਸਟਿਸ ਵੱਲੋਂ ਐਸ ਜੈਸ਼ੰਕਰ ਦੇ ਖਿਲਾਫ ਰੋਸ ਵਿਖਾਵਾ ਵੀ ਕੀਤਾ ਜਾ ਰਿਹਾ ਹੈ। ਔਰ ਇਸ ਸੰਬੰਧੀ ਸਿੱਖ ਫੈਡਰੇਸ਼ਨ ਕੈਨੇਡਾ ਨੇ ਪ੍ਰੈਸ ਸਟੇਟਮੈਂਟ ਜਾਰੀ ਕਰਕੇ ਕੈਨੇਡਾ ਸਰਕਾਰ ਨੂੰ ਕੈਨੇਡੀਅਨ ਸਿੱਖਾਂ ਦੇ ਹੱਕਾਂ ਨੂੰ ਕੁਰਬਾਨ ਕਰਕੇ ਭਾਰਤ ਨੂੰ ਵਪਾਰਕ ਤਰਜੀਹ ਦੇਣ ਦੀ ਨਿਖੇਧੀ ਕੀਤੀ ਹੈ ਅਤੇ ਕੁਝ ਮੰਗਾਂ ਵੀ ਕੀਤੀਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਸਮਝਦੇ ਹਾਂ ਵੀ ਜਸਟਿਨ ਟਰੂਡੋ ਇੱਕ ਬੋਲਡ ਮਨੁੱਖੀ ਹੱਕਾਂ ਦਾ ਰਾਖਾ ਪ੍ਰਾਈਮ ਮਿਨਿਸਟਰ ਬਣ ਕੇ ਉਸਨੇ ਹਿਸਟਰੀ ਦੇ ਵਿੱਚ ਔਰ ਖ਼ਾਸ ਤੌਰ 'ਤੇ ਸਿੱਖਾਂ ਦੇ ਦਿਲਾਂ 'ਚ ਆਪਣੀ ਥਾਂ ਬਣਾਈ, ਜਦੋਂ ਕਿ ਉਸਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਖਲੋ ਕੇ ਇੰਡੀਅਨ ਸਟੇਟ ਨੂੰ ਸਿੱਧੇ ਤੌਰ 'ਤੇ ਭਾਈ ਹਰਦੀਪ ਸਿੰਘ ਨਿੱਜਰ, ਜਿਨ੍ਹਾਂ ਦੀ ਸ਼ਹਾਦਤ 18 ਜੂਨ 2023 ਨੂੰ ਗੁਰਦੁਆਰਾ ਕੰਪਲੈਕਸ ਦੇ ਵਿੱਚ ਪਾਰਕਿੰਗ ਲੋਟ 'ਚ ਹੋਈ, ਉਸ ਲਈ ਇੰਡੀਅਨ ਸਟੇਟ ਨੂੰ ਜ਼ਿੰਮੇਵਾਰ ਦੱਸਿਆ। ਉਹਨਾਂ ਦੇ 6 ਡਿਪਲੋਮੈਟ, ਜਿਨ੍ਹਾਂ ਦੇ ਵਿੱਚ ਸੰਜੇ ਵਰਮਾ ਉਹਨਾਂ ਦਾ ਹਾਈ ਕਮਿਸ਼ਨਰ ਸ਼ਾਮਲ ਸੀ, ਉਹਨੂੰ ਬਾਹਰ ਕੱਢਿਆ। ਔਰ ਫਿਰ ਜਿਹੜਾ ਇੰਡੀਆ ਨੇ ਜਿਹੜਾ ਉਹ ਉੱਥੋਂ ਉਹਨਾਂ ਦੇ ਡਿਪਲੋਮੈਟ ਕੱਢੇ, ਲੇਕਿਨ ਸਾਰੀਆਂ ਟ੍ਰੇਡ ਟਾਈਜ਼, ਮੁਲਾਕਾਤਾਂ, ਦੂਜੇ ਤੀਜੇ, ਉਸ ਦੇ ਉੱਤੇ ਪਰਮਾਨੈਂਟ ਜਿਹੜਾ ਉਹ ਫੁੱਲ ਸਟਾਪ ਲਾ ਦਿੱਤਾ। ਮੰਦੇ ਭਾਗਾਂ ਨੂੰ ਇਕੋਨਮੀ ਦਾ ਮਾੜਾ ਹਾਲ, ਪ੍ਰੈਜ਼ੀਡੈਂਟ ਟਰੰਪ ਦਾ ਦੁਬਾਰਾ ਜਿਹੜਾ ਆਉਣ ਤੋਂ ਪਹਿਲਾਂ ਵੀ ਜਿਹੜਾ ਜਸਟਿਨ ਟਰੂਡੋ ਪ੍ਰਤੀ ਜਿਸ ਕਿਸਮ ਦਾ ਰਵੱਈਆ, ਨਤੀਜਾ ਟਰੂਡੋ ਨੂੰ ਵਿਦਨ ਪਾਰਟੀ ਰਿਜ਼ਾਈਨ ਕਰਨਾ ਪਿਆ, ਪਿੱਛੇ ਹਟਣਾ ਪਿਆ, ਪੋਲਿਟਿਕਸ ਤੋਂ ਹੀ ਹਾਲ ਦੀ ਘੜੀ ਉਹ ਕਿਨਾਰਾ ਕਸ਼ੀ ਹੈ। ਔਰ ਇਹਦੇ ਬਾਵਜੂਦ ਕਿ ਦੂਸਰੇ ਪਾਸੇ ਕੰਜ਼ਰਵੇਟਿਵ ਪਾਰਟੀ ਜਿਹਨੂੰ ਇੰਡੀਅਨ ਸਟੇਟ ਬਿਲਡ ਕਰ ਰਹੀ ਸੀ, ਜਿਸ ਬਾਰੇ ਉਹਨਾਂ ਦੇ ਆਪਣਾ ਜਸਟਿਸ ਹੌਕ ਕਮਿਸ਼ਨ ਔਰ ਦੂਸਰਾ ਵੀ ਕਿਵੇਂ ਫੈਡਰਲ ਇਲੈਕਸ਼ਨਾਂ 'ਚ ਪਾਰਟੀ ਲੀਡਰਸ਼ਿਪ ਦੀ ਇਲੈਕਸ਼ਨਾਂ 'ਚ ਇੰਡੀਅਨ ਏਜੰਸੀਆਂ ਦੀ ਇੰਟਰਫੀਅਰੈਂਸ ਹੈ, ਉਹ ਬਣਦਾ ਰਹਿ ਗਿਆ। ਔਰ ਮਿਸਟਰ ਮਾਰਕ ਕਾਰਨੀ, ਬੈਂਕਰ, ਜਿਹੜਾ ਕਿ ਜਿਹਦੇ ਇੰਡੀਅਨ ਕਨੈਕਸ਼ਨ ਜਿਹੜੇ ਨੇ ਉਹ ਉਹਨਾਂ ਦੇ ਉੱਤੇ ਸ਼ੱਕ ਹੈ ਕਿ ਵੀ ਕਿਸ ਲੈਵਲ 'ਤੇ ਉਹਦਾ ਲੜਕਾ ਕੰਮ ਕਰਦਾ ਉਹਨਾਂ ਦੇ ਲਈ, ਕਿ ਕੀ ਕਰਦਾ। ਸੋ ਉਹਨੇ ਜਿਹੜਾ ਬਿਲਕੁਲ ਯੂ ਟਰਨ ਮਾਰਦਿਆਂ ਭਾਰਤ ਵੱਲ ਅਗੇਨ ਦੋਸਤੀ ਦਾ ਹੱਥ ਹੀ ਨਹੀਂ ਵਧਾਇਆ, ਜਿਸ ਲੈਵਲ ਦੇ ਉੱਤੇ ਜਿਹੜਾ ਉਹ ਮੋਦੀ ਨੂੰ ਔਰ ਦੂਸਰੇ ਨਾਲ ਮੁਲਾਕਾਤ ਹੋਈ। ਔਰ ਕਿਉਂਕਿ ਇਸ ਪੀਰੀਅਡ 'ਚ ਇਕੱਲਾ ਇਹੀ ਨਹੀਂ ਵੀ ਜਸਟਿਨ ਟਰੂਡੋ ਨੇ ਇਸ ਨੂੰ ਸਾਹਮਣੇ ਲਿਆਂਦਾ, ਅਜੇ ਤਾਂ ਅਸੀਂ 4 ਦਿਨ ਪਹਿਲਾਂ ਡਿਸਕਸ ਕਰਕੇ ਹਟੇ ਹਾਂ, ਕਿਉਂਕਿ
ਬਲੂਮਬਰਗ ਜਿਹੜਾ ਓਰੀਜਨਲਸ ਨੇ ਜਿਹੜੀ ਡਾਕੂਮੈਂਟਰੀ ਸਾਹਮਣੇ ਲਿਆਂਦੀ ਉਹਦੇ 'ਚ ਸਾਹਮਣੇ ਆਇਆ ਕਿ ਭਾਈ ਇਹ ਜਿਹੜੀਆਂ 3 ਸ਼ਖਸੀਅਤਾਂ ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨੇ, ਉਹਨਾਂ ਦੀ ਤਾਂ ਸ਼ਹੀਦੀ ਹੋਈ, ਗੁਰਪ੍ਰਤਾਪ ਸਿੰਘ ਪੰਨੂ ਉਹਨਾਂ ਦਾ ਬਚਾਅ ਹੋਇਆ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਦੀ ਵਜ੍ਹਾ ਕਰਕੇ। ਇਹ ਤਾਂ ਬਰੀਫ ਹੀ ਬ੍ਰਿਟਿਸ਼ ਇੰਟੈਲੀਜੈਂਸ ਨੇ ਉਹ ਪਿਕ ਕੀਤਾ ਸਾਰਾ ਆਪਣੇ ਹੀਅਰਿੰਗ ਸੈਂਟਰ ਤੋਂ ਕਿ ਵੀ ਕਰ ਕੀ ਰਹੇ ਨੇ, ਅਜੀਤ ਡੋਵਲ ਦੂਜਾ। ਸੋ ਈਵਨ ਇਹ ਲੇਟੈਸਟ ਇਨਕਸ਼ਾਫ ਹੀ ਕਾਫੀ ਸੀ ਕਿ ਵੀ ਜੇ ਕੈਨੇਡਾ ਦੀ ਸਰਕਾਰ ਦੀ ਨੂੰ ਜਿਹੜਾ ਕੋਈ ਵੀ ਜਿਹੜਾ ਕੈਨੇਡੀਅਨ ਸਿਟੀਜ਼ਨਸ ਦਾ ਡੁੱਲਿਆ ਖੂਨ, ਭਾਵੇਂ ਉਹ ਸਿੱਖ ਹੈ ਜਾਂ ਕੋਈ ਵੀ ਹੈ, ਉਸ ਨਾਲ ਥੋੜ੍ਹਾ ਬਹੁਤ ਵੀ ਜਿਹੜਾ ਹੈ ਉਹ ਲਗਾਵ ਹੁੰਦਾ ਕਿ ਭਾਈ ਉਹ ਸਾਡੇ ਸ਼ਹਿਰੀ ਨੇ। ਤੇ ਈਵਨ ਇਸ ਸਟੇਜ ਦੇ ਉੱਤੇ ਹਾਲਾਂਕਿ G7 ਮੀਟ ਕੋਈ ਮਾਨੇ ਨਹੀਂ ਰੱਖਦੀ ਹੁਣ, ਉਹਦੇ ਲਈ ਐਸ ਜੈ ਸ਼ੰਕਰ ਆਇਆ, ਆਲਰੇਡੀ ਟਰੰਪ ਨੇ ਫਿਰ ਝਟਕਾ ਦਿੱਤਾ ਹੋਇਆ ਕੈਨੇਡਾ ਨੂੰ ਕਿ ਜੀ ਤੁਸੀਂ ਰੀਗਨ ਦੀ ਐਡ ਰਨ ਕੀਤੀ, ਉਹਨੇ ਕਿਹਾ ਇੰਨੇ % ਹੋਰ ਟੈਰਿਫ। ਸੋ ਇਹਦੇ ਚੋਂ ਨਿਕਲਣਾ ਨਿਕਾਲਣਾ ਕੁਛ ਨਹੀਂ ਹੈ। ਜਿਹੜਾ ਮਾਰਕੋ ਰੂਬੀਓ ਵੀ ਗਿਆ, ਅਮਰੀਕਾ ਦਾ ਫੋਰਨ ਮਿਨਿਸਟਰ, ਐਸ ਜੈ ਸ਼ੰਕਰ ਹੈ ਦੂਜਾ, ਅਨੀਤਾ ਆਨੰਦ ਦੇ ਨਾਲ ਅਗੇਨ ਸਾਈਡ ਲਾਈਨ ਦੇ ਉੱਤੇ ਜੈ ਸ਼ੰਕਰ ਦੀ ਮੀਟਿੰਗ। ਜੈ ਸ਼ੰਕਰ ਮੀਟਸ ਕਾਊਂਟਰ ਪਾਰਟ ਅਨੀਤਾ ਆਨੰਦ ਔਨ G7 ਸਾਈਡ ਲਾਈਨਸ, ਡਿਸਕਸਿਸ ਰੀਬਿਲਡਿੰਗ ਇੰਡੀਆ ਕੈਨੇਡਾ ਟਾਈਜ਼। ਇਹ ਆਪਣਾ ਇਹਨਾਂ ਨੇ ਸ਼ੁਰੂ ਕੀਤਾ ਹੈ ਦੁਬਾਰਾ। ਇਸ ਦੇ ਉੱਤੇ ਮੈਂ ਸਮਝਦਾ ਵੀ 6 ਫਾਰ ਜਸਟਿਸ ਨੇ ਰਾਈਟਲੀ ਪੂਰਾ 48 ਘੰਟੇ ਦਾ ਹੀ ਪੂਰਾ ਪ੍ਰੋਟੈਸਟ, ਜਿੱਥੇ ਮਾਈਨਸ ਟੈਂਪਰੇਚਰ ਹੈ ਉੱਥੇ ਸਿੰਘ ਡਟੇ ਹੋਏ ਨੇ ਖਾਲਿਸਤਾਨ ਦੇ ਝੰਡੇ, ਔਰ ਇਹ ਦੱਸਣ ਲਈ ਕਿ ਵੀ ਅਸੀਂ ਇਹ ਜਿਹੜੇ ਤੁਸੀਂ ਕਾਤਲ ਹੋ, ਮਰਡਰਰ ਹੋ, ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਹੋ, ਅਸੀਂ ਤੁਹਾਨੂੰ ਚੇਜ਼ ਕਰਾਂਗੇ, ਅਸੀਂ ਤੁਹਾਨੂੰ ਜਿਹੜਾ ਹੈ ਉਹ ਜਵਾਬਦੇਹ ਬਣਾਵਾਂਗੇ ਹੀ ਬਣਾਵਾਂਗੇ। ਪਰ ਜਿਹੜਾ ਕੈਨੇਡੀਅਨ ਗਵਰਨਮੈਂਟ ਦਾ ਰਵੱਈਆ ਹੈ, ਹਾਲਾਂਕਿ ਕੁਦਰਤੀ ਪਿਛਲੇ ਹਫ਼ਤੇ ਕਿਸੇ ਨੇ ਇਹ ਹਿਸਟੋਰੀਕਲ ਫੈਕਟ ਕੱਢਿਆ ਕਿ ਵੀ ਇੱਕ ਸਟੇਜ ਦੇ ਉੱਤੇ ਬ੍ਰਿਟਿਸ਼ ਆਫੀਸ਼ੀਅਲਸ ਨੇ ਨੂੰ ਇੰਡੀਆ ਦੇ ਵਿੱਚ ਜਿਹੜਾ ਉਹ ਲੈਟਰ ਲਿਖਿਆ ਸੀ, ਕੈਨੇਡਾ ਦਾ ਪਹਿਲਾ ਪ੍ਰਾਈਮ ਮਿਨਿਸਟਰ 1867 ਦੇ ਵਿੱਚ ਸੀ, ਸੈਂਡ ਮੀ ਐਨ ਆਰਮੀ ਆਫ 6। 1867 ਦੇ ਵਿੱਚ ਕੈਨੇਡਾ ਨੂੰ ਇਹ ਫੀਅਰ ਸੀ ਕਿ ਅਮਰੀਕਾ ਜਿਹੜਾ ਕੈਨੇਡਾ ਐਨੈਕਸ ਕਰ ਸਕਦਾ ਹੈ, ਭੇਜ ਸਕਦਾ। ਔਰ ਇਹ ਜਿਹੜਾ ਕੈਨੇਡਾਜ਼ ਇਨ 1867 Canada's first prime minister feared war with US after confederation. His solution, sign of interrogation, a letter to British officials in India, India can do us yeoman's service by sending an army of 6 to hold San Francisco as security for Montreal and Canada. ਉਹਨੇ ਕਿਹਾ ਕਿ ਜੀ ਸਿੱਖਾਂ ਦੀ ਕੰਟੀਜੈਂਟ, ਇਹ 1867 ਦੀ ਗੱਲ ਹੈ ਕਿ ਵੀ ਇਹ, ਔਰ ਇਹ ਜਿਹੜਾ ਮੈਂ ਆਪਣੇ ਕਹਾਂਗਾ ਟੈਕਨੀਕਲ ਟੀਮ ਨੂੰ ਦਿਖਾ ਵੀ ਦੇਣ, ਇਹ ਪਹਿਲਾ ਪ੍ਰਾਈਮ ਮਿਨਿਸਟਰ ਹੈ ਕੈਨੇਡਾ ਦਾ। ਔਰ ਬ੍ਰਿਟਿਸ਼ ਕਿਉਂਕਿ ਕਾਲੋਨੀ ਸੀ, ਉਹਨਾਂ ਨੂੰ ਕਹਿ ਰਹੇ ਵੀ ਸਿੱਖ ਫੌਜ ਭੇਜੋ ਅਮਰੀਕਾ ਦੇ ਨਾਲ ਲੜਨ ਦੇ ਲਈ, ਸਾਡੇ ਕੋਲ ਨਹੀਂ ਹੈ ਇੰਡੀਆ ਕੈਨ, ਇਹ ਸਾਡੇ ਤੁਸੀਂ ਬਹੁਤ ਸਰਵਿਸ ਕਰੋਗੇ ਜੇ ਸਿੱਖ ਭੇਜੋ ਜਿਹੜੇ ਕਿ ਸੈਨ ਫਰਾਂਸਿਸਕੋ ਨੂੰ ਹੋਲਡ ਕਰ ਸਕਦੇ ਨੇ, ਔਰ ਸੈਨ ਫਰਾਂਸਿਸਕੋ ਨੂੰ ਜਿਹੜੇ ਜੇ ਉਹ ਕਾਬੂ ਕਰਦੇ ਨੇ ਉਹ ਮੌਂਟਰੀਆਲ ਦੀ ਜਿਹੜੀ ਹੈ ਉਹ ਸੇਫਟੀ ਹੋਏਗੀ ਕੈਨੇਡਾ। ਹੁਣ ਕਿੱਥੇ ਤਾਂ ਇੱਕ ਪਾਸੇ ਬਾਕੀ ਕੈਨੇਡਾ 'ਚ ਸਿੱਖਾਂ ਦੀ ਕੰਟਰੀਬਿਊਸ਼ਨ ਕੀ ਹੈ, ਪਰਸੀਕਿਊਸ਼ਨ ਦੀ ਕਹਾਣੀ, ਗੁਰੂ ਨਾਨਕ ਜਹਾਜ਼, ਪ੍ਰੀਵੀਅਸਲੀ ਕਾਮਾਗਾਟਾ ਮਾਰੂ, ਇਹ ਸਾਰਾ ਪਾਰਟ ਆਪਣੇ ਆਪ ਦੇ ਵਿੱਚ ਚੱਲਦਾ। ਪਰ ਇਹ ਜਿਹੜਾ ਵਰਤਾਰਾ ਹੈ ਇਹ ਬਿਲਕੁਲ ਇਵੇਂ ਲੱਗਦਾ ਕਿ ਵੀ ਇਹ ਜਿਹੜੀ ਲਿਬਰਲ ਪਾਰਟੀ ਦੀਆਂ ਜੜ੍ਹਾਂ ਸਿੱਖਾਂ ਦੇ ਵਿੱਚ ਵੀ ਸੀ, ਇਹ ਹੌਲੀ ਹੌਲੀ ਇਹ ਆਪਣੀਆਂ ਜੜ੍ਹਾਂ ਵੀ ਪਟਵਾ ਰਹੇ ਨੇ, ਪੱਲੇ ਇਹਨਾਂ ਦੇ ਕੁਛ ਨਹੀਂ ਹੈ। ਔਰ ਇਸ ਦੇ ਉੱਤੇ ਸਿੱਖ ਫੈਡਰੇਸ਼ਨ UK ਨੇ ਜਿਹੜਾ ਉਹ ਕਾਫੀ ਸਟਰੋਂਗ, ਸਿੱਖ ਫੈਡਰੇਸ਼ਨ ਕੈਨੇਡਾ, UK ਨੇ ਆਪਣੇ ਤੌਰ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ। ਔਰ ਜੋ ਲੇਬਰ ਗਵਰਨਮੈਂਟ ਹੈ UK ਦੀ, ਜਿਹੜੀ ਅਵਤਾਰ ਸਿੰਘ ਖੰਡੇ ਦੀ ਹੁਣ ਜਿਹੜੀ ਬਲੂਮਬਰਗ ਓਰੀਜਨਲਸ ਨੇ ਸਟੋਰੀ ਦਿੱਤੀ ਕਿ ਭਾਈ ਉਹ ਤਾਂ ਉਹਦਾ ਜਿਹੜਾ ਉਹ ਔਨ ਏਜੰਡਾ ਸੀ ਉਹਨਾਂ ਦੇ, ਉਹਦਾ ਮਰਡਰ ਉਹਨਾਂ ਨੇ ਹੀ ਕੀਤਾ। ਇਸ ਦੇ ਉੱਤੇ ਉਹਨਾਂ ਦੇ ਮਾਈਕਲ ਪੌਲਕ ਜਿਹੜਾ ਅਵਤਾਰ ਸਿੰਘ ਖੰਡੇ ਦਾ ਫੈਮਿਲੀ ਜਿਹੜਾ ਉਹਨਾਂ ਦਾ ਵਕੀਲ ਹੈ, ਉਹਨੇ ਹੁਣ ਦੁਬਾਰਾ ਮੰਗ ਕੀਤੀ ਹੈ। ਉਹਨੇ ਕਿਹਾ ਕਿ ਵੀ ਆਈ ਰਿਪਰੈਜ਼ੈਂਟ ਫੈਮਿਲੀ ਆਫ ਅਵਤਾਰ ਸਿੰਘ ਖੰਡਾ whose suspicious death in hospital was celebrated by Indian state machinery। ਵੀ ਉਦੋਂ ਉਹਨਾਂ ਨੇ ਗੋਬਰ ਆਰੀਆ ਤੋਂ ਲੈ ਕੇ ਸਭ ਨੇ ਜਿਹੜੇ ਨਾਨ ਸਟੇਟ ਐਕਟਰ ਨੇ ਸੈਲੀਬ੍ਰੇਟ ਕੀਤੀ। ਹੁਣ ਉਹਨੇ ਇਹ ਵਕੀਲ ਦਾ ਕਹਿਣਾ ਮਾਈਕਲ ਪੌਲਕ ਦਾ ਕਿ ਬਲੂਮਬਰਗਸ ਰਿਪੋਰਟ ਨਾਓ ਸ਼ੋ that there is relevant information held by authorities
in relation to India's conspiracy to kill him. ਅਸੀਂ ਕਿਹਾ ਸੀ ਕਿ ਰਿਸ਼ੀ ਸੂਨਕ ਵਾਰ ਕ੍ਰਿਮੀਨਲ ਹੈ, ਉਹਦੇ ਤੇ ਵਕੀਲ ਨੇ ਵੀ ਉਹਦਾ ਨੋਟਿਸ ਲਿਆ ਕਿ ਵੀ ਇਹ ਉਹਨਾਂ ਕੋਲ ਇੰਟੈਲੀਜੈਂਸ ਰਿਪੋਰਟ ਹੈ ਜਿਹਨੂੰ ਉਹਨਾਂ ਨੇ ਲੁਕੋਇਆ ਹੋਇਆ। ਵੀ ਰਿਪੀਟ ਆਵਰ ਕਾਲ ਫॉर ਇਨਕੁਐਸਟ which can be turned into an inquiry if needed, ਕਿ ਵੀ ਇਨਕੁਐਸਟ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਸਾਰਿਆਂ ਨੂੰ ਪਾਓ। ਸਿੱਖ ਫੈਡਰੇਸ਼ਨ ਨੇ ਜਿਹੜਾ ਅਨੀਤਾ ਆਨੰਦ ਦੇ ਨਾਲ ਨੂੰ ਜਿਹੜਾ ਉਸ ਦੀ ਮੁਲਾਕਾਤ ਹੈ ਐਸ ਜੈ ਸ਼ੰਕਰ ਨੂੰ ਸੱਦਣਾ ਹੈ, ਇੰਡੀਆ ਨਾਲ ਟ੍ਰੇਡ ਰਿਲੇਸ਼ਨਸ਼ਿਪ ਹੈ, ਉਹਦੇ 'ਚ ਉਹਨਾਂ ਨੇ ਕਿਹਾ ਸਿੱਖ ਫੈਡਰੇਸ਼ਨ ਨੇ Indian government's violence against the Sikh community continues today through a nexus of Indian gangs, ਵੀ ਗੈਂਗਸ ਔਰ ਇਸ ਵੇਲੇ ਸਰੀ ਤੋਂ ਲੈ ਕੇ ਟੋਰਾਂਟੋ ਤੱਕ ਫਿਰੌਤੀਆਂ ਦਾ ਸਿਲਸਿਲਾ ਬਹੁਤ ਤੇਜ਼ੀ ਨਾਲ ਚੱਲ ਰਿਹਾ। ਉਹਨਾਂ ਨੇ ਕਿਹਾ ਜੀ ਇਹ ਜਾਰੀ ਹੈ। rather than demonstrating accountability, Jaishankar's newest High Commissioner to Canada still refuses to take any responsibility for Indian violence, alleging that it is a Canadian problem. ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਭਾਈ ਇਹ ਹੋ ਰਿਹਾ ਤੁਹਾਡੀਆਂ ਗੈਂਗਾਂ ਨੇ, ਇਹ ਕਹਿੰਦਾ ਜੀ ਕੈਨੇਡੀਅਨ ਦੀ ਪ੍ਰੋਬਲਮ ਹੈ। In the absence of any public accountability for India's violent attack on Sikh community and without a shred of transparency on how Canada continues to respond, this week's engagement with Indian officials normalize impunity and undermine public trust in the government of Canada. ਕਿ ਇਹਦੇ ਬਾਵਜੂਦ ਨਾ ਉਹ ਗੈਂਗਸਟਰ ਰੁਕੇ, ਨਾ ਕੋਈ ਇੰਡੀਆ ਦੀ ਅਕਾਊਂਟੇਬਿਲਿਟੀ ਹੈ, ਤੇ ਕੈਨੇਡਾ ਜਿਹੜਾ ਉਹ ਇੰਟਰੈਕਟ ਕਰ ਰਿਹਾ ਹੈ ਉਹਨਾਂ ਦੇ ਇੰਡੀਅਨ ਆਫੀਸ਼ੀਅਲਸ ਨਾਲ, ਉਹਨਾਂ ਦੇ ਫੋਰਨ ਮਿਨਿਸਟਰ ਨਾਲ। ਔਰ engagement must follow public accountability and transparency, not precede it, ਕਿ ਬਈ ਇਹ ਜਿਹੜੀ ਇੰਗੇਜਮੈਂਟ ਤਾਂ ਹੋਏ ਜੇ ਪਹਿਲਾਂ ਉਹਦੀ ਅਕਾਊਂਟੇਬਿਲਿਟੀ ਔਰ ਉਹਦੀ ਜਵਾਬਦੇਹੀ ਹੋਏ। ਔਰ ਇਸ ਨੂੰ ਮਨਿੰਦਰ ਸਿੰਘ ਜਿਹੜੇ ਨੈਸ਼ਨਲ ਸਪੋਕਸਪਰਸਨ ਨੇ ਸਿੱਖ ਫੈਡਰੇਸ਼ਨ ਦੇ, ਉਹਨਾਂ ਨੇ ਇਸ ਦੇ ਉੱਤੇ ਲਾਈਨ ਲਈ ਹੈ। 4 ਉਹਨਾਂ ਨੇ ਮੁੱਖ ਤੌਰ 'ਤੇ ਡਿਮਾਂਡਸ ਕੀਤੀਆਂ ਨੇ ਕੈਨੇਡਾ ਦੀ ਗਵਰਨਮੈਂਟ ਤੋਂ ਕਿ ਇੰਡੀਪੈਂਡੈਂਟ ਪਬਲਿਕ ਇਨਕੁਆਇਰੀ ਬਿਠਾਓ, ਜਿਹੜਾ ਰਿਵਿਊ ਕਰੇ ਉਹ ਸਰਕਮਸਟਾਂਸਿਸ ਦੇ ਜਿਹੜੇ ਭਾਈ ਹਰਦੀਪ ਸਿੰਘ ਨਿੱਜਰ ਦੀ ਅਸੈਸੀਨੇਸ਼ਨ ਤੱਕ ਪਹੁੰਚੇ, ਔਰ ਐਨੀ ਰਿਲੇਟਿਡ ਕੋਇਰਸਿਵ ਔਰ ਵਾਇਲੈਂਟ ਐਕਟੀਵਿਟੀ ਲਿੰਕ ਟੂ ਏਜੈਂਟਸ ਆਫ ਦਾ ਗਵਰਨਮੈਂਟ ਆਫ ਇੰਡੀਆ। ਵੀ ਇਹਦੇ 'ਤੇ ਜਿਹੜਾ ਉਹ ਇੰਡੀਪੈਂਡੈਂਟ ਪਬਲਿਕ ਇਨਕੁਆਇਰੀ, ਤਾਂ ਕਿ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਆਲੇ ਦੁਆਲੇ ਦੇ ਸਰਕਮਸਟਾਂਸ, ਕਿੱਥੇ ਕੀ ਇਗਨੋਰ ਹੋਇਆ, ਇਹ ਸਾਹਮਣੇ ਆਏ। ਫਿਰ ਇਹ ਹੈ ਕਿ ਇਨਸ਼ੋਰ ਦਾ ਕੰਪਲੀਸ਼ਨ ਆਫ ਸਟੱਡੀ ਬਾਈ ਸਟੈਂਡਿੰਗ ਕਮੇਟੀ ਔਨ ਪਬਲਿਕ ਸੇਫਟੀ ਰਿਗਾਰਡਿੰਗ ਇਲੈਕਟਰਲ ਇੰਟਰਫੇਰੈਂਸ ਐਂਡ ਕ੍ਰਿਮੀਨਲ ਐਕਟੀਵਿਟੀਜ਼ ਇਨ ਕੈਨੇਡਾ ਬਾਈ ਏਜੈਂਟਸ ਆਫ ਦਾ ਗਵਰਨਮੈਂਟ ਆਫ ਇੰਡੀਆ। ਜਿਹੜੀ ਜਸਟਿਸ ਹੌਕ ਕਮਿਸ਼ਨ ਇਨਕੁਆਇਰੀ ਤਾਂ ਉਹਦੀ ਲਿਮਿਟਡ ਸੀ ਫੈਡਰਲ ਲੀਡਰਸ਼ਿਪ ਲੈਵਲ ਦੇ ਉੱਤੇ ਜਾਂ ਇਲੈਕਸ਼ਨਾਂ 'ਚ 2019 ਔਰ 2021 ਦੀਆਂ। ਇਸ ਨੂੰ ਜਿਹੜੀ ਹੈ ਸਟੈਂਡਿੰਗ ਕਮੇਟੀ ਦੇ ਸਾਹਮਣੇ ਇਸ ਸਾਰੀ ਸਟੱਡੀ ਨੂੰ ਕੰਪਲੀਟ ਕੀਤਾ ਜਾਏ, ਤਾਂ ਕਿ ਜਿਹੜੀਆਂ ਕ੍ਰਿਮੀਨਲ ਐਕਟੀਵਿਟੀਜ਼ ਸੀ ਕੈਨੇਡਾ 'ਚ ਇੰਡੀਅਨ ਏਜੰਟਸ ਦੀਆਂ ਔਰ ਇਲੈਕਟਰਲ ਇੰਟਰਫੇਰੈਂਸ, ਇਸ ਦਾ ਪੂਰਾ ਜਿਹੜਾ ਉਸ ਤੋਂ ਪਰਦਾ ਚੁੱਕਿਆ ਜਾ ਸਕੇ। Ensure Parliament Subcommittee on International Human Rights conducts a comprehensive study on the human rights situation in India to properly inform Parliament and Canadians. ਕਿ ਇੰਡੀਆ ਜਿਹਨੇ ਬਹੁਤ ਕੁਛ ਲੁਕੋਇਆ ਹੋਇਆ, ਪਾਰਲੀਮੈਂਟ ਦੀ ਸਬ ਕਮੇਟੀ ਇੰਟਰਨੈਸ਼ਨਲ ਹਿਊਮਨ ਰਾਈਟਸ ਦੀ ਕੰਪਰੈਹੈਂਸਿਵ ਸਟੱਡੀ ਕਰੇ ਵੀ ਇੰਡੀਆ 'ਚ ਹੋ ਕੀ ਰਿਹਾ ਹੈ ਸਿੱਖਾਂ ਦੇ ਨਾਲ ਔਰ ਦੂਸਰੀਆਂ ਘੱਟ ਗਿਣਤੀਆਂ ਦੇ ਨਾਲ। ਅਖੀਰਲਾ, ਮੇਕ ਐਨੀ ਪ੍ਰੋਸਪੈਕਟਿਵ engagement or trade talks with India contingent on India's cooperation with ongoing criminal investigation and fully informed by the results of these studies. ਕਿ ਇਹਨੂੰ ਲਿੰਕ ਕਰੋ, ਜੋ ਵੀ ਇੰਡੀਆ ਦੇ ਨਾਲ ਟ੍ਰੇਡ ਟਾਕ ਜਾਂ ਕਰਨੇ, ਇੰਡੀਆ ਦੀ ਕੋਆਪਰੇਸ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਵਿੱਚ, ਔਰ ਜਿਹੜੀ ਵੀ ਉਹਨਾਂ ਦੀ ਕੋਆਪਰੇਸ਼ਨ ਹੈ ਉਹਨੂੰ ਓਪਨ ਕਰੋ। ਸੋ ਅਸੀਂ ਫੁੱਲੀ ਸਪੋਰਟ ਕਰਦੇ ਹਾਂ ਜਿਹੜੀ ਪੋਜੀਸ਼ਨ ਸਿੱਖ ਫੈਡਰੇਸ਼ਨ ਕੈਨੇਡਾ ਨੇ ਲਈ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486।
ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਅਖੀਰਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀਆਂ ਦੀ ਜਥੇਬੰਦੀ ਸਾਥ ਵਿੱਚ ਕੇਂਦਰ ਸਰਕਾਰ ਵੱਲੋਂ ਯੂਨੀਵਰਸਿਟੀ ਦੀ ਸੈਨੇਟ ਦੀਆਂ ਚੋਣਾਂ ਜਿਹੜੀਆਂ ਤਰੀਕਾਂ ਨੇ ਐਲਾਨਣ ਸੰਬੰਧੀ ਧਰਨਾ ਜਾਰੀ ਹੈ। ਔਰ 10 ਨਵੰਬਰ ਦੇ ਇਕੱਠ ਨੂੰ ਲੈ ਕੇ ਜਿਵੇਂ ਨੌਜਵਾਨ ਵਿਦਿਆਰਥਣਾਂ ਨੇ ਪੁਲਿਸ ਦੇ ਜ਼ਬਰ ਦਾ ਮੁਕਾਬਲਾ ਕੀਤਾ, ਉਸ ਨਾਲ ਸੰਬੰਧਿਤ ਕੁਝ ਵੀਡੀਓ ਕਲਿੱਪਸ ਜਿਹੜੀਆਂ ਨੇ ਵਾਇਰਲ ਹੋਈਆਂ ਨੇ ਔਰ ਜਿਨ੍ਹਾਂ ਵਿੱਚ ਅਨੰਦਪੁਰ ਸਾਹਿਬ ਦੀ ਰਹਿਣ ਵਾਲੀ ਵਿਦਿਆਰਥਣ ਹਰਮਨਪ੍ਰੀਤ ਕੌਰ ਦੀ ਕਲਿੱਪ ਜਿਹੜੀ ਹੈ ਉਹ ਸ਼ਾਮਲ ਹੈ। ਸੋ ਇਹ ਸਿੱਖ ਚੈਲੰਜ ਦਾ ਜਿਹੜਾ ਸ਼ਾਨਦਾਰ ਨਮੂਨਾ ਹੈ ਔਰ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ ਔਰ ਸੁਨੇਹਾ ਸਪਸ਼ਟ ਹੈ ਕਿ ਪੰਜਾਬ ਦੱਬਣ ਵਾਲਾ ਨਹੀਂ ਹੈ ਅਤੇ ਪੰਜਾਬ ਦੀ ਨੌਜਵਾਨੀ ਆਪਣੇ ਹੱਕ ਲੈਣ ਲਈ ਕਮਰ ਕੱਸੇ ਕਰੀ ਬੈਠੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਹਾਲਾਂ ਅਸੀਂ ਪਿਛਲੇ ਪਰਸੋਂ ਦਾ ਸ਼ੋਅ ਦਾ ਜਿਹੜਾ ਲਾਸਟ ਸੈਗਮੈਂਟ ਸੀ ਉਹ ਟ੍ਰਿਬਿਊਟ ਹੀ ਸੀ, ਜਿਸ ਅੰਦਾਜ਼ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਇਨ ਜਨਰਲ ਔਰ ਜਿਹੜੀ ਲੀਡਰਸ਼ਿਪ ਸੱਤ ਜਥੇਬੰਦੀ ਦੀ ਹੈ ਜਿਸ ਦਾ ਬਹੁਤ ਚੰਗਾ ਰੋਲ ਰਿਹਾ। ਉਹਨਾਂ ਨੇ ਇਸ ਬਹਾਨੇ ਨਾਲ ਪੰਜਾਬ ਯੂਨੀਵਰਸਿਟੀ ਦੇ ਉੱਤੇ, ਜਿਵੇਂ ਅਸੀਂ ਕਿਹਾ ਸੀ, ਉਹ ਤਾਂ ਲੰਬੇ ਵਕਤ ਤੋਂ ਆ ਰਹੀ ਹੈ, ਸਮਾਜੀਆਂ ਦਾ ਹੀ ਕੰਟਰੋਲ ਰਿਹਾ। ਪੰਜਾਬੀ ਨੂੰ ਵੀ ਉਹਨਾਂ ਨੇ ਬੜਾ ਖੁੰਝੇ ਲਾ ਕੇ ਰੱਖਿਆ ਸੀ ਔਰ ਹਰ ਪੱਖੋਂ ਡਿਸਕ੍ਰਿਮੀਨੇਸ਼ਨ ਹੌਲੀ ਉਹਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਵੱਲ ਪੇਸ਼ਕਦਮੀ ਔਰ ਖਾਸ ਤੌਰ 'ਤੇ ਹੁਣ ਜਿਹੜੀ ਵਾਈਸ ਚਾਂਸਲਰ ਮਾਈ ਲਾਈ ਹੈ ਸਿੱਧੀ RSS ਨਾਲ ਸੰਬੰਧਿਤ। ਔਰ ਉਹਨਾਂ ਨੇ ਜਿਹੜਾ 1947 ਦੇ ਐਕਟ ਦੇ ਥੱਲੇ, ਕਿਉਂਕਿ ਲਾਹੌਰ ਤੋਂ ਜਦੋਂ ਇਹ ਯੂਨੀਵਰਸਿਟੀ ਇੱਧਰ ਆਈ, ਸ਼ਿਮਲਾ, ਹੁਸ਼ਿਆਰਪੁਰ, ਔਰ ਸੈਨੇਟ ਜਿਹੜੇ ਇੱਕ ਸਿਸਟਮ ਹੈ ਕਿ ਇੰਨੇ ਨੋਮੀਨੇਟ ਹੋਣਗੇ, 2/3 ਜਿਹੜੇ ਆਲਰੇਡੀ ਗ੍ਰੈਜੂਏਟ ਬਣ ਚੁੱਕੇ ਹੁੰਦੇ ਨੇ, ਉਹਨਾਂ 'ਚੋਂ ਜਿਹੜੇ ਨੇ ਉਹ ਚੁਣ ਕੇ ਆਉਂਦੇ ਨੇ ਔਰ ਉਹ ਵੱਡੇ ਫੈਸਲਿਆਂ ਦੇ ਵਿੱਚ ਜਾਂ ਦੂਸਰੇ ਤੀਸਰੇ ਡੈਮੋਕ੍ਰੈਟਿਕ ਇੱਕ ਪਾਰਟਿਸਪੇਸ਼ਨ ਹੈ। ਔਰ ਬਣਿਆ ਵੀ ਇਹ ਸਾਰਾ ਚੰਡੀਗੜ੍ਹ ਹੀ, ਜਿਵੇਂ ਅਸੀਂ ਕਿਹਾ ਵੀ 28 ਪਿੰਡ ਜਿਹੜੇ ਪਵਾਨ ਦੇ ਉਜਾੜੇ ਗਏ, ਜਿਨ੍ਹਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ ਉਸ ਥਾਂ ਦੇ ਉੱਤੇ। ਹਾਲਾਂ ਸੱਥ ਨੇ ਪਿਛਲੇ ਪੀਰੀਅਡ ਦੇ ਵਿੱਚ ਹੋਰ ਵੀ ਲੜਾਈਆਂ ਸਫਲਤਾ ਦੇ ਨਾਲ, ਜਿੱਥੇ ਕਿ ਉਹ ਫੋਕਸ ਰੱਖ ਕੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਆ ਕਿ ਭਾਈ ਜਿਹਦੇ 'ਚ ਸਾਰੀਆਂ ਧਿਰਾਂ ਦੀ ਸ਼ਮੂਲੀਅਤ ਹੋ ਸਕੇ। ਔਰ ਇਹ ਉਹਨਾਂ ਨੇ ਬੜੀ ਕਾਮਯਾਬੀ ਦੇ ਨਾਲ ਇਸ ਮੁੱਦੇ ਨੂੰ ਚੁੱਕਿਆ ਔਰ ਹੌਲੀ ਪਹਿਲਾਂ ਸੀਮਤ ਧਰਨੇ ਤੱਕ ਸੀ। ਪਹਿਲਾਂ ਚੋਣ ਜਿੱਤੀ ਸੱਥ ਨੇ ਵਾਈਸ ਪ੍ਰੈਜ਼ੀਡੈਂਟ ਔਰ ਨੌਜਵਾਨ ਸ਼ਾਇਦ ਅਸ਼ਮੀਤ ਸਿੰਘ ਹੈ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ, ਬਹੁਤ ਵਧੀਆ ਉਸ ਦਾ ਬੋਲਣ ਦਾ ਅੰਦਾਜ਼ ਔਰ ਪਰਸਨੈਲਿਟੀ। ਲੇਕਿਨ ਕਈ ਵਾਰ ਇਹ ਹੁੰਦਾ ਵੀ ਕੁਛ ਐਸੀਆਂ ਸਡਨ ਘਟਨਾਵਾਂ ਡਿਵੈਲਪਮੈਂਟਸ ਹੁੰਦੀਆਂ ਨੇ ਜਿੱਥੇ ਤੁਹਾਡੇ ਓਵਰਆਲ ਉਸ ਖਿੱਤੇ ਦਾ ਜਾਂ ਲੋਕਾਂ ਦਾ ਜਾਂ ਓਵਰਆਲ ਇਸ ਵੇਲੇ ਚੱਲ ਕੀ ਰਿਹਾ ਉਸ ਦਾ ਤੁਸੀਂ ਟੈਂਪਰੇਚਰ ਮਹਿਸੂਸ ਕਰ ਸਕਦੇ ਹੋ। ਹਾਲਾਂ ਜਦੋਂ ਇਕੱਠ ਦੀ ਕਾਲ ਦਿੱਤੀ ਗਈ ਸਾਰੀਆਂ ਜਥੇਬੰਦੀਆਂ ਦੇ, ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੀਆਂ ਕਿਸਾਨ ਧਿਰਾਂ, ਵਿਦਿਆਰਥੀ ਜਥੇਬੰਦੀਆਂ, ਦੂਸਰੀਆਂ NGOs ਔਰ ਪੰਥ ਨੂੰ ਪਿਆਰ ਕਰਨ ਵਾਲੇ ਸਾਰੇ ਜਿਹੜੇ ਨੇ ਉਹ ਜਿਵੇਂ ਹੁੰਦਾ ਹੈ ਕਿ ਵੀ ਚਾਅ ਨਾਲ ਆਏ ਕਿ ਵੀ ਇਹ ਸਾਡੇ ਬੱਚੀਆਂ ਨੇ ਇਸ ਇਸ਼ੂ ਨੂੰ ਚੁੱਕਿਆ, ਅਸੀਂ ਨਾਲ ਖੜਨਾ। ਉਹਨਾਂ 'ਚ 80 90 ਸਾਲ ਦੀਆਂ ਮਾਈਆਂ ਤੇ ਦੂਜੇ ਵੀ ਜਿਨ੍ਹਾਂ ਨੇ ਪੰਜਾਬ ਯੂਨੀਵਰਸਿਟੀ 'ਚ 47 ਤੋਂ ਬਾਅਦ ਜਿਹੜਾ ਉਹ ਆਪਣੀਆਂ ਪੜ੍ਹਾਈਆਂ ਕੀਤੀਆਂ ਸੀ, ਕਿਉਂਕਿ ਪੰਜਾਬ ਯੂਨੀਵਰਸਿਟੀ ਨੇ ਤਾਂ ਲੱਖਾਂ ਸਟੂਡੈਂਟ ਇਸ ਪੀਰੀਅਡ ਦੇ ਵਿੱਚ ਆਏ, ਸਫਲ ਥਾਵਾਂ 'ਤੇ ਪਹੁੰਚੇ। ਈਵਨ ਮਨਮੋਹਨ ਸਿੰਘ ਵੀ ਪ੍ਰਾਈਮ ਮਿਨਿਸਟਰ ਉੱਥੇ ਟੀਚਰ ਹੈ, ਕਿੰਨੇ ਹੋਰ ਜਿਹੜੇ ਨੇ ਡਿਸਟਿੰਗੁਇਸ਼ਡ ਲੋਕ। ਔਰ ਉਸ ਸਾਰੇ ਨੂੰ ਔਰ ਇਸ ਮਾਮਲੇ 'ਚ ਕਿਉਂਕਿ ਪੰਜਾਬ ਸਰਕਾਰ ਨੇ ਵੀ ਸਰੈਂਡਰ ਕੀਤਾ ਹੋਇਆ ਅਮਿਤ ਸ਼ਾਹ ਦੇ ਸਾਹਮਣੇ, ਭਗਵੰਤ ਮਾਨ ਨੇ ਉਹਦੇ ਤੋਂ ਤਾਂ ਹੁਣ
ਇੱਕ ਚਿੱਤਰਕਾਰ ਕਿ ਕੀ ਕਲਾਕਾਰ ਹੈ, ਉਹਨੇ ਕਿਹਾ ਕਿ 28,000 ਏਕੜ ਜ਼ਮੀਨ ਜਿਹੜੀ ਹੈ ਕਿ 2800 ਏਕੜ ਭਗਵੰਤ ਮਾਨ ਨੇ ਆਸਟ੍ਰੇਲੀਆ 'ਚ ਖਰੀਦੀ ਹੈ। ਨਹੀਂ, ਉਹ ਸਾਰਾ ਕਰਪਸ਼ਨ ਤਾਂ ਉੱਥੇ ਚੱਲ ਰਹੀ ਹੈ, ਔਰ ਇਹ ਕਿਉਂਕਿ ਏਜੰਸੀਆਂ ਨੂੰ ਪਤਾ ਹੁੰਦਾ, ਉਹ ਫਿਰ ਬਾਂਹ ਮਰੋੜ ਕੇ ਬਿਠਾ ਲੈਂਦੇ ਨੇ ਕਿ ਭਾਈ ਤੁਸੀਂ ਕੀ ਕਰਨਾ। ਅਸੀਂ ਜ਼ਿਕਰ ਕੀਤਾ ਸੀ ਕਿ ਬਾਦਲ 5 ਵਾਰ ਚੀਫ ਮਿਨਿਸਟਰ ਰਿਹਾ, ਉਹਦਾ ਇੰਟਰਸਟ ਹੀ ਨਹੀਂ ਸੀ, ਉਹ ਆਪਣਾ ਟੱਬਰ ਨੂੰ ਜਿਹੜਾ ਉਹ ਪੈਸੇ ਇਕੱਠੇ ਕਰਨ, ਕੋਈ ਹੋਟਲ ਬਣਾ, ਕੋਈ ਇਸ ਕੰਮ 'ਚ ਲੱਗਿਆ ਸੀ। ਇਹ ਅਮਲੀ ਸੁਖਬੀਰ ਬਾਦਲ, ਇਹਦਾ ਤਾਂ ਬਿਲਕੁਲ ਹੀ ਇਹਨੂੰ ਤਾਂ ਹਨੇਰੇ ਤੇ ਚਾਨਣ ਦੇ ਵਿੱਚ ਵੀ ਫਰਕ ਪਤਾ ਨਹੀਂ ਹੈ, ਔਰ ਇਹਨਾਂ ਨੇ ਜਿਹੜਾ ਕੀ ਕਰਨਾ ਸੀ। ਸੋ ਇਸ ਸਭ ਦੇ ਬਾਵਜੂਦ ਕਿ ਇਕੱਠ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਸੀ, ਪੰਜਾਬ ਸਰਕਾਰ ਦਾ ਜ਼ਬਾਨੀ ਕਲਾਮੀ ਦਾ ਬਿਆਨ ਭਗਵੰਤ ਮਾਨ ਦਾ ਜਾਂ ਦੂਜਾ, ਲੇਕਿਨ ਉਹਨਾਂ ਨੇ ਪੰਜਾਬ ਦੇ ਮੋਹਾਲੀ ਤੇ ਅੰਬ ਸਾਹਿਬ ਐਂਟਰੈਂਸਿਸ ਤੋਂ ਵੀ ਰੋਕਿਆ, ਔਰ ਈਵਨ ਯੂਨੀਵਰਸਿਟੀ ਕੰਪਲੈਕਸ ਦੇ ਵਿੱਚ ਜਿਹੜੇ ਐਂਟੀ ਰਾਈਟਿੰਗ ਪੰਜਾਬ ਦੇ ਪੁਲਿਸ ਵਾਲੇ ਉਹ ਸਪੌਟ ਕੀਤੇ ਗਏ, ਉਹਨਾਂ ਨੂੰ ਸ਼ਰਮ ਦਿੱਤੀ ਕਿ ਵੀ ਤੁਸੀਂ ਆਪਣੇ ਬੱਚਿਆਂ ਨੂੰ ਕੁੱਟਣ ਆਏ ਹੋ, ਪੰਜਾਬ ਦਾ ਇਹਦੇ ਨਾਲ ਕੀ। ਤੇ ਚੰਡੀਗੜ੍ਹ ਪੁਲਿਸ ਦਾ ਤਾਂ ਉਹਨਾਂ ਨੇ ਜਿਹੜੇ 5 ਗੇਟ ਸੀ ਯੂਨੀਵਰਸਿਟੀ ਸਾਰੇ ਹੀ ਬੰਦ ਕਰਤੇ, ਕੋਈ ਜਾ ਨਹੀਂ ਸਕਦਾ। ਔਰ ਇੰਨੀ ਕੁ ਹਰਾਸਮੈਂਟ ਇਸ ਲੈਵਲ 'ਤੇ, ਇਹਦੇ ਬਾਵਜੂਦ ਜਿਵੇਂ ਸਟੂਡੈਂਟਸ ਨੇ ਇੱਕ ਗੇਟ ਨੂੰ ਭੰਨ ਕੇ ਅੰਦਰ ਦਾਖਲ ਹੋਏ, ਬਾਕੀ ਵੀ ਉਹਦੇ ਨਾਲ ਜੁਆਇਨ ਕੀਤੇ। ਉਸ ਪੀਰੀਅਡ ਦੇ ਵਿੱਚ ਜਿਹੜੇ ਆਰਗੂਮੈਂਟ ਨੇ ਜਾਂ ਦੂਜੇ ਨੇ, ਉਹਦੇ 'ਚ ਸਾਹਮਣੇ ਆਇਆ ਵੀ ਇਕੱਲੇ ਨੌਜਵਾਨ ਹੀ ਆਪਣੇ ਆਪ ਦੇ ਵਿੱਚ ਜਿਹੜੇ ਨੇ ਉਹ ਕਲੈਰਿਟੀ ਨਾਲ ਜਾਂ ਮਜ਼ਬੂਤੀ ਨਾਲ ਜਾਂ ਅੱਗੇ ਵਧਣ ਦਾ ਜਿਹੜਾ ਉਹ ਜਜ਼ਬਾ ਨਹੀਂ ਰੱਖਦੇ। ਬੀਬੀਆਂ ਵੀ ਕਿਸੇ ਗੱਲੋਂ ਘੱਟ ਨਹੀਂ ਇਸ ਪੱਖੋਂ। ਹਾਲਾਂ ਇੱਕ ਉਹਨਾਂ ਦੀ ਵਿਦਨ ਸਟੂਡੈਂਟ ਯੂਨੀਅਨ ਜਿਹੜੀ ਬੀਬੀ ਹੈ, ਉਸ ਦੀ ਪ੍ਰੈਜੈਂਟੇਸ਼ਨ ਦਾ ਕਿਆ ਕਹਿਣੇ, ਉਹਨਾਂ ਦਾ ਨਾਂ ਜਾਂ, ਕਿਉਂਕਿ ਬਹੁਤ ਵਾਰ ਭਾਵੇਂ ਸੋਸ਼ਲ ਮੀਡੀਆ 'ਤੇ ਸਾਰੀਆਂ ਵੀਡੀਓ ਕਲਿੱਪਸ ਨੇ, ਲੇਕਿਨ YouTube ਬਹੁਤ ਸਟ੍ਰਿਕਟ ਹੈ, ਉਹ ਤਾਂ ਕਾਪੀਰਾਈਟ ਦੇ ਉੱਤੇ ਆ ਜਾਂਦਾ। ਈਵਨ ਸਾਡਾ ਜਿਹੜਾ ਓਪਨਿੰਗ ਮਿਊਜ਼ਿਕ ਸੀ ਸ਼ੋਅ ਦਾ, ਉਹ ਵੀ ਹੁਣ ਬਹੁਤ ਵਾਰੀ ਅਸੀਂ ਨਹੀਂ ਵਜਾ ਸਕਦੇ ਕਿਉਂਕਿ ਉੱਤੇ ਵੀ ਉਹਨਾਂ ਨੇ ਕਾਪੀਰਾਈਟ ਦਾ ਦਾਅਵਾ ਠੋਕਿਆ ਹੋਇਆ। ਹੁਣ ਇਸ ਪੀਰੀਅਡ ਦੇ ਵਿੱਚ ਜਿਹੜੀ ਅੱਜ ਇੱਕ ਵੀਡੀਓ ਕਲਿੱਪ ਚਾਰੇ ਪਾਸੇ ਵਾਇਰਲ ਹੈ, ਛੋਟੇ ਜਿਹੇ ਕੱਦ ਦੀ ਅਨੰਦਪੁਰ ਸਾਹਿਬ ਦੀ ਬੱਚੀ ਸੈਕੰਡ ਈਅਰ ਦੀ ਐਂਥਰੋਪੋਲੋਜੀ, ਉਸ ਦੀ ਦੇਖਦੇ ਹਾਂ ਤਾਂ ਲੱਗਦਾ ਵੀ ਨਹੀਂ ਵੀ ਯੂਨੀਵਰਸਿਟੀ ਸਟੂਡੈਂਟ ਹੈ, ਸਕੂਲ ਸਟੂਡੈਂਟ ਹੀ। ਹਰਮਨਪ੍ਰੀਤ ਕੌਰ, ਮੈਂ ਕਿਹਾ ਇੱਕ ਪਾਸੇ ਹਰਮਨਪ੍ਰੀਤ ਕੌਰ ਹਾਕੀ ਜਿਤਾ ਕੇ ਲਿਆਈ ਹੈ, ਵੀ ਉਹਨੇ ਹਰਮਨਪ੍ਰੀਤ ਕੌਰ ਨੇ ਜਿਵੇਂ ਰਜਿਸਟ ਕੀਤਾ, ਜਿਵੇਂ ਚੈਲੰਜ ਕੀਤਾ, ਕਿਉਂਕਿ ਵਿਮਨ ਪੁਲਿਸ ਉਹਨਾਂ ਨੇ ਅੱਗੇ ਕੀਤੀ, ਇੱਕ ਨੇ ਉਹਦੀ ਬਾਂਹ ਫੜ ਲਈ ਔਰ ਅਖੀਰ ਗੁੱਸੇ 'ਚ ਅੱਖਾਂ ਲਾਲ ਕਰਕੇ ਉਹਨੇ ਕਿਹਾ ਮੇਰੀ ਬਾਂਹ ਛੱਡ ਦੇ ਨਹੀਂ ਤਾਂ ਆਪਦਾ ਹਿਸਾਬ ਲਾ ਲਈ। ਹੁਣ ਇਹ ਵੀਡੀਓ ਕਲਿੱਪ ਅਸੀਂ ਦਿਖਾਉਣ ਤੋਂ ਗੁਰੇਜ਼ ਕਰ ਰਹੇ ਹਾਂ ਕਿ ਵੀ ਸਾਨੂੰ ਬਲੌਕ ਹੀ ਨਾ ਕਰ ਦੇਣ। ਹੁਣ ਇਹ ਇੰਨੀ ਕੁ ਵਾਇਰਲ ਵੀ ਹੋਈ ਔਰ ਉਹਦੇ ਇੱਕ ਸਟਾਰ ਬਣ ਗਈ। ਉਹਨੇ ਕਿਹਾ ਕਿ ਵੀ ਮੈਂ ਅਨੰਦਪੁਰ ਦੀ ਰਹਿਣ ਵਾਲੀ ਹਾਂ, ਸਾਡੇ ਮਾਤਾ ਪਿਤਾ ਨੇ ਸਾਡਾ ਇਤਿਹਾਸ ਪੜ੍ਹ ਲਓ, ਜੇ ਤੁਸੀਂ ਇਤਿਹਾਸ ਪੜ੍ਹਿਆ ਹੋਏ ਤਾਂ ਤੁਸੀਂ ਰੋਕਣ ਦੀ ਹਿੰਮਤ ਹੀ ਨਾ ਕਰਦੇ। ਔਰ ਮੈਂ ਦੇਖ ਰਿਹਾ ਸੀ ਵੀ ਈਵਨ ਟ੍ਰਿਬਿਊਨ ਵਰਗੀ ਹਿੰਦੂਤਵੀ ਅਖਬਾਰ, ਉਹਨੂੰ ਵੀ ਲੱਗਾ ਵੀ ਉਹਨੇ ਪੂਰੀ ਹੈਡਲਾਈਨ ਬਣਾ ਕੇ ਇਹਦੇ ਤੇ ਸਟੋਰੀ ਕੀਤੀ ਹੈ, ਬਾਂਹ ਛੱਡ, ਹਰਮਨਪ੍ਰੀਤ ਕੌਰ ਡਿਫਾਈਂਸ ਡਿਊਰਿੰਗ ਪੰਜਾਬ ਯੂਨੀਵਰਸਿਟੀ ਪ੍ਰੋਟੈਸਟ ਗੋਜ਼ ਵਾਇਰਲ। The clip where she is saying ਫਿਰ ਆਪਣਾ ਹਿਸਾਬ ਲਾ ਲਈ quickly spread online with many hailing the students' calm but firm response as symbolic of the growing frustration among the। ਹੁਣ ਇਹ ਪੂਰੀ ਸਟੋਰੀ ਇਹੀ ਹੈ ਜੋ ਮੈਂ ਕਿਹਾ, ਪਰ ਈਵਨ ਇਹਨਾਂ ਦਾ ਇਹਦਾ ਨੋਟਿਸ ਲੈਣਾ ਵੀ, ਇਹ ਜਦੋਂ ਏਜੰਸੀਆਂ ਸਾਰੀ ਨੂੰ ਐਵੈਲੂਏਟ ਕਰਦੀਆਂ ਨੇ ਔਰ ਇਸ ਦੇ ਉੱਤੇ ਜਿਹੜਾ ਈਵਨ ਹਰਪ੍ਰੀਤ ਸਿੰਘ ਜਵੰਦਾ ਜਿਨ੍ਹਾਂ ਦੀਆਂ ਹਿਊਮਨ ਇੰਟਰਸਟ ਸਟੋਰੀਜ਼ ਬੜੀਆਂ ਦਿਲਚਸਪ ਹੁੰਦੀਆਂ ਨੇ, ਔਰ ਉਹਨਾਂ ਨੇ ਵੀ ਇਸ ਦੇ ਉੱਤੇ ਇਹ ਜਿਹੜੀ ਡਿਫਾਈਂਸ ਹੈ, ਗੱਲ ਕਰ ਲਈ ਹਰਮਨਪ੍ਰੀਤ ਕੌਰ ਜਾਂ ਅਸ਼ਮੀਤ ਸਿੰਘ ਜਾਂ ਕਿਸੇ ਹੋਰ, ਇਹ ਇੱਕ ਉਹ ਕਲਚਰ ਹੈ ਸਿੱਖ ਨੌਜਵਾਨੀ ਦਾ ਜਿਸ ਦੇ ਵਿੱਚ ਸਿੰਘਣੀਆਂ ਵੀ ਬਰਾਬਰ ਦੀ ਸ਼ਰੀਕ ਨੇ, ਜਿਨ੍ਹਾਂ ਨੇ ਡਿਫਾਈਂਸ ਦਿੱਤੀ। ਅਜੇ ਵੀ ਧਰਨਾ ਚੱਲ ਰਿਹਾ, ਉਹ ਕਹਿੰਦੇ ਨੇ ਡੇਟਾ ਅਨਾਊਂਸ ਕਰੋ। ਉਹਨਾਂ ਨੇ ਕਿਹਾ ਜੇ ਅਸੀਂ ਸਰਕੂਲਰ ਵਾਪਸ, ਉਹਨਾਂ ਨੇ ਕਿਹਾ ਨਹੀਂ ਡੇਟਾ ਅਨਾਊਂਸ ਕਰੋ, ਸੈਨੇਟ ਦੀਆਂ ਕਦੋਂ ਨੇ। ਤੇ ਹਰਪ੍ਰੀਤ ਸਿੰਘ ਜਵੰਦਾ ਨੇ ਓਵਰਆਲ ਜਿਹੜਾ ਮਾਹੌਲ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਵੰਜ ਤੇ ਟੰਗਿਆ ਖਾਕੀ ਕੱਛਾ, ਨਾਗਪੁਰ ਦਾ ਜ਼ੋਰ, ਇਸ ਨੂੰ ਪਹਿਲਾਂ ਲਵਾਓ ਕਿਸੇ ਵੀ ਕੀਮਤ 'ਤੇ। ਉਹ ਲਾਇਆ, ਉਹਨਾਂ ਨੇ ਕਿਹਾ ਜੀ ਆਹ ਕੱਛਾ ਟੰਗਿਆ, ਇਹ ਅਸੀਂ ਇੱਥੋਂ ਕੱਢ ਦੇਣਾ ਇਹਨਾਂ ਦਾ, RSS ਦਾ। ਵਾਹ ਵਾਹ ਹਟਵਾ ਤੁਰਿਆ ਜਾਂਦਾ ਸਿੱਖ ਨੌਜਵਾਨ, ਸਿਪਾਹੀ ਨੇ ਖਿਲਾਰ ਲਿਆ, ਕਿੱਧਰੋਂ ਆਇਆ ਤੇ ਕਿੱਧਰ ਚੱਲਿਆ, ਬੜੀ ਬਦਕਲਾਮੀ ਕਰਦੇ ਨੇ। ਖੜਕੇ ਨਾਲ ਦਿੱਤਾ ਜਵਾਬ, ਤੈਨੂੰ ਕਿਸ ਨੇ ਹੱਕ ਦਿੱਤਾ ਸਵਾਲ ਪੁੱਛੋ। ਸਾਡਾ ਪੰਜਾਬ, ਸਾਡੀਆਂ ਜ਼ਮੀਨਾਂ, ਸਾਡੀ ਯੂਨੀਵਰਸਿਟੀ ਤੇ ਹੋਰ ਵੀ
ਕਈ ਤੁਰੇ ਫਿਰਦੇ, ਉਹਨਾਂ ਨੂੰ ਕਿਉਂ ਨਹੀਂ ਪੁੱਛਿਆ? ਮੈਨੂੰ ਇਸ ਕਰਕੇ ਕਿ ਮੇਰਾ ਦਾੜਾ ਤੇ ਸਿਰ ਤੇ ਦਸਤਾਰ ਹੈ, ਅੱਗਿਓਂ ਥੜਕ ਗਿਆ, ਜਾਓ ਜੀ ਜਿੱਧਰ ਜਾਣਾ। ਦਲੀਲ ਨਾਲ ਗੱਲ ਕਰਦੀ ਇੱਕ ਹੋਰ ਧੀ ਪਾਸਿਓਂ ਕਿਸੇ ਨੇ ਕੂਹਣੀ ਮਰੋੜ ਦਿੱਤੀ। ਚੱਲਦੀ ਗੱਲ ਚੋਂ ਮੂੰਹ ਦੂਜੇ ਪਾਸੇ ਕਰਕੇ ਆਖਣ ਲੱਗੀ, ਬਾਂਹ ਛੱਡ ਦੇ, ਜੇ ਮੈਂ ਆਪਣੀ ਆਈ ਤੇ ਆ ਗਈ ਫਿਰ ਵੇਖੀ। ਛੇਤੀ ਨਾਲ ਛੱਡ ਕੇ ਪਰਾਂ ਹੋ ਗਈ ਸਪੈਣ। ਕਾਮਰੇਡ ਧਿਰ ਅਕਸਰ ਭਾਈ ਦੀਪ ਸਿੱਧੂ ਦਾ ਮਜ਼ਾਕ ਉਡਾਉਂਦੀ ਆਈ। ਰਾਜ ਕਰੇਗਾ ਖਾਲਸੇ ਵਾਲੇ ਸੰਕਲਪ ਬਾਰੇ, ਕਿੰਤੂ ਪਰੰਤੂ ਜੇ ਰਾਜ ਮਿਲ ਵੀ ਗਿਆ ਤਾਂ ਲੀਡਰਸ਼ਿਪ ਕਿੱਥੋਂ ਆਊ? ਇਹ ਹੁਣ ਵੀ ਇੱਥੇ ਵੀ ਇਹੀ ਗੱਲਾਂ ਕਰਦੇ। ਆ ਲੋ ਜਵਾਬ, ਇੰਜ ਪੈਦਾ ਹੋ ਲੀਡਰਸ਼ਿਪ। ਖੁੰਬਾਂ ਵਾਂਗ ਇੱਕ ਨਹੀਂ, ਹਜ਼ਾਰਾਂ ਦੀ ਗਿਣਤੀ ਵਿੱਚ ਪੜ੍ਹੀ ਲਿਖੀ, ਸੀਨੇ ਅੰਦਰ ਆਪਣੇ ਰਾਜ ਦੀ ਚਿਣਕ ਲਈ ਭੋਏ ਹੇਠ ਦੱਬੇ ਜਵਾਲਾਮੁਖੀ, ਸੜਾਂਦ ਮਾਰਦੀ ਨਕਾਰੀ ਹਾਕਮਾਂ ਦੇ ਤਲਵੇ ਚੱਟਣ ਲਈ ਤਤਪਰ ਵੱਡੀ ਭੀੜ ਤੋਂ ਕੋਹਾਂ ਦੂਰ ਸਪਸ਼ਟਤਾ, ਦਲੀਲ ਵਾਲਾ ਚੱਪੂ ਫੜੀ, ਮਾਨਸਿਕ ਤੇ ਸਰੀਰਕ ਆਜ਼ਾਦੀ ਵਾਲੇ ਸਮੁੰਦਰ ਵਿੱਚ ਗੋਤੇ ਲਾਉਣ ਲਈ ਤਿਆਰ ਬਰ ਤਿਆਰ। ਸਾਹਮਣੇ ਵਰਤ ਰਹੀ ਕਲਾ ਕਰਾਮਾਤ ਅੱਖੀਂ ਵੇਖ ਲਵੋ। ਭਟਕ ਗਏ ਨੇ ਕੁਝ ਗੱਭਰੂ, ਫੇਰ ਇੱਕ ਦਿਨ ਮੁੜ ਆਉਣਗੇ। ਮੁੱਖ ਹੋਣਾ ਅਨੰਦਪੁਰ ਵੱਲ ਨੂੰ, ਚੜ੍ਹਦੀ ਕਲਾ ਦੇ ਗੀਤ ਗਾਉਣਗੇ। ਔਰ ਕਦੇ ਨਹੀਂ, ਕਿਉਂਕਿ ਉਹਨਾਂ ਨੇ ਕੁਛ ਆਪਣਿਆਂ ਨੂੰ ਵੀ ਕਿਹਾ, ਔਰ ਉਹਨਾਂ ਨੇ ਕਿਹਾ ਵੀ ਹਰੇਕ ਅਖੀਰ ਵਿੱਚ ਹਰੇਕ ਉਸ ਧਿਰ ਦਾ ਦਿਲੋਂ ਧੰਨਵਾਦ ਜਿਹੜੀ ਯੂਨੀਵਰਸਿਟੀ ਅੰਦੋਲਨ ਵਿੱਚ ਹੁਣ ਤੀਕਰ ਬੱਚਿਆਂ ਦੇ ਨਾਲ ਹੋ ਕੇ ਤੁਰੀ। ਔਰ ਮੈਂ ਇਸ ਸੈਗਮੈਂਟ ਦੀ ਕਨਕਲੂਜਨ 'ਚ ਜਿਹੜੀ ਇੱਕ ਛੋਟੀ ਜਿਹੀ ਨਜ਼ਮ ਹੈ, ਇਹ ਅਖੀਰ 'ਚ ਉਹਨਾਂ ਨੇ ਮਲਕੀਤ ਸਰਪੰਚਾ ਕਿਹਾ, ਸੋ ਜ਼ਾਹਰ ਹੈ ਮਲਕੀਤ ਸਿੰਘ ਸਰਪੰਚ ਨੇ, ਕਿਉਂਕਿ ਇਹ ਬੀਬੀ ਹਰਮਨਪ੍ਰੀਤ ਕੌਰ ਔਰ ਇੱਕ ਦੂਸਰੀਆਂ ਬੀਬੀਆਂ ਨੇ ਵੀ ਜਿੰਨੀ ਬੋਲਡਨੈਸ ਦਿਖਾਈ ਹੈ ਇਹ ਉਹਨਾਂ ਨੂੰ ਸਮਰਪਿਤ ਹੈ। ਔਰ ਉਹਦੇ ਤੋਂ ਉਹਨਾਂ ਨੇ ਕਿਹਾ, ਭਾਵੇਂ ਕੋਮਲ ਇਹ ਕਲੀਆਂ ਨੇ ਚਾਵਾਂ ਦੇ ਨਾਲ ਪਲੀਆਂ ਨੇ, ਪਰ ਕਿਸੇ ਸ਼ੇਰਨੀ ਜਾਈਆਂ ਨੇ ਜਦੋਂ ਰੋਬ ਵਿੱਚ ਆਈਆਂ ਨੇ। ਮਾਈ ਭਾਗੋ ਦੀਆਂ ਵਾਰਸ ਨੇ ਅਣਖ ਜ਼ਮੀਰਾਂ ਜਾਗਦੀਆਂ, ਨਾ ਕਰ ਤੰਗ ਦਿਲੀਏ ਨਹੀਂ ਇਹ ਧੀਆਂ ਦੇਸ਼ ਪੰਜਾਬ ਦੀਆਂ। ਲਿਖੀਆਂ ਪੱਥਰ ਤੇ ਲਾਈਨਾਂ ਨੇ ਇਹ ਸ਼ੇਰਾਂ ਦੀਆਂ ਭੈਣਾਂ ਨੇ, ਖਿਆਲ ਇਹਨਾਂ ਦੇ ਸੁੱਚੇ ਨੇ ਤਾਈਓ ਸਿਰ ਇਹ ਉੱਚੇ ਨੇ। ਕਰਦੀਆਂ ਯਾਦ ਮਾਂ ਗੁਜਰੀ ਨੂੰ ਮੂਰਤਾਂ ਹਨ ਤਿਆਗ ਦੀਆਂ, ਨਾ ਕਰ ਤੰਗ ਦਿਲੀਏ ਨਹੀਂ ਇਹ ਧੀਆਂ ਦੇਸ਼ ਪੰਜਾਬ ਦੀਆਂ। ਜੀਵਨ ਇਹਨਾਂ ਦਾ ਭਗਤੀ ਆ, ਉਹੀਓ ਮਨ ਵਿੱਚ ਸ਼ਕਤੀ ਆ। ਇਤਿਹਾਸ ਆਪਣਾ ਪੜ੍ਹੀਆਂ ਨੇ ਤਾਈਓ ਸੱਚ ਲਈ ਅੜੀਆਂ ਨੇ। ਤੇਰੀ ਹਿੱਕ ਵਿੱਚ ਵੱਜਣੇ ਨੇ ਬਿਆਨ ਗੋਲੀ ਜੇ ਦਾਗ ਦੀਆਂ, ਨਾ ਕਰ ਤੰਗ ਦਿਲੀਏ ਨਹੀਂ ਇਹ ਧੀਆਂ ਦੇਸ਼ ਪੰਜਾਬ ਦੀਆਂ। ਜ਼ਰਾ ਪੜ੍ਹ ਇਹਨਾਂ ਚਿਹਰਿਆਂ ਨੂੰ, ਕਰਨਾ ਹੈ ਦੂਰ ਹਨੇਰਿਆਂ ਨੂੰ। ਜੇ ਮੋਮ ਵੇਖਣ ਨੂੰ ਲੱਗਦੀਆਂ ਨੇ, ਬਣ ਕੇ ਜਵਾਲਾ ਮਗਦੀਆਂ ਨੇ। ਕਰਗੀ ਧਾਰਦੀਆਂ ਤੇਗਾਂ ਨੇ ਤੇ ਢਾਲਾਂ ਜਿਉਂ ਫੌਲਾਦ ਦੀਆਂ, ਨਾ ਕਰ ਤੰਗ ਦਿਲੀਏ ਨਹੀਂ ਇਹ ਧੀਆਂ ਦੇਸ਼ ਪੰਜਾਬ ਦੀਆਂ। ਅਖੀਰਲਾ ਸੈਂਟੈਂਸ ਹੈ, ਅੱਗੇ ਵੱਧ ਲੈਣ ਦੇ ਛਾਵਾਂ ਨੂੰ, ਨਾ ਫੜ ਤੂੰ ਧਰਮੀ ਬਾਹਾਂ ਨੂੰ। ਸਮਝ ਬੁਲਬੁਲ ਹੱਥ ਤੂੰ ਪਾਵੀਂ ਨਾ, ਕਿਤੇ ਅੱਖਾਂ ਤੂੰ ਕਢਵਾਵੀਂ ਨਾ। ਮਲਕੀਤ ਸਰਪੰਚਾ ਮਾਣ ਧਰਤੀ ਨੂੰ, ਵੇਖ ਕੇ ਨਸਲਾਂ ਜਾਗਦੀਆਂ, ਨਾ ਕਰ ਤੰਗ ਦਿਲੀਏ ਨਹੀਂ ਇਹ ਧੀਆਂ ਦੇਸ਼ ਪੰਜਾਬ। ਸੋ ਨਾਈਸ, ਸੋ ਬਿਊਟੀਫੁਲ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਜਸਕੀਰਤ ਸਿੰਘ ਜਿਹੜੇ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ ਔਰ ਚੜ੍ਹਦੀ ਕਲਾ ਕਹਿੰਦੇ ਨੇ, ਖਾਲਸਾ ਜ਼ਿੰਦਾਬਾਦ। और जिंदाबाद और गिलन जी भी, और फिर इस तरह हरमन पन्नू जी भी, जतिंदर सिंह जी भी, सोहन माल जी और मोहम्मद जोनस जी भी, और सानू सत श्री अकाल ते अस्सलाम वालेकुम कहने, वालेकुम सलाम जी, सत श्री अकाल जी। और गोविंदर मान जी और फिर हाँ जी गुस्के जी और मोहम्मद जोनस जी कहते हैं कि डॉक्टर साहब जुल्म कभी लंबा नहीं चल सकता, जब हद से बढ़ जाता है तो अल्लाह पाक का इंसाफ शुरू हो जाता है। अब खालिस्तान एक हकीकत बन चुका है और बहुत जल्द कहने हैं सिख कौम हिंदुत्वी जुल्म से आज़ाद होगी। और बहुत शुक्रिया इन्हां भावां लई, पर जुल्म नूं भी चैलेंज करना पैंदा है। अदरवाइज एक जुल्म करदा जाए दूसरा सहंदा जाए तो फिर सदियां भी
ਜਿਹੜੀਆਂ ਨੇ ਉਹ ਬੀਤ ਸਕਦੀਆਂ ਨੇ ਜ਼ੁਲਮ ਸਹਿੰਦਿਆਂ ਸਹਿੰਦਿਆਂ। बिल्कुल, खालिद जावेद जी भी और इंद्रप्रीत सिंह संधू जी भी और इसी तरह हाँ जी नरेंद्र मैजिक जी और एक ने टीम TV84 ऑलवेज स्टे स्ट्रॉन्ग एंड बोल्ड। सब का बहुत बहुत शुक्रिया। और फिर इसी तरह सानू उन्होंने डॉक्टर साहब एंड नीलम कौर किया है। और फिर इसी तरह मोहम्मद यूनुस जी कहते अच्छा तो लाल किला शाहजहां ने बनाया था, अभी अभी आप से पता चला है जी। और फिर इसी तरह जयवाल जी भी और फिर इस तरह जसविंदर सिद्धू जी भी टिब्बियां दे कहंदे शहर बठिंडा दे जसवंत सिद्धू जी कहंदे टिब्बियां दे शहर बठिंडा दे पिंड ਚੱਠੇਵਾਲਾ ਤੂੰ ਦੇਖ ਰਹੇ ਆ। ਵਾਹ ਸਾਰਾ ਉਹਨਾਂ ਨੇ ਵੀਰਵਾਨ ਬਹੁਤ ਵਾਰੀ ਉਹਨੂੰ ਇੱਕ ਜਿਹੜਾ ਬਠਿੰਡੇ ਦਾ ਹੀ ਸੀ ਬਹੁਤ ਪ੍ਰੋਮਿਨੈਂਟ ਬਲਵੰਤ ਗਾਰਗੀ ਉਸ ਨੂੰ ਐਡਰੈਸ ਕਰਦੇ ਆ, ਕਹਿੰਦੇ ਸੀ ਟਿੱਬਿਆਂ ਦੇ ਸ਼ਹਿਰ ਬਠਿੰਡੇ ਤੋਂ। ਹਾਂਜੀ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਔਰ ਬਾਜ ਸਿੰਘ ਜੀ ਵੀ ਕਹਿੰਦੇ ਡਾਕਟਰ ਸਾਹਿਬ ਜੀ ਪਲੀਜ਼ ਡੋਂਟ ਫੋਰਗੇਟ ਮੀ, I'm from Bhopal, MP. My questions and writings were also discussed by you. I love you, Dr. Saab, and Khalsa Zindabad. All true Gursikhs Zindabad. ਬਾਜ ਸਿੰਘ ਜੀ ਤੁਹਾਨੂੰ ਨਹੀਂ ਭੁੱਲੇ, ਤੁਹਾਡਾ ਸਗੋਂ ਫਿਕਰ ਹੁੰਦਾ ਹੈ, ਤੁਸੀਂ ਚੜ੍ਹਦੀ ਕਲਾ ਚ ਰਹੋ ਔਰ ਇਵੇਂ ਹੀ ਤੁਹਾਡੇ ਜਜ਼ਬਾਤ ਬੁਲੰਦੀਆਂ ਵੱਲ ਹੋਰ ਜਾਣ। ਹਾਂਜੀ ਸੁਰਿੰਦਰ ਸਿੰਘ ਜੀ ਵੀ ਗੁਰਫਤਿਹ ਕਹਿੰਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਡਾਕਟਰ ਅਮਰਜੀਤ ਸਿੰਘ ਜੀ ਕਹਿੰਦੇ ਨੇ ਤੁਹਾਨੂੰ। ਔਰ ਫਿਰ ਇਸੇ ਤਰ੍ਹਾਂ ਕਹਿੰਦੇ ਵੇ ਕਿ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਆਜ਼ਾਦੀ ਹੱਲ ਹੈ। ਔਰ ਮੁਹੰਮਦ ਯੂਨਸ ਜੀ ਕਹਿੰਦੇ ਕਿ ਡਾਕਟਰ ਸਾਹਿਬ ਫਾਈਨਲ ਜੰਗ ਲਾਜ਼ਮੀ नहीं जाकूब जी ने मोहम्मद जाकूब जी कहते हैं कि डॉक्टर साहब फाइनल जंग जड़ी लाजमी हो गई है। हिंदी में कहते हैं ज़्यादा नहीं युद्ध होगा, मोदी की नफरत इंडिया को तबाह कर सकती है, बर्बाद कर सकती है। जदों युद्ध होएगा ਜਾਂ जंग होएगी। सो इसी तरह सुरिंदर सिंह जी भी खालसा जिंदाबाद कहते हैं। और गुर ਕਰਮ ਜਿਹੜੇ ਨੇ ਮਿਸ਼ਨ ਜਿਹੜੇ ਨੇ ਉਹ ਕਹਿੰਦੇ ਨੇ ਪਤਾ ਨਹੀਂ ਇਹਨਾਂ ਦਾ ਕੀ ਕਹਿਣ ਦਾ ਮਤਲਬ ਹੈ। ਭਾਈ ਸਾਹਿਬ ਦੋ ਰਸਤੇ ਸੀ ਸਾਡੇ ਕੋਲ, ਬਹੁਤ ਕੱਚਾ ਮਾਲ ਸੀ, ਪ੍ਰਚਾਰ ਲਈ ਤੂੰ ਵੱਧ ਤੋਂ ਵੱਧ ਸਿੰਘ ਬਣਾਉਂਦੇ, ਦੂਜਾ ਰਸਤਾ ਆਪਣਾ ਰਾਜ ਪ੍ਰਾਪਤ ਕਰ ਜਿਨ ਉਹਨਾਂ ਬਚਾ ਲਈਏ, ਉਹਨਾਂ ਨੂੰ ਕਹਿੰਦੇ ਬਚਾ ਲਈਏ। ਦੇਖੋ ਅਸੀਂ ਕੋਈ ਇਸ ਕਿਸਮ ਦਾ ਇੱਕ ਗੱਲ ਬੜੀ ਕਲੀਅਰ ਹੈ ਕਿ ਪੋਲੀਟੀਕਲ ਪਾਵਰ ਦੇ ਨਾਲ ਬਹੁਤ ਸਾਰਾ ਜੁੜਿਆ ਹੁੰਦਾ ਹੈ। ਇਸ ਵੇਲੇ ਸਾਡੀ ਸਟਰਗਲ ਖਾਲਿਸਤਾਨ ਇੱਕ ਪੋਲੀਟੀਕਲ ਟੈਰੀਟਰੀ ਲਈ ਹੈ ਜਿੱਥੇ ਆਲਰੇਡੀ ਸਾਡਾ ਨਿਊਕਲੀਅਸ ਪੰਜਾਬ ਹੈ ਔਰ ਨਾਲ ਲੱਗਦੇ ਜਿਹੜੇ ਪੰਜਾਬੀ ਬੋਲਦੇ ਸਿੱਖ ਇਲਾਕੇ ਨੇ ਉਹ ਸਾਡਾ ਕਲੇਮ ਹੈ। और बिलाल अहमद जी भी कहते हैं हेलो डॉक्टर साहब ने सिस्टर नीलम कौर जी वेरी ब्यूटीफुल मॉर्निंग हेयर इन लाहौर। कल का प्रोग्राम बहुत वधिया सी, सिस्टर नीलम जी की काली एनकों में बहुत सोहने लगते सी, थैंक यू सो मच। और फिर इसी तरह अमरजीत सैनी जी भी और सतनाम सिंह जी भी राज कहते करेगा खालसा। और फिर इसी तरह मोहम्मद जाकूब जी कहते हैं कि डॉक्टर साहब आप भी प्लीज़ खालिस्तान के लिए अपनी जद्दोजहद को टैक्स कर दें जहाँ फिर वक्त है खालिस्तान हासिल, यही वक्त है खालिस्तान हासिल करने का, इससे अच्छा मौका और नहीं हो सकता। जी 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 उस पासे वाली गल जा रही है, टाइम उधर ही पॉइंट आउट कर रहे हैं जी। मंकी बॉय जी भी फतेह बुलांदे ने और फिर इसी तरह गुरप्रकाश सिंह जी भी फतेह बुलांदे ने और मोहम्मद जाकूब जी ਜਿਹੜੇ ਕਹਿੰਦੇ ਨੇ ਕਿ ਧਰਮਿੰਦਰ ਮਰ ਚੁੱਕਾ ਹੈ, ਜਿਹੜੀ ਤੁਸੀਂ ਗੱਲ ਕੀਤੀ ਕਿ ਨਹੀਂ ਉਹ ਤਾਂ ਚਲੋ ਹਾਂਜੀ। ਫਿਰ ਇਸੇ ਤਰ੍ਹਾਂ ਲੈ ਗਏ ਨੇ ਹਸਪਤਾਲ ਤੋਂ, ਦਾ ਮਤਲਬ ਹੈ ਵੀ ਹਾਂ ਖੇਡ ਖਤਮ ਹੈ। ਹਾਂਜੀ ਫਿਰ ਗੁਰਦੀਪ ਸਿੰਘ ਔਰ ਕੁਲਦੀਪ ਕੌਰ, ਰਾਜਵਿੰਦਰ ਕੌਰ, ਫਿਰ ਰਾਜਵਿੰਦਰ ਕੌਰ ਜੀ ਕਹਿੰਦੇ ਨੇ ਕਿ ਹਾਂਜੀ ਡਾਕਟਰ ਸਾਹਿਬ ਅਮਰਜੀਤ ਜੀ ਅਤੇ ਭੈਣ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ। ਸੁਖਜੀਵਨ ਬੱਚੂ ਥੈਂਕਸ ਕਹਿੰਦੇ ਨੇ। ਮਿਰਜੜੇ ਕਹਿੰਦੇ ਨੇ ਕਿ ਗ੍ਰੇਟ ਕਮੈਂਟਰੀ ਸਰ, ਮਾਈ ਡੌਗ ਕਲੀਗਸ ਹੈਵ ਬੀਨ ਪਿਕਡ ਫਰੋਮ GMC ਸ੍ਰੀਨਗਰ, ਆਲ ਆਰ ਇਨੋਸੈਂਟ, ਪ੍ਰੇ ਫॉर ਕਸ਼ਮੀਰ। ਫਵਾਦ ਜੀ ਬਹੁਤ ਸ਼ੁਕਰੀਆ, ਤੁਸੀਂ ਕੀਤਾ। ਮੈਨੂੰ ਫਿਕਰ ਸੀ ਜਦੋਂ ਹੀ ਮੈਂ ਡਾਕਟਰਾਂ ਦੇ ਛਾਪੇ ਔਰ ਚੁੱਕਣ ਦਾ ਦੇਖਿਆ, ਤੁਸੀਂ ਵੀ ਖਿਆਲ ਚ ਆਏ। ਔਰ ਇਹ ਹੁਣ ਬਹੁਤ ਵੱਡੇ ਪੈਮਾਨੇ ਦੇ ਉੱਤੇ ਇਹਨਾਂ ਨੇ ਹਰਾਸਮੈਂਟ
ਜਿਹੜਾ ਪੜ੍ਹਿਆ ਲਿਖਿਆ ਰੋਟੀ ਖਾਂਦਾ ਤਬਕਾ ਹੈ ਐਕੈਡੈਮਿਕਸ ਦੇ ਵਿੱਚ, ਉਹਨੂੰ ਹੁਣ ਇਹ ਗਦਾਰ ਸਾਬਤ ਕਰਨਗੇ ਹਰ ਬਿਲਕੁਲ। ਪਾਸੇ। ਕੁਲਦੀਪ ਸਿੰਘ ਖਾਲਿਸਤਾਨ ਜਿਹੜੇ ਲਿਖਦੇ ਨੇ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਮਿਸ਼ਰਾ ਸਿੰਘ ਜੀ ਵੀ ਇਹ ਕਹਿੰਦੇ ਕਿ ਲਾइक करो। और फिर इसी तरह हाँ जी मोहम्मद याकूब जी, बात तो सही है कि पाकिस्तान में इस्लामी निज़ाम नहीं है। और फिर इस तरह सुखविंदर सिंह जी भी मोहम्मद याकूब जी कहते हैं कि इंडिया में तो हिंदू राज है आ चुका है, मगर पाकिस्तान में इस्लामी निज़ाम जो है नहीं है। और फिर इस तरह सतनाम औजला जी भी और बाज सिंह जी कहते न्यू सिक्स ऑफ अदर कल्चर backgrounds will be given by any priority in Khalistan। and second ਬਾਜ ਸਿੰਘ ਜੀ ਸਿੱਖ ਹੈ, ਭਾਵੇਂ ਕੋਈ ਨਵਾਂ ਬਣਿਆ ਪੁਰਾਣਾ ਬਣਿਆ, ਤੁਸੀਂ ਹਮੇਸ਼ਾ ਹੀ ਵੈਲਕਮ ਹੋ। ਕਦੇ ਵੀ ਇਸ ਕਿਸਮ ਦਾ ਹੈ ਹੀ ਨਹੀਂ, ਕੋਈ ਸਾਡੇ ਚੋਂ ਲਾਈਨ ਹੀ ਨਹੀਂ ਹੈ ਕਿ ਕੌਣ, ਕੋਈ ਜ਼ਾਤ ਪਾਤ ਨਹੀਂ, ਕੋਈ ਦੂਜਾ ਨਹੀਂ, ਸਿੱਖ ਹੈ। new interested Sikhs will be given land or jobs in Khalistan। फिर कहते new interested Sikhs already working in a government department will be provided with a shifting opportunity to work for the Khalsa government। of course। और यूजर जी भी कहते हैं कि डॉक्टर साहब एंड नीलम कौर मैडम, थैंक यू सो मच फॉर दिस वेरी इन्फॉर्मेटिव प्रोग्राम। बहुत शुक्रिया। और कहते फ्रॉम हैदरा की कहते हरविंदर कौर, पता नहीं ओके उन्होंने नाम फिर हरविंदर कौर होना जी। और खुरैशी जी खालिस्तान कहते ने दोज वाचिंग प्लीज़ प्रेस लाइक। एंड फिर इसी तरह हाँ जी बिलाल अहमद जी कहते ने कि डॉक्टर साहब ब्लूमबर्ग की रिपोर्ट में अमित शाह अजीत डोवाल का नाम प्रूफ के साथ कनाडा को दिया गया। अजीत डोवाल और अमित शाह में दम है तो यूएसए आकर देखे। ਉਹ ਨਹੀਂ, ਹੁਣ ਤਾਂ ਦੌੜ ਰਹੇ ਨੇ। ਈਵਨ ਇੰਡੀਅਨ ਮੀਡੀਆ 'ਚ ਕਿਤੇ ਨਾ ਕਿਤੇ ਵੀ ਸ਼ਾਇਦ ਉਹ ਰਿਜ਼ਾਈਨ ਕਰੇ, ਉਹ ਤਾਂ ਦੌੜੇ ਹੋਏ ਨੇ। ਉਹ ਤਾਂ ਮੇਨ ਹੈ ਹੀ ਅਜੀਤ ਡੋਵਲ ਹੀ ਉੱਥੋਂ ਇੰਸਟਰਕਸ਼ਨ ਦੇ ਰਿਹਾ ਸੀ। और अमजद खान जड़े फुल स्पोर्ट खालिस्तान जिंदाबाद कहते हैं। राजनप्रीत सिंह और बिलाल जी कहते हैं न्यू जनरेशन अगर चाहे तो बहुत कुछ कर सकती है। बांग्लादेश और नेपाल लद्दाख इसकी एग्जाम्पल है। मुझे न्यू जनरेशन से बहुत उम्मीद है। और ऑफर जड़े ने वो भी खालिस्तान जिंदाबाद कहते हैं। बलविंदर सिंह जी भी और तरजिंदर सिंह जी भी। फिर इसी तरह किहड़े ने तजिंदर सिंह जी और फिर इसी तरह नुपा जी भी और बाज रंधावा जी भी और बलविंदर सिंह जी भी। फिर इसी तरह बिक्रमजीत सिंह जी भी, बाज रंधावा जी भी। सब का बहुत बहुत शुक्रिया। इस नाल अपने व्यूअर्स को लैने इजाजत। व्यूअर्स साडे प्रोग्राम का समा इत्थे समाप्त होंदा है। तुसीं अपनी राय ते सुझाव सानूं भेजना भुलना साडे इस पते ते SOS@tv84.tv ते असीं अपना प्रोग्राम लैके फिर दोबारा तुहाडे सामने विखावांगे। तद तक लई मैनूं ते अपना सुना गया दो। देखते रहो TV84। बुला दिओ फतेह। वाहिगुरू जी का खालसा वाहिगुरू जी की फतेह। रब राखा।